ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 24 ਜੁਲਾਈ 2025 ਨੂੰ ਸਾਵਨ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੱਸੋ ਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਵੈਲਫਮ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਅੱਜ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਕਿ ਹਮੇਸ਼ਾ ਤਰ੍ਹਾਂ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਿਐਟਲ ਵਾਸ਼ਿੰਗਟਨ ਸਟੇਟ ਤੋਂ ਸਰਦਾਰ ਸੁਖਮਿੰਦਰ ਸਿੰਘ ਸੰਧੂ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਮਦਦ ਕਰਨ ਲਈ ਕਿਹਾ ਹੈ ਔਰ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸੁਖਮਿੰਦਰ ਸਿੰਘ ਸੰਧੂ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਦੀ ਮਾਰ ਦਾ ਝੰਬਿਆ ਨਰਿੰਦਰ ਮੋਦੀ ਯੂਕੇ ਦੇ 24 ਘੰਟੇ ਦੇ ਦੌਰੇ ਤੋਂ ਵਾਪਸ ਮੁੜ ਗਿਆ ਔਰ ਭਾਵੇਂ ਮੋਦੀ ਦੀ ਇਹ ਵਿਜ਼ਿਟ ਯੂਕੇ ਨਾਲ ਵਪਾਰਕ ਸਮਝੌਤੇ ਤੇ ਦਸਤਖਤ ਕਰਨ ਲਈ ਸੀ ਪਰ ਉਸ ਦੀ ਯਾਤਰਾ ਦੌਰਾਨ ਖਾਲਿਸਤਾਨ ਦਾ ਅਤੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਛਾਇਆ ਰਿਹਾ। ਸੋ 6 ਫॉर ਜਸਟਿਸ ਵੱਲੋਂ ਰੋਸ ਵਿਖਾਵਾ ਵੀ ਕੀਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਆਪਣੇ ਵੀਰ ਸੁਖਮਿੰਦਰ ਸਿੰਘ ਸੰਧੂ ਸਿਐਟਲ ਨਿਵਾਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਸਾਡੀ ਸਿਐਟਲ ਫੇਰੀ ਦੌਰਾਨ ਸਰ ਗੁਰਦੇਵ ਸਿੰਘ ਮਾਨ ਹੋਰਾਂ ਦੇ ਗ੍ਰਹਿ ਵਿਖੇ ਸਾਰੇ ਵੀਰ ਇਕੱਠੇ ਹੋਏ ਔਰ ਜਿਹੜਾ ਅਸੀਂ ਸਮਝਦੇ ਹਾਂ ਵੀ ਕੰਮ ਟੀਵੀ 84 ਦੇ ਹਵਾਲੇ ਨਾਲ ਖਾਸ ਤੌਰ 'ਤੇ ਖਾਲਿਸਤਾਨ ਦੇ ਨੈਰੇਟਿਵ ਨੂੰ ਕਲੈਰਿਟੀ ਨਾਲ ਸਾਹਮਣੇ ਰੱਖਣ ਦਾ ਉਸ ਨੂੰ ਜਿਹੜੇ ਸੂਝਵਾਨ ਵੀਰ ਨੇ ਜਿਨ੍ਹਾਂ ਨੂੰ ਪੜ੍ਹਨ ਲਿਖਣ ਦਾ ਸ਼ੌਕ ਹੈ ਪੰਥ ਦਰਦੀ ਨੇ ਉਹ ਐਪਰੀਸ਼ੀਏਟ ਕਰਦੇ ਨੇ। ਬਹੁਤ ਸਾਰੇ ਵੀਰਾਂ ਦੇ ਨਾਲ ਬੇਸ਼ੱਕ ਮੇਰਾ ਨਿੱਜੀ ਸੰਪਰਕ ਵੀ ਰਹਿੰਦਾ ਜਾਂ ਹੈ ਲੇਕਿਨ ਕੁਝ ਵੀਰ ਭੈਣਾਂ ਐਸੇ ਵੀ ਨੇ ਜਿਨ੍ਹਾਂ ਦੇ ਨਾਲ ਸਿਰਫ ਮੀਡੀਆ ਦੇ ਇਸ ਜਿਹੜਾ ਮਾਧਿਅਮ ਰਾਹੀਂ ਹੀ ਸੰਪਰਕ ਹੈ ਔਰ ਮੈਂ ਨਿੱਜੀ ਤੌਰ ਤੇ ਹਮੇਸ਼ਾ ਹੀ ਸ਼ੁਕਰਗੁਜ਼ਾਰ ਵੀ ਹੁੰਦਾ ਕਿ ਜਿੱਥੇ ਅਸੀਂ ਜੋ ਆਪਣੇ ਬੜੇ ਮਿਨੀਮਮ ਰਿਸੋਰਸਿਸ ਦੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਸ਼ੁਰੂਆਤ ਕੀਤੀ ਵੱਡੇ ਬਜਟ 'ਚ ਹੌਲੀ ਹੌਲੀ ਅਸੀਂ ਜਾਂਦੇ ਚਲੇ ਗਏ ਲੇਕਿਨ ਸਿੱਖ ਸੰਗਤ ਵੱਲੋਂ ਭਰਵਾਂ ਹੁੰਗਾਰਾ ਹੈ ਉਹ ਇਸ ਅੱਜ ਦੇ ਯੁੱਗ ਦੇ ਵਿੱਚ ਮੀਡੀਆ ਦੀ ਕੀ ਅਹਿਮੀਅਤ ਹੈ ਇਸ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਔਰ ਇਹ ਮੈਂ ਬਾਰ-ਬਾਰ ਰਿਪੀਟ ਕਰਦਾ ਕਿ ਅੱਜ ਜਿਹੜੀ ਵੱਡੀ ਲੜਾਈ ਹੈ ਹਾਲਾਂ ਵੈਸੇ ਤਾਂ ਹਿਸਟਰੀ ਦੇ ਵਿੱਚ ਜੇ ਤੁਸੀਂ ਕੁੱਲ ਮਿਲਾ ਕੇ ਦੇਖੋ ਤਾਂ ਲੜਾਈ ਤਾਂ ਨੈਰੇਟਿਵ ਦੀ ਹੁੰਦੀ ਹੈ ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹਨਾਂ ਦੀ ANI ਜਿਹੜੀ ਏਜੰਸੀ ਖਾਸ ਤੌਰ 'ਤੇ ਇੰਡੀਅਨ ਏਜੰਸੀ ਰਾਹ ਦੀ ਹੈ ਔਰ ਉਹਨਾਂ ਦਾ ਜਿਹੜਾ ਮੀਡੀਆ ਫਸਟ ਪੋਸਟ ਔਰ ਦੂਸਰਾ ਜਿਸ ਨੂੰ ਪਲਕੀ ਸ਼ਰਮਾ ਆਲਮੋਸਟ ਕਈ ਵਾਰ 1 ਘੰਟੇ ਦਾ ਉਹਦਾ ਸ਼ੋਅ ਹੁੰਦਾ ਉਹਨੇ ਇੱਕ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਸੀ ਕਿ ਵੀ ਉਹਨੇ ਕਿਹਾ ਦੇਖੋ ਪਾਂਡਵਾਂ ਨੇ ਆਪਣੀ ਘਰਵਾਲੀ ਨੂੰ ਜੂਏ 'ਚ ਹਰਾਇਆ। ਜੂਆ ਵੈਸੇ ਹੀ ਮਾੜੀ ਚੀਜ਼ ਹੈ ਔਰਤ ਨੂੰ ਵੀ ਉਹ ਦਾਅ 'ਤੇ ਲਾ ਦੇਣਾ ਉਸ ਤੋਂ ਵੀ ਮਾੜੀ ਚੀਜ਼ ਹੈ ਪਰ ਕੁੱਲ ਮਿਲਾ ਕੇ ਕਿਉਂ ਪਾਂਡਵਾਂ ਦੀ ਗੱਲ ਹੁੰਦੀ ਫਿਰ ਉਹਨੇ ਕਿਹਾ ਜੀ ਮਹਾਭਾਰਤ ਜਿਹੜਾ ਹੈ ਸਾਰਾ ਤੁਸੀਂ ਦੇਖ ਲਓ
ਕਿ ਉੱਥੇ ਕਿਹੜੀ ਚੀਜ਼ ਜਿਹੜੀ ਹੈ ਫਲਾਊਟ ਨਹੀਂ ਹੋਈ। ਪਰ ਕਿਉਂਕਿ ਨੈਰੇਟਿਵ ਜਾਂ ਬਿਰਤਾਂਤ ਪਾਂਡਵਾਂ ਨੂੰ ਹੀਰੋ ਬਣਾਉਣ ਦਾ ਸੀ, ਇਸ ਲਈ ਉਹਨਾਂ ਦਾ ਜੂਆ ਖੇਡਣਾ ਵੀ ਮਾਫ, ਜਨਾਨੀ ਨੂੰ ਦਾਅ 'ਤੇ ਲਾਣਾ ਵੀ ਮਾਫ, ਤੇ ਜੋ ਮਹਾਭਾਰਤ ਦੇ ਵਿੱਚ ਜੋ ਵਾਇਲੇਟ ਕੀਤੇ ਸਾਰੇ ਜਿਹੜੇ ਉਸ ਵੇਲੇ ਦੇ ਧਰਮ ਯੁੱਧ ਦੇ ਅਸੂਲ ਵੀ ਸੀ, ਤੇ ਇਹਦੇ ਬਾਵਜੂਦ ਜਿਹੜੀ ਹੈ ਅਸਲੀ ਹੀਰੋ ਜਿਹੜੇ ਪਾਂਡਵ ਨੇ, ਕਿਉਂਕਿ ਬਿਰਤਾਂਤ ਇਵੇਂ ਸਿਰਜਿਆ। ਹਾਲਾਂਕਿ ਮੈਨੂੰ ਹੈਰਾਨੀ ਵੀ ਹੋਈ ਕਿਉਂਕਿ ਉਹ ਬਹੁਤ ਜਿਹੜੀ ਹੈ ਉਹ ਇਹਨਾਂ ਦੀ ਹਿੰਦੂਤਵੀ ਆਈਡੀਓਲੋਜੀ ਔਰ ਜਿਸ ਕਿਸਮ ਦਾ ਨੈਰੇਟਿਵ ਹੁਣ ਅੱਜ ਕੱਲ੍ਹ ਪੂਰਾ ਅਮਰੀਕਾ ਦੇ ਖਿਲਾਫ, ਟਰੰਪ ਦੇ ਖਿਲਾਫ ਔਰ ਪੂਰਾ ਧਮਕੀਆਂ ਵਾਲਾ, ਹਾਲਾਂ ਭਾਰਤ ਦੀ ਹਕੂਮਤ ਇੱਧਰ ਵੀ ਝੁਕੀ ਹੋਈ ਹੈ, ਉੱਧਰ ਚੀਨ ਦੇ ਪੈਰ ਫੜੇ ਹੋਏ ਨੇ। ਪਰ ਜਿਹੜੀ ਗੱਲ ਕਈ ਵਾਰ ਦੁਸ਼ਮਣ ਦੇ ਮੂੰਹ 'ਚੋਂ ਵੀ ਨਿਕਲੇ, ਸਮਝੇ ਲੈਣਾ ਚਾਹੀਦਾ ਕਿ ਤੁਸੀਂ ਇਹਨਾਂ ਦੇ ਮਿਥਿਹਾਸ ਨੂੰ। ਔਰ ਵਾਕਿਆ ਹੀ ਮੈਨੂੰ ਫਿਰ ਜਦੋਂ ਉਹਨੇ ਇਸ ਨੈਰੇਟਿਵ ਦੀ ਗੱਲ ਕੀਤੀ ਤੇ ਇੱਕ ਸਾਡੇ ਡਾਇਰੈਕਟਰ ਸਨ ਹੈਲਥ ਸਰਵਿਸਿਜ਼ ਦੇ ਰਿਟਾਇਰਡ, ਉਹਨਾਂ ਨੇ ਕਹਿਣਾ ਵੀ ਹਰ ਸਿੱਖ ਨੂੰ ਜੇ ਤੁਸੀਂ ਆਪਣੀ ਲੜਾਈ ਇਹਨਾਂ ਦੇ ਨਾਲ, ਹਿੰਦੂ ਤਵੀਆਂ ਨਾਲ, ਬ੍ਰਾਹਮਣਵਾਦੀਆਂ ਨਾਲ ਲੜਨੀ ਹੈ ਤੇ ਮਹਾਭਾਰਤ ਜ਼ਰੂਰ ਦੇਖੋ, ਕਿਉਂਕਿ ਉਹਨਾਂ ਨੇ ਉਹਨੂੰ ਬਹੁਤ ਲੰਬਾ ਚੌੜਾ ਸੀਰੀਅਲਾਈਜ਼ ਕਰਕੇ ਲੰਬਾ ਵਕਤ ਭਾਰਤੀ ਦੂਰਦਰਸ਼ਨ ਤੇ ਚਲਾਉਂਦੇ ਰਹੇ। ਉਹਨੇ ਕਿਹਾ ਵੀ ਇਸ ਤੋਂ ਤੁਹਾਨੂੰ ਅੰਦਾਜ਼ਾ ਹੋਏਗਾ ਵੀ ਕਿਸ ਲੈਵਲ ਦੇ ਇਹਨਾਂ ਦੇ ਦਾਅ ਪੇਚ ਨੇ, ਕਿਵੇਂ ਵੱਡੇ ਤੋਂ ਵੱਡੇ ਗੁਨਾਹ ਨੂੰ ਵੀ ਜਿਹੜਾ ਹੈ ਉਹ ਜਸਟੀਫਾਈ ਕਰ ਦਿੱਤਾ ਜਾਂਦਾ ਹੈ। ਔਰ ਜਿਸ ਨੂੰ ਨਹਿਰੂ ਨੇ ਆਪਣੇ ਇੱਕ ਕਪਲੇਟ ਦੇ ਵਿੱਚ ਹੀ ਉਹ ਬਿਆਨ ਕੀਤਾ ਸੀ ਕਿ ਬਾਤ ਐਸੀ ਕੀਜੀਏ ਹਰ ਬਾਤ ਕੇ 100 ਪਹਿਲੂ ਹੋਂ, ਕੋਈ ਪਹਿਲੂ ਤੋ ਰਹੇ ਬਾਤ ਬਦਲਨੇ ਕੇ लिए, ਕਿ ਵੀ ਤੁਸੀਂ ਇਸ ਕਿਸਮ ਦੀ ਗੱਲ ਕਰੋ ਔਰ ਜਦੋਂ ਕੋਈ ਤੁਹਾਨੂੰ ਉਸ ਦੇ ਉੱਤੇ ਚੈलेंज करे तो फिर तुसी कहो कि मैंने ऐसा तो नहीं कहा था, अगर ये कहा था तो इसका मतलब तो ये था। जो तुसी मुकरना ही है, पंजाबी च कहंदे ने मर गए तो मुकर गए दा की है, उन्हां दा की कीता जा सकदा। लेकिन इस नूं जे असी सिखना होए, ये मैं इसलिए भी ये कहंदा भी बहुत वार एक तबका साडा जिहड़ा रूहानीयत दे नाल बहुत ज़्यादा जुड़िया होया है, वो ये कहणगे कि जी अखीर जित सच दी हुंदी है। इस गल का ध्यान रहे कि ये जिहड़ी है कि जदों असी ये कहंदे हैं कूड़ नखुटै नानका ओढ़ सच रही, ये अल्टीमेट ट्रूथ है। रब दी दरगाह च उत्थे सच्चे ही सच निबड़ै, चुण वख कढै जजमालिया, थाए ना पायन कूड़ियार मूँह काले दोजक चालिया। रब दी दरगाह च सच दा जिहड़ी है वो जित हुंदी है। इस दुनिया दे विच जिस कूड़ ਨੂੰ, ਝੂਠ ਨੂੰ, ਫਾਲਸਹੁੱਡ ਨੂੰ ਤੁਸੀਂ ਚੈਲੰਜ ਨਹੀਂ ਕਰੋਗੇ ਤੇ ਫਿਰ ਕੂੜ ਫਿਰੇ ਪ੍ਰਧਾਨ ਵੇ ਲਾ ਲਓ। ਫਿਰ ਜਿਹੜਾ ਕੂੜ ਹੈ ਜਾਂ ਝੂਠ ਹੈ ਉਹ ਡੋਮੀਨੇਟ ਕਰਦਾ। ਔਰ ਹਿਊਮਨ ਹਿਸਟਰੀ 6-7 ਹਜ਼ਾਰ ਸਾਲ ਦੀ ਤੁਸੀਂ ਦੇਖ ਲਓ ਕਿ ਭਾਈ ਉਹ ਡੋਮੀਨੇਟ ਕੀਤਾ ਉਹਨਾਂ ਨੇ। ਜੇ ਤੁਸੀਂ ਇਹਨਾਂ ਬ੍ਰਾਹਮਣਵਾਦੀਆਂ ਦਾ ਹੀ ਦੇਖੋ, ਰਿਗਵੇਦ ਤੋਂ ਸ਼ੁਰੂ ਹੋਏ 4000 3500 ਸਾਲ ਪਹਿਲਾਂ ਕਿਵੇਂ ਆਪਣਾ ਝੂਠ ਜਿਹੜਾ ਹੈ ਉਹ ਕਿਵੇਂ ਪਰੋਸ ਰਹੇ ਨੇ। ਕਿਸੇ ਨੇ ਪਿੱਛੇ ਕਿਹਾ, ਉਹਨੇ ਕਿਹਾ ਕਿ ਜੀ ਦੁੱਧ ਦੀ ਬੋਟਲ ਨਾਲੋਂ ਜਿਹੜਾ ਗਊ ਮੂਤਰ ਹੈ ਉਹ ਮਹਿੰਗਾ ਵਿਕਦਾ, ਐਮਾਜ਼ੋਨ ਵੀ ਵੇਚ ਰਿਹਾ। ਇਹ ਹੈ ਜਿਨ੍ਹਾਂ ਦੀ ਨੈਰੇਟਿਵ ਨੂੰ ਜੋ ਕਰਨਾ ਤੁਸੀਂ ਕਹੀ ਜਾਓ ਜੀ। ਹੁਣ ਉਹ ਫਰਾਡੀਆ ਜਿਹਾ ਰਾਮਦੇਵ ਆਪ ਬਿਮਾਰੀਆਂ ਦਾ ਮਾਰਿਆ ਹੋਇਆ, ਕਿਵੇਂ ਉਹਨੇ ਮਲਟੀ-ਬਿਲੀਅਨ ਡਾਲਰ ਦੀ ਉਹਦੀ ਪਤੰਜਲੀ ਦੇ ਥੱਲੇ ਤੇ ਦੂਸਰੇ ਤੀਸਰੇ ਇੰਡਸਟਰੀ ਖੜੀ ਕਰਤੀ, ਇਹਦਾ ਇਹ ਵੀ ਇਲਾਜ ਹੈ, ਇਹਦਾ ਇਹ ਵੀ ਇਲਾਜ ਹੈ। ਸੋ ਕਹਿਣ ਦਾ ਮਤਲਬ ਇਹ ਹੈ ਕਿ ਹਾਂ, ਜਿਵੇਂ ਝੂਠ ਦੇ ਪੈਰ ਨਹੀਂ ਹੁੰਦੇ, ਝੂਠ ਜਿਹੜਾ ਇੱਕ ਝੂਠ ਨੂੰ ਲੁਕਾਉਣ ਲਈ 100 ਝੂਠ ਬੋਲਣੇ ਪੈਂਦੇ ਨੇ, ਇਹ ਅਕਸਰ ਅਸੀਂ ਫਰੇਜ਼ ਇਸਤੇਮਾਲ ਕਰਦੇ। ਪਰ ਜੇ ਝੂਠ ਜਿੰਨਾ ਮਰਜ਼ੀ ਵੱਡਾ ਹੋਏ, ਸੱਚ ਜੇ ਨੰਗੇ ਪੈਰੀ ਵੀ ਹੈ ਕੋਈ, ਪਰ ਉਹ ਸੱਚ ਜੇ ਨਿਕਲ ਕੇ ਉਹਨੂੰ ਚੈਲੰਜ ਕਰਦਾ ਤੇ ਫਿਰ ਉਸ ਫਾਲਸਹੁੱਡ ਦਾ ਜਿਹੜਾ ਉਹ ਖੜਾ ਕੀਤਾ ਕੁਲਬੂਤ ਹੈ ਉਹ ਡਿੱਗਦਾ ਹੈ। ਅਦਰਵਾਈਜ਼ ਜੇ ਤੁਸੀਂ ਚੈਲੰਜ ਨਹੀਂ ਕਰੋਗੇ ਤਾਂ ਫਿਰ ਉਹ ਉਹਨਾਂ ਦਾ ਪਾਰਟ ਚੱਲਦਾ। ਅਸੀਂ ਹੋਰ ਕੁਛ ਨਾ ਕਰ ਸਕਦੇ ਹੋਈਏ, ਹਾਲਾਂ ਕੁਛ ਵੀਰ ਪੈਣਾ ਇਹ ਵੀ ਕਹਿਣਗੇ ਕਿ ਜੀ ਜਿਹੜਾ ਹੈ ਉਹਨਾਂ ਦਾ ਇੰਨਾ ਪ੍ਰਚਾਰ ਹੈ, ਇਹ ਹੋਣਾ ਚਾਹੀਦਾ ਹੈ, ਸਾਡਾ ਅੰਗਰੇਜ਼ੀ ਦੇ ਵਿੱਚ ਵੀ ਪ੍ਰੋਗਰਾਮ ਹੋਣੇ ਚਾਹੀਦੇ ਨੇ ਔਰ ਉਹਨਾਂ ਦਾ ਬਹੁਤ ਕੁਝ ਹੋਣਾ ਚਾਹੀਦਾ। ਸਾਡਾ ਆਪਣਾ ਜਿਹੜਾ ਉਹ ਉਸ ਲੈਵਲ ਦੇ ਉੱਤੇ ਅਲ ਜਜ਼ੀਰਾ ਹੋਣਾ ਚਾਹੀਦਾ ਸਾਡਾ। ਲੇਕਿਨ ਅਸੀਂ ਇਹ ਵੀ ਦੇਖੀਏ ਕਿ ਵੀ ਜਿਹੜੇ ਇਸ ਪਾਸੇ ਤੁਰੇ ਹੋਏ ਨੇ ਉਹਨਾਂ ਨੂੰ ਕਿੰਨੀ ਕੁ ਸਪੋਰਟ ਹੁੰਦੀ ਹੈ ਜਦੋਂ। ਔਰ ਗੱਲ ਇਕੱਲੀ ਇਹ ਨਹੀਂ ਹੈ, ਮੈਂ ਬਹੁਤ ਵਾਰ ਇਹ ਦੇਖਦਾ ਔਰ ਮੈਂ ਈਵਨ ਪਾਕਿਸਤਾਨੀ 1-2 ਚੈਨਲਸ ਵਾਲੇ ਵੀ ਉਹ ਜਦੋਂ ਵਿਚਾਰੇ ਕੋਈ ਸਿਧਾਂਤਕ ਇਸ਼ੂ ਦੀ ਗੱਲ ਕਰਦੇ ਨੇ ਉਹ ਕਹਿਣਗੇ ਕਿ ਜੇ ਵਿਊਅਰਸ਼ਿਪ ਹੀ ਉੱਡ ਜਾਂਦੀ ਹੈ, ਲੋਕਾਂ ਦੀ ਦਿਲਚਸਪੀ ਨਹੀਂ ਹੈ, ਚਲੰਤ ਜਿਹਾ ਪਾਰਟ ਹੀ ਹੁੰਦਾ ਨਾ। ਹੁਣ ਜਿਵੇਂ ਕੱਲ੍ਹ ਅਸੀਂ ਕਾਮਾਗਾਟਾ ਮਾਰੂ, ਜਿਸ ਦਾ ਅਸਲੀ ਨਾਂ ਗੁਰੂ ਨਾਨਕ ਜਹਾਜ਼
ਰੱਖਿਆ। ਔਰ ਸਾਡੇ ਵੀਰ ਡਾਕਟਰ ਗੁਰਿੰਦਰ ਸਿੰਘ ਗਰੇਵਾਲ ਕਾਰਡੀਓਲੋਜਿਸਟ ਨੇ ਟਰੇਸੀ ਤੋਂ, ਉਹਨਾਂ ਨੇ ਮੈਨੂੰ ਕਰੈਕਟ ਕੀਤਾ ਕਿ ਗੁਰਦਿੱਤ ਸਿੰਘ ਸਰਹਾਲੀ ਨੇ ਜਹਾਜ਼ ਖਰੀਦਿਆ ਨਹੀਂ ਸੀ, ਲੀਜ਼ ਤੇ ਲਿਆ ਸੀ, ਜਾਪਾਨੀ ਕੰਪਨੀ ਸੀ ਨਾ, ਜ਼ਰੂਰ ਗੁਰੂ ਨਾਨਕ ਜਹਾਜ਼ ਰੱਖਿਆ। ਅਸੀਂ ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦੇ। ਪਰ ਮੈਂ ਦੇਖ ਰਿਹਾ ਸੀ ਕਿ ਇੰਨੇ ਘੱਟ ਲੋਕਾਂ ਨੇ ਉਹਨੂੰ ਦੇਖਿਆ। ਹੁਣ ਇੰਨੀ ਵੱਡੀ ਗੱਲ, ਕਿਉਂਕਿ ਸਾਡਾ ਮਕਸਦ ਇਹ ਹੁੰਦਾ ਹੈ ਕਿ ਜਿਹੜੀ ਬੀਤੇ ਦੀ ਹਿਸਟਰੀ ਹੈ ਉਸ ਨੂੰ ਕਰੰਟ ਦੇ ਨਾਲ ਵੀ ਜਿਹੜਾ ਜੋੜ ਕੇ ਦੇਖਣਾ ਹੈ ਵੀ ਇਹਨਾਂ 111 ਸਾਲਾਂ 'ਚ ਸਰੀ ਦੀ ਸਿਟੀ ਕੌਂਸਲ ਜਿਹੜੀ ਹੈ ਇਸ ਦਿਨ ਨੂੰ ਗੁਰੂ ਨਾਨਕ ਜਹਾਜ਼ ਰਿਮੈਂਬਰੈਂਸ ਡੇ ਦੇ ਤੌਰ ਤੇ ਰੈਕਗਨਾਈਜ਼ ਕਰਦੀ ਹੈ। ਹਾਲਾਤ ਸਾਡੇ ਉਸ ਕੈਨੇਡਾ ਦੀ ਧਰਤੀ ਦੇ ਉੱਤੇ, ਜਿਸ ਵੈਨਕੂਵਰ ਦੀ ਧਰਤੀ ਤੇ ਉਹ ਜਹਾਜ਼ ਨੂੰ ਮਹੀਨਿਆਂ ਬਾਅਦ ਰੋਕਿਆ ਗਿਆ, ਭੇਜਿਆ ਗਿਆ, ਬਜ ਘਾਟ ਦੇ ਕੰਢੇ ਤੇ ਜਿਹੜਾ ਉਹ ਸ਼ਹੀਦ ਕੀਤੇ ਗਏ 19 ਤੋਂ ਜ਼ਿਆਦਾ ਜਿਹੜੇ ਉਸ ਦੇ ਮੁਸਾਫਰ ਸਨ। ਲੇਕਿਨ ਇੱਕ ਵੱਡੇ ਤਬਕੇ ਦਾ ਉਸ 'ਚ ਕੋਈ ਇੰਟਰਸਟ ਨਹੀਂ। ਫਿਰ ਇਹੀ ਨਹੀਂ, ਕਈਆਂ ਨੂੰ ਇਵੇਂ, ਇੱਕ ਸਾਡਾ ਵੀਰ ਲਗਾਤਾਰ ਜਦੋਂ ਅਸੀਂ ਯੂਕੇ ਦੀ ਗੱਲ ਕੀਤੀ ਕਿ ਭਾਈ ਜਿਹੜੀ ਸਿੱਖ ਫੈਡਰੇਸ਼ਨ ਯੂਕੇ ਹੈ ਜਾਂ ਸਿੱਖ ਸੰਸਥਾਵਾਂ ਗੁਰਦੁਆਰੇ ਨੇ, ਉਹ ਮੰਗ ਕਰ ਰਹੇ ਨੇ ਕਿ ਭਾਈ ਇਹ ਜਿਹੜਾ ਲੇਬਰ ਪਾਰਟੀ ਨੇ ਪ੍ਰੋਮਿਸ ਕੀਤਾ ਸੀ ਕਿ ਜਦੋਂ ਉਹਨਾਂ ਦੀ ਹਕੂਮਤ ਬਣੀ, ਇਨ ਰਾਈਟਿੰਗ ਨੇ ਉਹਨਾਂ ਦੀਆਂ ਸਟੇਟਮੈਂਟ, ਇਨਕਲੂਡਿੰਗ ਉਹਨਾਂ ਦੇ ਪ੍ਰਾਈਮ ਮਿਨਿਸਟਰ ਦਾ ਜਿਹੜਾ ਉਦੋਂ ਲੀਡਰ ਆਫ ਦਾ ਆਪੋਜੀਸ਼ਨ ਸੀ, ਕਿ ਅਸੀਂ ਇੱਕ ਜੱਜ ਬੇਸਡ ਇਨਕੁਆਇਰੀ ਜਿਹੜੀ ਆ ਉਹ ਕਰਾਂਗੇ ਕਿ ਜੂਨ 84 ਦੇ ਘੱਲੂਘਾਰੇ ਮੌਕੇ ਬ੍ਰਿਟਿਸ਼ ਹਕੂਮਤ ਦਾ ਕੀ ਰੋਲ ਸੀ। ਉਹ ਵੀਰ ਲਗਾਤਾਰਤਾ ਨਾਲ ਲਿਖਦਾ, ਛੱਡੋ ਜੀ ਉਹ ਇਨਕੁਆਇਰੀਆਂ ਬਾਅਦ 'ਚ ਹੋਣਗੀਆਂ, ਇਹਨਾਂ ਤੋਂ ਪਹਿਲਾਂ ਖਾਲਿਸਤਾਨ ਦੀ ਹਮਾਇਤ ਕਰਵਾ। ਉਹ ਭਾਈ ਜੇ ਉਹ ਦੁਸ਼ਮਣ ਦਾ ਸਾਥ ਬਣੇ 40-41 ਸਾਲ ਪਹਿਲਾਂ, ਤੇ ਉਹ ਸੱਚ ਸਾਹਮਣੇ, ਰਾਦਰ ਇਸ ਸੱਚ ਨੂੰ ਸਾਹਮਣੇ ਲਿਆਉਣ ਦੇ ਲਈ ਜੇ ਕੋਈ ਐਫਰਟ ਹੋਏਗਾ ਤੇ ਅੱਗੋਂ ਲਈ ਉਹਨਾਂ ਨੂੰ ਹੋਏਗਾ ਵੀ ਕੌਮ ਜਾਗਦੀ ਹੈ। ਐਵੇਂ ਨਹੀਂ ਹੈ ਕਿ ਤੁਸੀਂ ਆਪਣੇ ਜਿਹੜਾ ਉਹ ਸਿੱਖਾਂ ਦੇ ਇੰਟਰਸਟ ਨੂੰ ਜਸਟ ਇੱਕ ਮਾਈਨੋਰਿਟੀ ਕਮਿਊਨਿਟੀ ਨਾਲ ਜੋੜ ਕੇ ਤੁਸੀਂ ਆਪਣੀਆਂ ਟ੍ਰੇਡ ਡੀਲਸ ਵੀ ਕਰੋ ਔਰ ਆਪਣਾ ਦੂਸਰਾ ਵੀ ਕਰੋ। ਔਰ ਕਈ ਚੀਜ਼ਾਂ ਦੀ ਜਿਹੜੀ ਸੂਖਮਤਾ ਹੈ ਉਹ ਸਾਡੇ ਵੀਰ ਭੈਣਾਂ ਸਮਝਣ। ਜਿਵੇਂ ਕੱਲ੍ਹ ਜਾਂ ਕਿਸੇ ਨੇ ਲਿਖਿਆ ਕਿ ਜੀ ਜਿਹੜਾ ਤੁਸੀਂ ਨਮੋ ਨਵੇਂ ਕਹਿੰਦੇ ਹੋ, ਇਹ ਨਾ ਕਹੋ ਤੁਸੀਂ, ਕਿਉਂਕਿ ਇਹਨਾਂ ਨਾਲ ਸਾਡਾ ਕੀ ਸੰਬੰਧ। ਉਹ ਪਹਿਲਾਂ ਤੁਸੀਂ ਸੁਣ ਤਾਂ ਲਓ, ਜਦੋਂ ਅਸੀਂ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਲਫ਼ਜ਼ ਕਹਿੰਦੇ ਹਾਂ, ਇਹ ਉਹਨਾਂ ਦੇ ਉਸ ਕਨਸੈਪਟ ਨੂੰ ਜਾਂ ਉਹਨਾਂ ਦੇ ਉਸ ਥਾਟ ਨੂੰ ਭੰਨਣ ਲਈ ਹੈ ਜਿਹਦੇ 'ਚੋਂ ਭਾਰਤ ਨੂੰ ਇੱਕ ਰਾਸ਼ਟਰ ਔਰ ਜਿਹੜਾ ਹਰ ਉਸ ਇੰਡਸ ਦਰਿਆ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਹਰ ਇੱਕ ਨੂੰ ਜਿਹੜਾ ਉਹ ਹਿੰਦੂ ਕਹਿ ਕੇ ਸੰਬੋਧਨ ਕਰਦੇ ਨੇ। ਕੁਛ ਚੀਜ਼ਾਂ ਦੀ ਹੁਣ ਜੇ ਅਸੀਂ ਬਿਲਕੁਲ ਹੀ, ਔਰ ਇੱਕ ਦੋ ਵੀਰਾਂ ਨੂੰ ਇਹ ਵੀ ਹੈ ਕਿ ਜੀ ਤੁਸੀਂ ਹਰਦੀਪ ਸਿੰਘ ਨਿੱਜਰ ਦਾ ਜ਼ਿਕਰ ਕੀਤਾ, ਦੂਜਾ ਹੁਣ ਤੁਸੀਂ ਇਹ ਨਹੀਂ ਕਿਹਾ ਕਿ ਜੀ ਉਹ ਖਾਲਿਸਤਾਨ ਰੈਫਰੈਂਡਮ ਦਾ ਚੇਅਰਪਰਸਨ ਸੀ। ਉਹ ਭਾਈ ਸਾਰੀ ਸਾਡੀ ਜਿਹੜੇ ਪ੍ਰੋਗਰਾਮ ਹੁੰਦੇ ਨੇ ਉਹ ਕੋਈ ਇੱਕ ਪਾਰਟੀ ਜਾਂ ਇੱਕ ਸੰਸਥਾ ਬੇਸਡ ਨਹੀਂ ਹੁੰਦੇ। ਹੋ ਸਕਦਾ ਕਈ ਵਾਰ ਕੋਈ ਚੀਜ਼ ਓਵਰਲੁੱਕ ਹੋ ਜਾਂਦੀ ਹੋਏ, ਲੇਕਿਨ ਅਸੀਂ ਇਸ ਪਲੇਟਫਾਰਮ ਤੋਂ ਹਰ ਉਸ ਪੰਥ ਪ੍ਰਸਤ ਐਕਟੀਵਿਟੀ ਨੂੰ ਰੈਕਗਨਾਈਜ਼ ਕਰਦੇ ਹਾਂ, ਹਰ ਉਸ ਸੰਸਥਾ ਨੂੰ ਰੈਕਗਨਾਈਜ਼ ਕਰਦੇ ਹਾਂ। ਅਸੀਂ ਕਿਸੇ ਦੇ ਪੇਡ EMPLOYE ਨਹੀਂ ਹੈ ਕਿ ਭਾਈ ਅਸੀਂ ਕਿਸੇ ਇੱਕ ਦੇ ਹੀ ਸਿਫਤ ਕਰਨਾ। ਹਾਲਾਂ ਸਾਡੇ ਵੀਰ ਜਿਵੇਂ ਅੱਜ ਸਤਪਾਲ ਸਿੰਘ ਪਰੇਵਾਲ ਕਹਿਣ ਲੱਗੇ ਕਿ ਤੁਸੀਂ ਜਦੋਂ ਸਪਾਂਸਰਸ ਦਾ ਨਾਂ ਲੈਂਦੇ ਉਹਨਾਂ ਨੂੰ ਜ਼ਿਆਦਾ ਟਾਈਮ ਦਿੰਦੇ ਹੋ ਉਹਨਾਂ ਦੇ। ਮੈਂ ਕਿਹਾ ਭਾਈ ਜਿਹੜੇ ਕਿੰਨੇ ਮਿਲੀਅਨ ਸਿੱਖ ਨੇ, 5 ਮਿਲੀਅਨ ਅਸੀਂ ਬਾਹਰ ਕਹਿੰਦੇ ਉਹਨਾਂ ਚੋਂ ਕਿੰਨਿਆਂ ਕੁ ਦਾ ਧਿਆਨ ਹੈ ਕਿ ਸਾਡੇ ਮੀਡੀਆ 'ਚ ਵੀ ਹੋਣਾ ਚਾਹੀਦਾ। ਮੈਂ ਕਿਹਾ ਮੈਨੂੰ ਇਹ ਲੱਗਦਾ ਹੁੰਦਾ ਕਿ ਅਸੀਂ ਪਰਸਨਲੀ ਉਹ ਕਰਦੇ ਜਿਹੜਾ ਗੁਰਸਿੱਖ ਵੀਰ ਭੈਣ ਇਸ ਸਭ ਦੇ ਬਾਵਜੂਦ ਕਿ ਇੰਨਾ ਕੁਛ ਹੋਰ ਅਰਾਊਂਡ ਹੈ, ਸਿਰਫ ਉਹਨਾਂ ਨੂੰ ਹੀ ਇਹ ਸਮਝ ਹੈ ਤੇ ਉਹਨਾਂ ਨੂੰ ਵਕਤ ਦੇਣਾ ਜਾਂ ਉਹਨਾਂ ਦੇ ਲਈ ਜਿਹੜੇ ਐਪਰੀਸ਼ੀਏਸ਼ਨ ਦੇ ਲਫ਼ਜ਼ ਕਹਿਣੇ, ਇਹ ਖੁਸ਼ਾਮਦ ਨਹੀਂ ਹੈ। ਇਹ ਜਿਹੜਾ ਉਹ ਰਾਈਟਲੀ ਐਪਰੀਸ਼ੀਏਸ਼ਨ ਹੈ। ਔਰ ਜ਼ਾਹਰ ਹੈ ਇਹ ਵੀ ਹੁੰਦਾ ਕਿ ਭਾਈ ਦੂਸਰਿਆਂ ਨੂੰ ਵੀ ਜਿਹੜਾ ਇਸ ਤੋਂ ਇੱਕ ਜਿਹੜਾ ਉਹ ਮੋਟੀਵੇਸ਼ਨ ਹੁੰਦੀ ਹੈ ਕਿ ਭਾਈ ਅਸੀਂ ਵੀ ਆਪਣਾ ਰੋਲ ਅਦਾ ਕਰੀਏ। ਸੋ ਕਹਿਣ ਦਾ ਮਤਲਬ ਇਹ ਹੈ ਵੀ ਕਈ ਵਾਰ ਜਿਹੜੀ ਵੱਡੀ ਖੇਡ ਹੈ ਜੇ ਉਸ ਨੂੰ ਸਮਝਣ ਦੀ ਥਾਂ ਤੇ ਅਸੀਂ ਕਿਸੇ ਪਰਸਨ ਨਾਲ ਫਿਕਸਡ ਹੁੰਦੇ ਹਾਂ, ਇੱਕ ਧਿਰ ਨਾਲ ਫਿਕਸਡ ਹੁੰਦੇ ਹਾਂ। ਤੇ ਮੇਰੇ ਲਈ ਘੱਟੋ ਘੱਟ ਮੈਂ ਇਹ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦਾ ਕਿ ਇਸ 40-41 ਸਾਲ ਦੇ ਸਫ਼ਰ 'ਚ ਜੂਨ 84 ਤੋਂ ਬਾਅਦ ਹਾਲਾਂ ਰੋਲ ਪੰਜਾਬ 'ਚ ਹੁੰਦਿਆਂ ਸਾਡਾ ਪਹਿਲਾਂ ਵੀ ਉਸ ਤੋਂ ਅਰਲੀ 80s 'ਚ ਹੀ ਸ਼ੁਰੂ ਹੋ ਜਾਂਦਾ। ਕਦੇ ਵੀ ਮੈਂ ਇਸ ਨੂੰ ਕਿਸੇ ਦੇ ਨਾਲ, ਕਿਸੇ ਬੰਦੇ ਦੇ ਨਾਲ ਅਸੀਂ ਨਹੀਂ ਜੁੜੇ ਹੋਏ। ਉਹ ਤਾਂ ਭਾਈ ਗੁਰਦਾਸ ਜੀ ਦੇ ਇਹ ਲਫ਼ਜ਼ ਯਾਦ ਦਹਾਨੀ ਕਰਵਾਉਂਦੇ ਨੇ ਕਿ ਮਨਮੁਖ ਹੋਏ ਬੰਦੇ ਦਾ ਬੰਦਾ। ਸਾਡੀ ਪ੍ਰਤੀਤ
ਪ੍ਰੀਤ ਅਕਾਲ ਪੁਰਖ ਨਾਲ ਹੈ, ਗੁਰੂ ਨਾਲ ਹੈ, ਗੁਰੂ ਪੰਥ ਨਾਲ ਹੈ। ਔਰ ਕੌਮੀ ਘਰ ਖਾਲਿਸਤਾਨ ਦੀ ਕਾਇਮੀ ਲਈ ਜਿਹੜਾ ਵੀ ਜਿੱਥੇ ਜਿਹੜਾ ਜੋ ਰੋਲ ਅਦਾ ਕਰਦਾ ਹੈ। ਔਰ ਈਵਨ ਜਦੋਂ ਜੁਝਾਰੂ ਲਹਿਰ ਦੀ ਨੁਮਾਇੰਦਗੀ ਕਰਦੀ ਪੰਥਕ ਕਮੇਟੀ, 4 ਜੁਝਾਰੀ ਜਥੇਬੰਦੀਆਂ, ਉਹਨਾਂ ਦੀ ਜਿਹੜੀ ਹੈ ਅਸੀਂ ਇੱਕ ਪੋਲੀਟੀਕਲ ਆਵਾਜ਼ ਬਣੇ ਖਾਲਿਸਤਾਨ ਅਫੇਅਰ ਸੈਂਟਰ ਦੇ ਥੱਲੇ। ਉਦੋਂ ਵੀ ਉਹਨਾਂ ਦੇ ਆਪਸੀ ਕਈ ਵਾਰੀ ਜੋੜ, ਕਈ ਵਾਰੀ ਵਿਛੋੜ ਔਰ ਇੱਕ ਦੂਸਰੇ ਪ੍ਰਤੀ, ਲੇਕਿਨ ਕੋਈ ਵੀ ਇਹਨਾਂ ਸਾਰੇ 1991 ਤੋਂ ਜਦੋਂ ਅਸੀਂ ਸੇਵਾ ਇੱਥੇ ਲਈ, ਕੋਈ ਇਹ ਨਹੀਂ ਕਹਿ ਸਕਦਾ ਕਿ ਅਸੀਂ ਕਿਸੇ ਇੱਕ ਨੂੰ ਕਦੇ ਕਿਸੇ ਬਾਰੇ ਕੋਈ ਕ੍ਰਿਟਿਸਿਜ਼ਮ ਕੀਤਾ ਹੋਏ। ਹਾਲਾਂਕਿ ਬਹੁਤ ਕੁਝ ਅਸੀਂ ਆਪਣੇ ਤੇ ਲਿਆ, ਪਰ ਸਾਨੂੰ ਹਮੇਸ਼ਾ ਇਹ ਲੱਗਦਾ ਰਿਹਾ ਕਿ ਵੀ ਜੇ ਇਸੇ ਕੰਮ 'ਚ ਹੀ ਪੈ ਗਏ ਕਿ ਕਿਹਦੀ ਸਿਫਤ ਕਰਨੀ ਹੈ ਤੇ ਕਿਹਦਾ ਜਿਹੜਾ ਵਿਰੋਧ ਕਰਨਾ ਹੈ, ਤੇ ਤੁਸੀਂ ਆਪਣੇ ਜਿਹੜਾ ਕ੍ਰਿਟਿਸਿਜ਼ਮ ਨੂੰ ਹੀ ਕਾਊਂਟਰ ਕਰਨ ਤੇ ਲੱਗੇ, ਫਿਰ ਕੋਈ ਹੋਰ ਕੰਮ ਨਹੀਂ ਹੋ ਸਕਦਾ। ਸੋ ਅਸੀਂ ਅਗੇਨ ਵੀਰ ਸੁਖਮਿੰਦਰ ਸਿੰਘ ਸੰਧੂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਕੱਲ੍ਹ ਦਾ ਸਾਡਾ ਲੀਡ ਸੈਗਮੈਂਟ ਵੀ ਸੀ ਕਿ ਮੋਦੀ ਦੀ ਵਿਜ਼ਿਟ ਤੋਂ ਪਹਿਲਾਂ ਜਿਵੇਂ ਔਰ ਮੈਂ ਕੋਟ ਕੀਤਾ ਸੀ ਕਿ ਵੀ ਭਾਰਤੀ ਹਕੂਮਤ ਬਿਲਕੁਲ ਉਸ ਨੈਪੋਲੀਅਨ ਦੇ ਇਸ ਕਥਨ ਦੇ ਉੱਤੇ ਐਕਟ ਕਰ ਰਹੀ ਹੈ ਜਿਹਦੇ 'ਚ ਉਹਨੇ ਕਿਹਾ ਸੀ ਕਿ ਦ ਬੈਸਟ ਫਾਰਮ ਆਫ ਡਿਫੈਂਸ ਇਜ਼ ਅਟੈਕ ਐਂਡ ਅਟੈਕ ਐਂਡ ਅਟੈਕ। ਔਰ ਉਹਨਾਂ ਨੂੰ ਇਹ ਪਤਾ ਹੈ ਕਿ ਵੀ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਲਈ ਜ਼ਿੰਮੇਵਾਰ ਨੇ। ਉਹਨਾਂ ਨੇ ਜੋ ਕੁਝ ਪਾਕਿਸਤਾਨ 'ਚ 6 ਮਈ 2023 ਨੂੰ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ, 15 ਜੂਨ 2023 ਨੂੰ ਬਰਮਿੰਗਮ ਦੇ ਵਿੱਚ ਭਾਈ ਅਵਤਾਰ ਸਿੰਘ ਖੰਡਾ, ਜਿਨ੍ਹਾਂ ਬਾਰੇ ਹੁਣ ਇਹ ਕਲੀਅਰ ਹੀ ਹੁੰਦਾ ਜਾਂਦਾ ਵੀ ਉਹਨਾਂ ਨੂੰ ਕਿਵੇਂ ਇੱਕ ਕੈਮੀਕਲ ਦੇ ਰਾਹੀਂ ਮਾਰਿਆ ਗਿਆ ਉਹਨਾਂ ਜਿਹੜਾ। ਔਰ 18 ਜੂਨ 2023 ਨੂੰ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ। ਔਰ ਅਮਰੀਕਾ ਦੇ ਵਿੱਚ ਜੂਨ ਦੇ ਮਹੀਨੇ 'ਚ ਜਿਹੜਾ ਗੁਰਬਤਵੰਤ ਸਿੰਘ ਪੰਨੂ ਮਰਡਰ ਪਲਾਟ ਜਿਹੜਾ ਆਲਮੋਸਟ ਐਗਜ਼ੀਕਿਊਟ ਹੋਣ ਤੱਕ ਪਹੁੰਚ ਗਿਆ ਸੀ, ਪਰ ਕਿਉਂਕਿ ਅੰਡਰ ਕਵਰ ਏਜੰਟ ਦੇ ਨਾਲ ਹੀ ਉਹ ਡੀਲ ਕਰ ਰਹੇ ਸੀ, ਉਹਨੂੰ ਫਾਈਲ ਕੀਤਾ ਗਿਆ। ਇਹ ਸਾਰੇ ਨੇ। ਔਰ ਫਿਰ ਇਹਨਾਂ ਦੀਆਂ ਇੰਟੈਲੀਜੈਂਸ ਏਜੰਸੀਆਂ 5 ਮੁਲਕਾਂ ਦੀਆਂ ਜਿਹੜੀਆਂ 5 ਆਈਜ਼ ਕੰਟਰੀਜ਼ ਦੇ ਥੱਲੇ ਉਹਨਾਂ ਦੀ ਸ਼ੇਅਰਿੰਗ ਆਫ ਇਨਫੋਰਮੇਸ਼ਨ, ਇਹ ਸਾਰਾ ਪਾਰਟ ਜਿਹੜਾ ਹੈ ਇਸ ਨੇ ਇੰਡੀਆ ਨੂੰ ਐਜ਼ ਏ ਰੌਕ ਸਟੇਟ ਦੁਨੀਆ ਦੇ ਸਾਹਮਣੇ ਨੰਗਿਆ ਕੀਤਾ। ਔਰ ਦੂਸਰੇ ਪਾਸੇ ਅਸੀਂ ਇਹ ਵੀ ਦੇਖਦੇ ਹਾਂ ਕਿ ਵੀ ਭਾਰਤ ਖਾਸ ਤੌਰ 'ਤੇ ਜਦੋਂ ਤੋਂ ਪ੍ਰੈਜ਼ੀਡੈਂਟ ਟਰੰਪ ਆਲਮੋਸਟ ਉਹਨਾਂ ਨੇ ਸਹੁੰ ਚੁੱਕੀ ਹੈ, ਔਰ ਬੇਸ਼ੱਕ ਇਸ ਦੀ ਸ਼ੁਰੂਆਤ ਟੈਰਿਫ ਵਾਰਫੇਅਰ ਦੇ ਥੱਲੇ ਹੀ ਹੋਈ ਭਾਰਤ ਨਾਲ ਸੰਬੰਧਾਂ ਬਾਰੇ, ਪਰ ਹੌਲੀ ਜੋ ਭਾਰਤ ਦਾ ਰਵੱਈਆ ਯੂਕਰੇਨ ਦੇ ਮੁੱਦੇ ਦੇ ਉੱਤੇ ਔਰ ਰੂਸ ਪ੍ਰਤੀ ਵਪਾਰਕ ਆਰਥਿਕ ਤੌਰ ਦੇ ਉੱਤੇ ਉਹਨੂੰ ਜਿਹੜਾ ਉਹ ਲਾਈਫ ਜੈਕਟ ਦੇਣਾ ਹੈ ਕਿ ਉਹਨਾਂ ਤੋਂ ਆਇਲ ਬਾਏ ਕਰਕੇ ਪ੍ਰੋਸੈਸ ਕਰਕੇ ਵੇਚਣਾ, ਖੁਦ ਵੀ ਪ੍ਰੋਫਿਟ ਬਣਾਉਣਾ, ਉਹਦੀ ਇਕਨੋਮੀ ਨੂੰ ਵੀ ਚੱਲਦੇ ਰੱਖਣਾ ਹੈ। ਇਸ ਸਾਰੇ ਦੇ ਥੱਲੇ ਵੀ ਅਮਰੀਕਾ ਦੇ ਵਿੱਚ ਜ਼ਾਹਰ ਹੈ ਵੀ ਜਿਹੜੀ ਇਹਨਾਂ ਦੀ ਅੱਜ ਤੋਂ ਲਗਭਗ 2.5 ਦਹਾਕੇ ਪਹਿਲਾਂ 25 ਸਾਲ ਪਹਿਲਾਂ ਜੇ ਰਫਲੀ ਕਹਿਣਾ ਹੋਏ, ਹਾਲਾਂਕਿ 9/11 ਤੋਂ ਪਹਿਲਾਂ ਇਹਨਾਂ ਦਾ ਸ਼ੁਰੂ ਹੋ ਗਿਆ ਸੀ ਪ੍ਰੋ ਇੰਡੀਆ ਲਾਈਨ ਅਮਰੀਕਨ ਨੀਤੀ ਘਾੜਿਆਂ ਦੀ, ਪਰ 9/11 ਤੋਂ ਬਾਅਦ ਜੂਨੀਅਰ ਬੁਸ਼ ਦੇ ਵੇਲੇ ਪੂਰੀ ਤਰ੍ਹਾਂ ਝੁਕੇ। ਉਸ ਨੀਤੀ ਦੇ ਉੱਤੇ ਵੀ ਜਿਹੜਾ ਅਮਰੀਕਾ ਨੇ ਪੌਜ਼ ਲਾ ਦਿੱਤਾ ਹੈ, ਉਹਨਾਂ ਨੇ ਰੀਐਵੈਲੂਏਟ ਕਰਨਾ ਸ਼ੁਰੂ ਕੀਤਾ ਹੈ। ਔਰ ਪਾਕਿਸਤਾਨ ਦੇ ਨਾਲ ਜਿਹੜੀ ਗਰਮਜੋਸ਼ੀ ਔਰ ਭਾਰਤ ਪ੍ਰਤੀ ਬਿਲਕੁਲ ਕੱਲਾ ਕੋਲਡ ਸ਼ੋਲਡਰ ਹੀ ਨਹੀਂ, ਜਿਵੇਂ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਕਿ ਉਹਨਾਂ ਦੀ ਲੀਡਰ ਆਫ ਦਾ ਆਪੋਜੀਸ਼ਨ ਕਾਂਗਰਸ ਨੇ ਕਿਹਾ ਕਿ ਜਿਹੜਾ ਟਰੰਪ ਮਿਸਲ 24ਵੀਂ ਵਾਰ ਫਾਇਰ ਹੋਈ ਹੈ ਔਰ ਮੋਦੀ ਔਰ ਦੂਜੇ ਬਿਲਕੁਲ ਉਹਨਾਂ ਨੂੰ ਸੱਪ ਸੁੰਘਿਆ ਹੋਇਆ ਵੀ ਉਹ ਬੋਲਣ ਦਾ ਨਾਂ ਨਹੀਂ ਲੈਂਦੇ। ਹੁਣ ਇਸ ਸਾਰੇ ਦੇ ਚੱਲਦਿਆਂ ਹੀ ਜਿਹੜਾ ਕਿਉਂਕਿ ਟ੍ਰੇਡ ਡੀਲ ਵੀ ਮਿਨੀ ਟ੍ਰੇਡ ਡੀਲ ਵੀ ਅਜੇ ਸਾਈਨ ਨਹੀਂ ਹੋ ਸਕੀ, ਔਰ ਇਹ ਸਾਹਮਣੇ ਆ ਰਿਹਾ ਕਿ ਵੀ ਉਸ ਦੇ ਵਿੱਚ ਵੱਡਾ ਡੈਡਲੌਕ ਹੈ। ਔਰ ਇਸ ਪਿਛੋਕੜ ਦੇ ਵਿੱਚ ਮੋਦੀ ਦਾ ਯੂਕੇ ਦਾ ਦੌਰਾ, ਹਾਲਾਂਕਿ ਉਹਨਾਂ ਦੇ ਨਾਲ ਵੀ ਟ੍ਰੇਡ ਡੀਲ ਪਿਛਲੀ ਸਰਕਾਰ ਵੇਲੇ ਰਿਸ਼ੀ ਸੁਨਕ ਦੇ ਜਾਂ ਉਸ ਤੋਂ ਪਹਿਲਾਂ ਦੀ ਨੈਗੋਸ਼ੀਏਟ ਹੋ ਰਹੀ ਸੀ, ਪਰ ਇਸ ਸਾਰੇ ਜੋ ਅਮਰੀਕਾ ਦਾ ਮਾਹੌਲ ਹੈ ਇਸ ਵੇਲੇ ਉਹਦੇ ਚੱਲਦਿਆਂ ਇਹ ਮੈਨੂੰ ਲੱਗਦਾ ਹੈ ਕਿ ਵੀ ਦੋਨਾਂ ਹੀ ਮੁਲਕ, ਯੂਕੇ ਵੀ ਬੜਾ ਕੀਨ ਸੀ ਕਿਉਂਕਿ ਉਹ ਲੇਬਰ ਗਵਰਨਮੈਂਟ ਦੇ ਪੱਲੇ ਕੋ ਬਹੁਤਾ ਕੁਛ ਨਹੀਂ ਹੈ, ਬਹੁਤ ਸਾਰੇ ਫਰੰਟਸ ਤੇ ਫੇਲਿਅਰ ਹੈ ਉਹਨਾਂ ਦੀ, ਤੇ ਉਹ ਵੀ ਕੁਝ ਦਿਖਾਉਣਾ ਚਾਹੁੰਦੇ ਸੀ ਵੀ ਅਸੀਂ ਅਚੀਵ ਕੀਤਾ, ਲੇਕਿਨ ਉਹਦੇ ਨਾਲੋਂ ਜ਼ਿਆਦਾ ਮੋਦੀ ਨੂੰ ਇਹ ਲੋੜ ਸੀ। ਔਰ ਅੱਜ ਹੀ ਜਦੋਂ ਡਾਕਟਰ ਚੀਮਾ ਨਾਲ, ਇਖਤਾਰ ਕਰਾਮਤ ਚੀਮਾ ਨਾਲ ਯੂਕੇ 'ਚ ਗੱਲ ਹੋ ਰਹੀ ਸੀ, ਤੇ ਮੈਂ ਕਿਹਾ ਜੀ ਤੁਹਾਡੇ ਮਹਿਮਾਨ ਆਇਆ ਹੋਇਆ ਜਾਂ ਦੂਜੇ, ਉਹਨਾਂ ਨੇ ਉਹ ਜਿਹੜਾ ਅੰਦਾਜ਼ ਹੈ ਲਾਹੌਰੀ, ਉਹਨਾਂ ਨੇ ਕਿਹਾ ਜੀ ਉਹ ਇਹ ਵਲਾਇਤ ਵਾਲੇ ਤੇ ਅਮਰੀਕਾ ਵਾਲਿਆਂ ਦੀ ਆਪਸੀ ਸਾਂਝ ਹੁੰਦੀ ਹੈ, ਕਹਿੰਦਾ ਵੀ ਮੋਦੀ ਨੂੰ ਬਹੁਤ ਰਵਾਇਆ ਟਰੰਪ ਨੇ, ਤੇ ਹੁਣ ਉਹ ਇਹ ਅਥਰੂ ਪੂੰਝ ਰਹੇ ਨੇ ਮਾੜਾ ਮੋਟਾ ਕਿ ਵੀ ਕੋਈ ਗੱਲ ਨਹੀਂ। ਦੂਜਾ ਮੈਂ ਕਿਹਾ ਜੀ ਇਹ ਬਿਲਕੁਲ ਤੁਸੀਂ ਠੀਕ ਕਿਹਾ
ਕਿ ਜੇ ਤੁਸੀਂ ਅਮਰੀਕਾ UK ਦੀ ਪੋਸਟ ਸੈਕੰਡ ਵਰਲਡ ਵਾਰ ਨੀਤੀ ਦੇਖੋ ਮੁੱਦਿਆਂ ਦੇ ਉੱਤੇ ਜਾਂ ਇੰਟਰਨੈਸ਼ਨਲ ਪੋਲਿਟਿਕਸ ਦੇ ਵਿੱਚ, ਤੇ ਉਹ ਗੁੱਡ ਕੌਪ ਬੈਡ ਕੌਪ ਹੈ ਕਿ ਜਦੋਂ ਇੱਕ ਗੁੱਡ ਕੌਪ ਬਣ ਜਾਂਦਾ ਤੇ ਦੂਸਰਾ ਜਿਹੜਾ ਬੈਡ ਕਰਦਾ। ਹੁਣ ਅਮਰੀਕਾ ਉਹਨਾਂ ਦੇ ਲਈ ਬੈਡ ਕੌਪ ਹੈ ਕਿਉਂਕਿ ਟਰੰਪ ਠੁੱਡ ਮਾਰ ਰਿਹਾ, ਤੁਸੀਂ ਠੀਕ ਕਿਹਾ ਕਿ ਇਹਦੀ ਮਾਰ ਦਾ ਝੰਬਿਆ ਜਿਹੜਾ, ਤੇ ਉਹਨਾਂ ਨੇ ਥੋੜੇ ਬਹੁਤ ਅਥਰੂ ਪੂੰਝ ਕੇ ਹੈ ਇੱਕੋ ਹੀ ਨੇ, ਉਹਨਾਂ ਨੇ ਇੱਕੋ ਹੀ ਨੀਤੀ ਤਾਂ ਇੱਕੋ ਹੀ ਫੋਲੋ ਕਰਨੀ ਹੈ ਔਰ ਅਲਟੀਮੇਟਲੀ ਜਿਹੜਾ ਉਹਦੇ ਚੋਂ ਜਿਹੜਾ ਬਹੁਤਾ ਕੁਛ ਕੱਢਣ ਪਾਉਣ ਨੂੰ ਤਾਂ ਹੈ ਨਹੀਂ। UK ਦੇ ਨਾਲ ਵੀ 6ਵਾਂ ਪਾਰਟਨਰ ਹੈ ਔਰ ਬਹੁਤ ਵੱਡੀ ਲੰਬੀ ਚੌੜੀ ਟ੍ਰੇਡ ਨਹੀਂ ਹੈ। ਤਾਂ ਹੁਣ ਅਮਰੀਕਾ ਦੇ ਨਾਲ ਕੀ ਡੀਲ ਹੋਏਗੀ ਇਹ ਫਾਈਨਲੀ ਡਿਸਾਈਡ ਕਰੇਗਾ ਕਿ ਭਾਰਤ ਦਾ ਜਿਹੜਾ ਬੜਾ ਇਹ ਫੋਰਨ ਐਕਸਚੇਂਜ, ਫੋਰਨ ਕਰੰਸੀ ਰਿਜ਼ਰਵ ਔਰ ਵੱਧ ਰਹੀ ਇਕੋਨਮੀ, ਔਰ ਪਾਕਿਸਤਾਨ ਨੂੰ ਜਿਹੜਾ ਹੈ ਉਹ ਮਜ਼ਾਕੀਆ, ਜਿਵੇਂ ਉਹਨਾਂ ਦੇ ਨੁਮਾਇੰਦੇ ਨੇ UN ਜਨਰਲ ਅਸੈਂਬਲੀ 'ਚ ਕਿਹਾ ਜੀ ਤੁਸੀਂ ਤਾਂ IMF ਦੇ ਬੋਰੋਡ ਪੈਸੇ ਤੇ ਚੱਲਦੇ ਹੋ ਤੇ ਅਸੀਂ ਬੜੀ ਥਰਾਈਵਿੰਗ ਇਕੋਨਮੀਆਂ ਨਜ਼ਰ ਆ ਰਿਹਾ ਵੀ ਕਿੰਨੀ ਤੁਹਾਡੀ ਥਰਾਈਵਿੰਗ, ਤੇ ਦੂਜਾ ਤੀਜਾ ਹਾਲ ਹੈ। ਲੇਕਿਨ ਇੱਕ ਪਾਰਟ ਬੇਸ਼ੱਕ ਭਾਰਤ ਨੇ ਆਉਣ ਤੋਂ ਪਹਿਲਾਂ ਜਿਵੇਂ ਪ੍ਰੈਸ ਕਾਨਫਰੰਸ ਉਹਨਾਂ ਦੇ ਫੋਰਨ ਸੈਕਟਰੀ ਨੇ ਕੀਤੀ, ਵਿਕਰਮ ਮਿਸ਼ਰੀ ਨੇ, ਔਰ ਉਹ ਸਾਰੇ 'ਚ ਵਾਵੇਲਾ ਜਾਂ ਦੂਜਾ ਕੀਤਾ ਕਿ ਜੀ ਅਸੀਂ ਇਹ ਵੀ ਇਸ਼ੂ ਚੱਕਾਂਗੇ, ਸਿਕਿਉਰਿਟੀ ਆਫ ਦਾ ਹਾਈ ਕਮਿਸ਼ਨ, ਖਾਲਿਸਤਾਨੀਆਂ ਦੀ ਐਕਟੀਵਿਟੀ ਔਰ ਖਾਲਿਸਤਾਨੀ ਟੈਰਰਿਜ਼ਮ, ਇਹ ਉਹ ਤਾਂ ਅਸੀਂ ਕਿਹਾ ਸੀ ਵੀ ਇਹ ਇਹਨਾਂ ਨੂੰ ਵੀ ਪਤਾ ਹੈ ਵੀ ਕੋਈ ਸਿੱਖਾਂ ਨੇ ਕਦੇ ਵੀ ਬਾਹਰਲੇ ਮੁਲਕਾਂ 'ਚ ਜਿਹੜਾ ਵਾਇਲੇਟ ਨਹੀਂ ਕੀਤਾ ਲਾਅ, ਬਿਲਕੁਲ ਪੀਸਫੁਲ ਪ੍ਰੋਟੈਸਟ ਹੁੰਦੇ ਨੇ। ਇਹ ਸਿਰਫ ਜਿਹੜੇ ਨੇ ਓਵਰ ਕਲੈਵਰ ਵੀ ਦਿਖਾ ਰਹੇ ਨੇ ਆਪਣੇ ਆਪ ਨੂੰ ਔਰ ਇਹ ਆਪਣਾ ਡਿਫੈਂਸ ਵੀ ਕਰ ਰਹੇ ਨੇ। ਔਰ ਉਸ ਸਾਰੇ ਦੇ ਚਲਦਿਆਂ ਹੀ ਜਿਹੜੀ ਇੱਕ ਡਿਵੈਲਪਮੈਂਟ ਬੇਸ਼ੱਕ ਉਸ ਨੂੰ ਹੁਣ ਡਾਟਾ ਲੀਕ ਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ, ਜਿਹੜੀ ਖਾਸ ਤੌਰ 'ਤੇ ਉਹਨਾਂ ਦੀ UK ਗਵਰਨਮੈਂਟ ਔਰ ਉਹਨਾਂ ਦੇ ਆਰਕਾਈਵਸ ਵਾਲਿਆਂ ਨੇ ਉਹ ਸਾਰੇ ਜਿਹੜੇ ਟਰਾਂਸਨੈਸ਼ਨਲ ਰਿਪਰੈਸ਼ਨ ਨਾਲ ਸੰਬੰਧਿਤ ਭਾਰਤ ਦੇ ਖਿਲਾਫ ਜਿਹੜੀਆਂ ਰਿਪਰੈਜ਼ੈਂਟੇਸ਼ਨਸ ਦਿੱਤੀਆਂ ਗਈਆਂ ਸੀ ਟਾਈਮ ਟੂ ਟਾਈਮ, ਜਿਨ੍ਹਾਂ ਦੇ ਵਿੱਚ ਸਿੱਖਸ ਫਾਰ ਜਸਟਿਸ ਦਾ ਉਹਦਾ ਅਸੀਂ ਡਿਟੇਲ ਡਿਸਕਸ ਵੀ ਕੀਤਾ ਸੀ, ਵਰਲਡ ਸਿੱਖ ਪਾਰਲੀਮੈਂਟ ਵੱਲੋਂ, ਸਿੱਖ ਫੈਡਰੇਸ਼ਨ UK ਵੱਲੋਂ, ਦਲ ਖਾਲਸਾ ਵੱਲੋਂ, ਉਹ ਸਾਰੀਆਂ ਜਿਹੜੀਆਂ ਨੇ ਉਹ ਪਬਲਿਕ ਹੋਈਆਂ। ਔਰ ਉਹਦੇ 'ਚ ਇਹ ਸਾਹਮਣੇ ਆਇਆ ਕਿ ਵੀ ਇਹ ਵੀ ਜਿਹੜਾ ਇੱਕ ਉਹਨਾਂ ਦੀ ਡਾਟਾ ਲੀਕ, ਹਾਲਾਂ ਰਿਪੋਰਟ UK ਨੇ ਦੇਣੀ ਹੈ ਔਰ ਉਹਦੇ 'ਚ ਜਿਹੜੀ ਕਾਫੀ ਪੋਸੀਬਿਲਿਟੀ ਹੈ ਕਿ ਭਾਰਤ ਨੂੰ ਨੇਮ ਕੀਤਾ ਜਾਏਗਾ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਲਈ ਜ਼ਿੰਮੇਵਾਰ ਹੋਣ ਦਾ। ਪਰ ਜਿਹੜਾ ਭਾਰਤ ਦਾ ਰਵੱਈਆ ਇਹ ਸਾਰੇ ਦੇ ਵਿੱਚ ਰਿਹਾ ਔਰ ਉਹ ਸਾਰੇ 'ਚ ਜਿਹੜਾ ਇੱਕ ਲੈਟਰ ਜਿਹੜਾ ਸਾਨੂੰ ਕੌਨਫੀਡੈਂਸ਼ੀਅਲ ਹੈ ਬੇਸ਼ੱਕ ਮਿਲਿਆ, ਜਿਹੜਾ ਡਾਟਾ ਪ੍ਰੋਟੈਕਸ਼ਨ ਆਫਿਸਰ ਹਾਊਸ ਆਫ ਲਾਰਡਸ ਨੇ ਲਿਖਿਆ, ਉਹਦੇ 'ਚ ਉਹਨੇ ਰਿਗਰੈਟ ਕੀਤਾ ਕਿਉਂਕਿ ਸਿੱਖ ਫੈਡਰੇਸ਼ਨ ਨੇ ਇਸ ਮੁੱਦੇ ਨੂੰ ਚੁੱਕਿਆ ਸੀ ਕਿ ਵੀ ਜਿਹੜੀ ਉਹਨਾਂ ਦੀ ਟੈਸਟੀਮਨੀ ਹੈ ਉਹਦੇ 'ਚ ਕੁਝ ਚੀਜ਼ਾਂ ਜਿਹੜਾ 'ਚ ਤੁਸੀਂ ਜਿਹੜੇ ਵਿਟਨੈਸਿਸ ਨੇ ਉਹਨਾਂ ਦੀ ਸਿਕਿਉਰਿਟੀ ਨੂੰ ਧਿਆਨ 'ਚ ਰੱਖਦੇ ਆ, ਉਹਨਾਂ ਦੀ ਆਈਡੈਂਟੀਟੀ ਨੂੰ ਪਬਲਿਕ ਨਹੀਂ ਕਰਨਾ, ਉਹ ਕਿਵੇਂ ਸਾਰਾ ਪਬਲਿਕ ਹੋਇਆ। ਤੇ ਇਸ ਦੇ ਜਵਾਬ 'ਚ ਉਹਨਾਂ ਨੇ ਕਿਹਾ ਕਿ ਭਾਈ ਇਹ ਹਿਊਮਨ ਐਰਰ ਹੈ, ਇਹ ਜਿਹੜਾ ਸਾਡੇ ਤੋਂ ਗਲਤੀ ਹੋਈ ਹੈ, ਅਸੀਂ ਰਿਗਰੈਟ ਕਰਦੇ ਹਾਂ ਔਰ ਅਸੀਂ ਜਿਹੜਾ ਉਸ ਨੂੰ ਵਾਪਸ 24 ਘੰਟੇ ਲੀਕ ਹੋਇਆ ਫਿਰ ਅਸੀਂ ਉਸ ਨੂੰ ਪਲੱਗ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਦੂਸਰਾ ਲੇਕਿਨ ਮੈਂ ਸਮਝਦਾ ਵੀ ਇਹ ਵੀ ਆਪਣੇ ਆਪ ਦੇ ਵਿੱਚ ਐਨ ਇਸ ਮੌਕੇ ਦੇ ਉੱਤੇ ਇਹ ਸਾਹਮਣੇ ਆਣਾ, ਇਹ ਵੀ ਸ਼ੋਅ ਕਰਦਾ ਸੀ ਭਾਵੇਂ ਇਹ ਲੀਕੇਜ ਹਿਊਮਨ ਲੀਕੇਜ ਹੈ, ਇੰਡੀਅਨ ਸੋਰਸ ਦੀ ਹੈ ਜਾਂ ਵਿਦਨ ਸਿਸਟਮ ਇਹਨਾਂ ਨੇ ਸਿੱਖ ਕਮਿਊਨਿਟੀ, ਕਿਉਂਕਿ ਲੇਬਰ ਪਾਰਟੀ ਦੇ ਉੱਤੇ ਸਿੱਖਾਂ ਦਾ ਇਨਫਲੂਐਂਸ 12 ਦੇ ਕਰੀਬ MP ਵੀ ਨੇ ਇਨਕੁਆਇਰੀ ਦੀ ਗੱਲ ਤੋਂ ਵੀ ਭੱਜੇ ਹੋਏ ਨੇ। ਸਿੱਖ ਫੈਡਰੇਸ਼ਨ ਨੇ ਨੋਟਿਸ ਵੀ ਜਿਹੜਾ 31 ਜੁਲਾਈ ਤੱਕ ਦਿੱਤਾ ਹੈ ਕਿ ਵੀ ਜੇ ਤੁਸੀਂ ਜੱਜ ਬੇਸਡ ਇਨਕੁਆਇਰੀ ਲਈ ਨਾ ਲਿਖਿਆ ਜਾਂ ਇਸ ਨੂੰ ਨਾ ਜਿਹੜਾ ਉਹ ਬਣਾਇਆ ਗਿਆ ਤੇ ਅਸੀਂ ਤੁਹਾਡੇ ਲਈ ਸਿੱਖ ਇਵੈਂਟਸ ਜਿਹੜੀਆਂ ਨੇ ਉਹਨਾਂ 'ਚ ਤੁਹਾਨੂੰ ਇਨਵਾਈਟ ਨਹੀਂ ਕੀਤਾ ਜਾਏਗਾ। ਸੋ ਇਸ ਸਾਰੇ ਦੇ ਚਲਦਿਆਂ ਈਵਨ ਅਸੀਂ ਇਹ ਸਮਝਦੇ ਹਾਂ ਵੀ ਮੋਦੀ ਭਗੌੜਾ ਹਰ ਪੱਖੋਂ, ਮੀਡੀਆ ਤੋਂ ਵੀ ਭਗੌੜਾ, ਡੀਲ ਦੇ ਦਸਤਖਤ ਇੱਕ ਫਾਰਮੈਲਿਟੀ ਸੀ ਲੇਕਿਨ ਇਸ ਵਾਰ ਈਵਨ ਮੋਦੀ ਲੰਡਨ ਦੇ ਵਿੱਚ ਵੀ ਨਹੀਂ ਰੁਕਿਆ, ਉਸ ਦਾ ਜਿਹੜੀ ਇਹ ਸਾਰੀ ਸਾਈਨਿੰਗ ਸੈਰੇਮਨੀ ਔਰ ਪ੍ਰੈਸ ਕਾਨਫਰੰਸ ਔਰ ਦੂਸਰੀ ਵੀ ਸੀ, ਇਹ ਲੰਡਨ ਤੋਂ ਆਲਮੋਸਟ ਜਿਹੜਾ 50 ਮੀਲ ਦੂਰ ਇੱਕ ਥਾਂ ਜਿਸ ਨੂੰ ਚੈਕਰਡ ਕਿਹਾ ਗਿਆ, ਇਹਦਾ ਚੈਕਰਸ, ਇਹ ਉਹਦਾ ਪ੍ਰਾਈਮ ਮਿਨਿਸਟਰ ਦਾ ਜਿਹੜਾ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਦਾ ਨਿੱਜੀ ਹਾਊਸ ਹੈ, ਉਸ ਥਾਂ ਦੇ ਉੱਤੇ ਜਿਹੜਾ ਉਸਨੇ ਕੀਤਾ। ਲੇਕਿਨ ਜਿਹੜਾ ਰਿਮਾਰਕੇਬਲ ਹੈ ਔਰ ਮੈਂ ਸਮਝਦਾ ਕਿ ਵੀ ਇਹ ਇੱਕ ਮਾਣ ਵਾਲੀ ਗੱਲ ਹੈ ਕਿ ਇਸ ਸਭ ਦੇ ਬਾਵਜੂਦ ਕਿ ਬਹੁਤ ਕੁਛ ਅੰਡਰ ਦਾ ਰੈਪ ਸੀ, ਉਹ ਕੋਈ ਪਬਲਿਕ ਐਡਰੈਸ ਉਹਨੇ ਅੱਗੇ ਜਿਵੇਂ ਇੰਡੀਅਨ ਕਮਿਊਨਿਟੀ ਇਕੱਠੀ ਕਰਕੇ ਇੱਧਰ ਉੱਧਰ, ਕਿਉਂਕਿ ਇਸ ਵਾਰ ਜ਼ੋਰਦਾਰ
ਪ੍ਰੋਟੈਸਟ ਵੀ ਹੋਣੇ ਸੀ ਉਹਦੇ ਖਿਲਾਫ। ਸੋ ਉਹਨੇ ਚੈਕਟ ਦੇ ਵਿੱਚ ਆਪਣਾ ਇਹ ਰੱਖਿਆ, ਲੇਕਿਨ ਇਹਦੇ ਬਾਵਜੂਦ ਸਿੱਖਸ ਫਾਰ ਜਸਟਿਸ ਵੱਲੋਂ ਉਸ ਰੂਰਲ ਸਾਈਟ ਤੇ ਪਹੁੰਚ ਕੇ ਵੀ ਜਿਹੜਾ ਉਹ ਜ਼ੋਰਦਾਰ ਖਾਲਿਸਤਾਨ ਦੇ ਝੰਡੇ ਔਰ ਨਾਅਰੇ ਗੂੰਜ ਰਹੇ ਨੇ। ਔਰ ਇਸ ਸਾਰੇ ਦੇ ਉੱਤੇ ਉਹਨਾਂ ਦੀ ਪ੍ਰੈਸ ਰਿਲੀਜ਼ ਵੀ ਮੇਰੇ ਕੋਲ ਹੈ, ਮੇਰੇ ਸਾਹਮਣੇ। ਔਰ ਉੱਥੇ ਜਿੱਥੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਅਸੀਂ ਜਿਹੜਾ ਉਹ ਸਰ ਪਰਮਜੀਤ ਸਿੰਘ ਪੰਮਾ ਜਿਹੜੇ ਸਿੱਖਸ ਫਾਰ ਜਸਟਿਸ ਦੇ ਵੱਡੇ ਆਗੂ ਨੇ UK ਦੇ ਵਿੱਚ, ਉਹਨਾਂ ਨੇ ਖਾਲਿਸਤਾਨ ਕਨਵੋਏ ਨੂੰ ਲੀਡ ਕੀਤਾ ਔਰ ਉਸ ਕਨਵੋਏ ਦੇ ਵਿੱਚ ਮੋਦੀ ਨੂੰ ਜਿਵੇਂ ਪਿੰਜਰੇ ਦੇ ਵਿੱਚ ਡੱਕਿਆ ਹੋਇਆ ਔਰ ਇੰਡੀਅਨ PM ਜਿੱਥੇ ਠਹਿਰਿਆ ਸੀ, ਜਿੱਥੇ ਚੱਲ ਰਿਹਾ ਸੀ, ਉਹਦੇ ਬਾਹਰ ਉਹਨਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ, ਝੰਡਾ ਵੀ ਤਿਰੰਗਾ ਜਿਹੜਾ ਉਸ ਨੂੰ ਪੈਰਾਂ ਹੇਠ ਮਧੋਲਿਆ। ਔਰ ਇਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਵੀ ਜਿਹੜੀ ਅਸਲੀ ਪਾਰਟ ਹੈ ਪਰਮਜੀਤ ਸਿੰਘ ਪੰਮਾ ਦਾ, ਜਿਹੜੇ ਕੋਆਰਡੀਨੇਟਰ ਨੇ ਖਾਲਿਸਤਾਨ ਰੈਫਰੈਂਡਮ ਦੇ UK 'ਚ, ਕਿ ਦਾ UK ਮਸਟ ਪ੍ਰਾਇਓਰਟਾਈਜ਼ ਜਸਟਿਸ, ਅਕਾਊਂਟੇਬਿਲਿਟੀ and the right of Sikhs to freely express their political opinion in Khalistan over any economic benefits। ਕਿ ਇਹ ਜਿਹੜਾ UK ਇਸ ਗੱਲ ਨੂੰ ਯਕੀਨੀ ਬਣਾਏ ਕਿ ਇਨਸਾਫ ਔਰ ਹਿਸਾਬ ਕਿਤਾਬ, ਅਕਾਊਂਟੇਬਿਲਿਟੀ ਹੈ ਕਿ ਜਵਾਬਦੇਹੀ ਔਰ ਸਿੱਖਾਂ ਦੇ ਹੱਕ ਜਿਹੜੇ ਫ੍ਰੀਲੀ ਐਕਸਪ੍ਰੈਸ ਕਰਨ ਦੇ ਨੇ ਪੋਲੀਟੀਕਲ ਓਪੀਨੀਅਨ, ਖਾਲਿਸਤਾਨ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਇਹ ਇਹਨਾਂ ਨੂੰ ਇਗਨੋਰ ਕਰਕੇ ਇਕਨੋਮਿਕਲ ਬੈਨੀਫਿਟਸ ਵੱਲ ਨਾ ਜਾਏ। ਤੁਸੀਂ ਬਲੱਡ ਦੇ ਨਾਲ ਟ੍ਰੇਡ ਨਾ ਕਰੋ ਵੀ ਇੱਧਰੋਂ ਤੁਹਾਡੀ ਧਰਤੀ ਤੇ ਸਿੱਖਾਂ ਦਾ, ਤੁਹਾਡੇ ਸਿਟੀਜ਼ਨਸ ਦਾ ਬਲੱਡ ਡੋਲ ਰਹੇ ਨੇ ਤੇ ਤੁਸੀਂ ਜਿਹੜਾ ਉਹ ਡਾਲਰ ਔਰ ਪਾਉਂਡ ਜਿਹੜੇ ਨੇ ਉਹਨਾਂ ਦੀ ਡੀਲ ਕਰ ਰਹੇ ਹੋ। ਔਰ ਇਹ ਜਿਹੜਾ ਇਸ ਦੇ ਨਾਲ ਹੀ ਗੁਰਪਤਵੰਤ ਸਿੰਘ ਪੰਨੂ ਹੋਰਾਂ ਦੀ ਕੋਟ ਵੀ ਬੜੀ ਜਿਹੜੀ ਹੈ ਐਪਰੋਪਰੀਏਟ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ India's Modi will face Khalsa justice, not diplomatic immunity, not backdoor deals, but direct accountability। ਕਿ ਵੀ ਇਸ ਗੱਲ ਦਾ ਧਿਆਨ ਰਹੇ ਵੀ ਇਹ ਮੋਦੀ ਵਾਰ ਕ੍ਰਿਮੀਨਲ ਹੈ, ਇੱਕ ਕਿਲਰ ਹੈ ਔਰ ਇਸ ਨੂੰ ਅਲਟੀਮੇਟਲੀ ਖਾਲਸਾ ਜਸਟਿਸ ਨੂੰ ਜਿਹੜਾ ਹੈ ਉਹ ਫੇਸ ਕਰਨਾ ਪਏਗਾ। ਉੱਥੇ ਕੋਈ ਡਿਪਲੋਮੈਟਿਕ ਇਮਿਊਨਿਟੀ ਦੇ ਲਈ ਨਹੀਂ ਹੈ, ਕੋਈ ਪਿਛਲੇ ਦਰਵਾਜ਼ੇ, ਚੋਰ ਦਰਵਾਜ਼ੇ ਰਾਹੀਂ ਡੀਲਸ ਨਹੀਂ ਨੇ, ਡਾਇਰੈਕਟ ਅਕਾਊਂਟੇਬਿਲਿਟੀ ਹੈ। ਔਰ ਇਸ ਸਾਰੇ ਦੇ ਚੱਲਦਿਆਂ ਉਹਨਾਂ ਨੇ ਇਹ ਵੀ ਕਿਹਾ ਕਿ ਫ੍ਰੀ ਟ੍ਰੇਡ ਐਗਰੀਮੈਂਟਸ ਵਿਦ ਮੋਦੀਜ਼ assassination regime are nothing but free trade pacts giving diplomatic cover to India's transnational kill operations targeting Khalistan referendum activists। ਇਹ ਜਿਹੜੇ ਟ੍ਰੇਡ ਐਗਰੀਮੈਂਟ ਹੋ ਰਹੇ ਨੇ ਜਿਵੇਂ UK ਨੇ ਸਾਈਨ ਕੀਤਾ, ਇਹ ਫ੍ਰੀ ਟੈਰਰ ਪੈਕਟ ਨੇ, ਇਹ ਟ੍ਰੇਡ ਐਗਰੀਮੈਂਟ ਨਹੀਂ ਨੇ। ਇਹ ਉਹਨੂੰ ਖੁੱਲ੍ਹੀ ਛੁੱਟੀ ਦੇਣ ਦੀ ਲਾਈਨ ਹੈ ਇੰਡੀਆ ਦੇ ਵਰਗੇ ਮੁਲਕ ਨੂੰ ਜਿਹੜਾ ਟਰਾਂਸਨੈਸ਼ਨਲ ਕਿਲਿੰਗ ਕਰ ਰਿਹਾ ਕਿ ਉਹਨਾਂ ਦੇ ਆਪਰੇਟਰਸ ਨੂੰ ਕਿ ਵੀ ਉਹ ਰੈਫਰੈਂਡਮ ਦੇ ਐਕਟਿਵਿਸਟ ਨੂੰ ਨਿਸ਼ਾਨਾ ਬਣਾਉਣ। ਸੋ ਇਸ ਦੇ ਨਾਲ ਈਵਨ ਕਾਂਗਰਸ ਨੇ ਇਸ 'ਤੇ ਤੰਜ਼ ਕੀਤੀ ਹੈ ਕਿਉਂਕਿ ਇਸ ਟ੍ਰੇਡ ਡੀਲ ਦੇ ਵਿੱਚ ਤਾਂ ਕੁਛ ਵੀ ਨਹੀਂ ਹੈ, ਇਹ ਤਾਂ ਜਸਟ ਉੱਥੋਂ ਭੱਜਿਆ ਵੀ ਹੈ ਕਿਉਂਕਿ ਮੌਨਸੂਨ ਸੈਸ਼ਨ 'ਚ ਜਵਾਬਦੇਹੀ, ਵਾਈਸ ਪ੍ਰੈਜ਼ੀਡੈਂਟ ਧਨਖੜ ਵੀ ਰਿਜ਼ਾਈਨ ਕਰ ਗਿਆ। ਪਰ ਇਸ ਦੇ ਨਾਲ ਜਿਹੜੀ ਤੰਜ਼ ਕਾਂਗਰਸ ਦੀ ਹੈ, ਉਹਨਾਂ ਨੇ ਕਿਹਾ ਕਿ ਵਾਟ ਇੰਡੀਆ ਨੀਡਸ ਫਰੋਮ UK ਇਜ਼ ਅਨਦਰ FTA ਫਿਊਜੀਟਿਵ ਟਰਾਂਸਫਰ ਐਗਰੀਮੈਂਟ। ਕਿ ਵੀ ਜੀ ਇਹ ਤਾਂ ਉਹਨਾਂ ਨੇ ਆਪਣੀ FTA ਫ੍ਰੀ ਟ੍ਰੇਡ ਐਗਰੀਮੈਂਟ ਕੀਤਾ ਹੀ ਹੈ, ਪਰ ਇੱਕ ਹੋਰ ਫ੍ਰੀ ਟ੍ਰੇਡ ਐਗਰੀਮੈਂਟ ਮੋਦੀ ਸਾਈਨ ਕਰੇ, ਉਹ ਹੈ ਘਰ ਵਾਪਸੀ। ਕਿਹਦੀ? ਨੀਰਜ ਮੋਦੀ, ਲਲਿਤ ਮੋਦੀ, ਵਿਜੇ ਮਲੋਇਆ। ਕਿ ਵੀ ਜਿਹੜੇ ਲੱਖਾਂ ਡਾਲਰ, ਕਰੋੜਾਂ ਡਾਲਰਾਂ ਦਾ ਜਿਹੜਾ ਲੁੱਟ ਕੇ ਆ ਕੇ ਉੱਥੇ ਬੈਠੇ ਨੇ UK 'ਚ, ਬਾਕੀਆਂ ਦੀ ਘਰ ਵਾਪਸੀ ਕਰਾ ਰਹੇ ਹੋ ਜਿੱਥੇ ਸੋ ਕਾਲਡ ਫ੍ਰੀ ਟ੍ਰੇਡ ਐਗਰੀਮੈਂਟ ਤੁਸੀਂ ਕੀਤਾ, ਇੱਥੇ ਫਿਊਜੀਟਿਵ ਟਰਾਂਸਫਰ ਐਗਰੀਮੈਂਟ। ਫਿਊਜੀਟਿਵ ਹੁੰਦਾ ਭਗੌੜੇ, ਕਿ ਵੀ ਆ ਭਗੌੜਿਆਂ ਨੂੰ ਲਿਆਉਣ ਦਾ ਐਗਰੀਮੈਂਟ ਕਰੋ, ਉਹਨਾਂ ਦੀ ਘਰ ਵਾਪਸੀ ਕਰੋ। ਪਰ ਤੁਸੀਂ ਇਹਨਾਂ ਦੀ ਬੇਸ਼ਰਮੀ ਦਾ ਆਲਮ ਦੇਖੋ ਕਿ ਵੀ ਉੱਥੇ ਮੋਦੀ ਦਾ ਜਿਹੜਾ ਐਡਰੈਸ ਹੈ ਉਹਦੇ 'ਚੋਂ ਇਹ ਕਹਿ ਰਿਹਾ ਕਿ ਵੀ ਇਹ ਜਿਹੜਾ those who misuse democratic freedoms must be held accountable। ਵੀ ਤੇਰੇ ਤੋਂ ਵੱਡਾ ਦਹਿਸ਼ਤਗਰਦ ਕੌਣ ਹੈ? 12 ਸਾਲ ਤੈਨੂੰ ਨਾ ਇੰਗਲੈਂਡ ਵਾਲਿਆਂ ਨੇ, ਨਾ ਕੈਨੇਡਾ, ਨਾ ਅਮਰੀਕਾ ਵਾਲਿਆਂ ਨੇ ਵੜਨ ਦਿੱਤਾ ਹੈ। 2002 ਦੇ ਵਿੱਚ ਮੁਸਲਮਾਨਾਂ ਦੀ ਨਸਲਕੁਸ਼ੀ ਲਈ ਤੂੰ ਜ਼ਿੰਮੇਵਾਰ ਹੈ। ਔਰ ਉਹਦੇ 'ਚੋਂ ਇਹ ਕਹਿ ਰਿਹਾ ਕਿ ਜੀ ਅਸੀਂ ਜਿਹੜਾ UK ਔਰ ਇੰਡੀਆ ਦੇ ਆਰ ਯੂਨਾਈਟਿਡ ਇਨ ਆਵਰ ਵਿਊ that there can be no place for double standards in the fight against terrorism। ਕਿ ਜੀ ਦਹਿਸ਼ਤਗਰਦੀ ਦੇ ਖਿਲਾਫ ਜੰਗ 'ਚ ਕੋਈ ਦੋਹਰਾ ਮਾਪਦੰਡ ਨਹੀਂ ਹੋ ਸਕਦਾ। ਔਰ ਦੇਖੋ ਬ੍ਰਿਟਿਸ਼ ਗਵਰਨਮੈਂਟ ਨੇ ਪਹਿਲਗਾਮ ਦੀ ਇਨਸੀਡੈਂਟ ਨੂੰ ਵੀ ਉਹਨਾਂ ਨੇ ਕੰਡੈਮ ਕੀਤਾ, ਉਹਨਾਂ ਨੇ ਕੋਈ ਪਾਕਿਸਤਾਨ ਨੂੰ ਕੰਡੈਮ ਤਾਂ ਨਹੀਂ ਕੀਤਾ। ਕੌਣ ਦਹਿਸ਼ਤਗਰਦੀ ਨੂੰ ਕੰਡੈਮ ਨਹੀਂ ਕਰੇਗਾ ਜੀ?
ਸੋ ਉਹ ਉਹਨੂੰ ਘੜੀਸਣ ਦੀ ਕੋਸ਼ਿਸ਼ ਕਰ ਰਿਹਾ ਹੈ ਵਿੱਚ ਬ੍ਰਿਟਿਸ਼। ਲੇਕਿਨ ਮੈਨੂੰ ਕੋਈ ਵੀ ਸਟੇਟਮੈਂਟ ਮੈਂ ਸਾਰਾ ਮੀਡੀਆ ਜਿਹੜਾ ਹੈ ਉਹ ਖੰਗਾਲਿਆ, ਕੋਈ ਐਸਾ ਨਜ਼ਰ ਨਹੀਂ ਆਇਆ ਕਿ ਵੀ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਨੇ ਕੋਈ ਉਹਨੂੰ ਐਂਡੋਰਸ ਕੀਤਾ ਹੋਏ। ਲੇਕਿਨ ਤੁਸੀਂ ਮੋਦੀ ਨੂੰ, ਕਿਉਂਕਿ ਇੱਕ ਪਲੇਟਫਾਰਮ, ਹਾਂ ਉਹਨਾਂ ਨੇ ਨਾ ਕੋਈ ਪ੍ਰੈਸ ਕਾਨਫਰੰਸ ਨਾ ਕਿਸੇ ਮੀਡੀਆ ਦਾ ਸਵਾਲ ਲਿਆ, ਈਵਨ ਅੰਦਰੂਨੀ ਥਾਂ ਦੇ ਉੱਤੇ ਜਿਹੜਾ ਬਹੁਤ ਲਿਮਿਟਡ ਮੀਡੀਆ ਵਾਲੇ ਸੀ ਉਹਨਾਂ ਨੂੰ ਕਿਹਾ ਜੀ ਸਾਡੀ ਜਿਹੜੀ ਤੁਸੀਂ ਬਸ ਇਹ ਪ੍ਰੈਸ ਰਿਲੀਜ਼ ਹੈ। ਔਰ ਦੂਜਾ, ਔਰ ਮੋਦੀ ਉੱਥੇ ਕਹਿ ਰਿਹਾ ਕਿ ਜੀ ਵੀ ਐਗਰੀ ਦੈਟ ਫੋਰਸਿਸ ਵਿਦ ਐਕਸਟ੍ਰੀਮਿਸਟ ਆਈਡੀਓਲੋਜੀਜ਼ ਮਸਟ ਨਾਟ ਬੀ ਅਲਾਉਡ ਟੂ ਮਿਸਯੂਜ਼ ਡੈਮੋਕ੍ਰੈਟਿਕ ਫਰੀਡਮਸ। ਕਿ ਜੀ ਜਿਹੜੇ ਐਕਸਟ੍ਰੀਮਿਸਟ ਆਈਡੀਓਲੋਜੀ, ਤੁਹਾਡੇ ਤੋਂ ਵੱਡੀ RSS ਤੋਂ ਵੱਡੀ ਦੁਨੀਆ ਦੀ ਐਕਸਟ੍ਰੀਮਿਸਟ ਜਮਾਤ ਕਿਹੜੀ ਹੈ? ਹਿੰਦੂਤਵਾ ਤੋਂ ਐਕਸਟ੍ਰੀਮਿਸਟ ਆਈਡੀਓਲੋਜੀ ਕਿਹੜੀ ਹੈ? ਤੁਸੀਂ ਤਾਂ ਗਾਂਧੀ ਨੂੰ ਮਾਰਿਆ, ਜਿਸ ਗਾਂਧੀ ਨੂੰ ਇਹ ਵੈਸਟ ਔਰ ਦੂਜਾ ਜਿਹੜਾ ਹੈ ਉਹ ਬੁੱਧਾ ਦੀ ਰੀਇਨਕਾਰਨੇਸ਼ਨ ਤੇ ਜੀਸਸ ਨਾਲ ਜੋੜਦੇ ਨੇ। ਔਰ ਤੂੰ ਜਿਹੜਾ ਖੁਦ ਹਜ਼ਾਰਾਂ ਕਿਲਿੰਗਸ ਕੀਤੀਆਂ ਹੋਈਆਂ ਨੇ। ਔਰ ਉਹ UK 'ਚ ਆ ਕੇ ਇਹ ਉਪਦੇਸ਼ ਦੇ ਰਿਹਾ ਕਿ ਦੋਜ਼ ਹੂ ਮਿਸਯੂਜ਼ ਡੈਮੋਕ੍ਰੈਟਿਕ ਫਰੀਡਮਸ ਟੂ ਅੰਡਰਮਾਈਨ ਡੈਮੋਕ੍ਰੇਸੀ ਮਸਟ ਬੀ ਹੈਲਡ ਟੂ ਅਕਾਊਂਟ। ਜੇ ਉਹ ਅਕਾਊਂਟ ਹੋਇਆ ਤਾਂ ਇੱਕ ਗੱਲ ਯਾਦ ਰਹੇ, ਠੀਕ ਹੈ, 6 ਫਾਰ ਜਸਟਿਸ ਨੇ ਵੀ ਖਾਲਸਾ ਜਸਟਿਸ ਔਰ ਖਾਲਸਾ ਅਕਾਊਂਟੇਬਿਲਟੀ ਹੋਏਗੀ। ਕਦੇ ਉਹੀ ਦਿੱਲੀ ਜਿਸ ਤੋਂ 1675 'ਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਆਰਡਰ ਜਿਸ ਰਜੀਮ ਨੇ ਕੀਤਾ ਸੀ, ਜਦੋਂ ਫਿਰ ਖਾਲਸੇ ਨੇ ਦਿੱਲੀ 17 ਵਾਰ ਆਪਣੇ ਘੋੜਿਆਂ ਦੇ ਸੁੰਮਾਂ ਥੱਲੇ ਰੋਲੀ ਤੇ 1783 ਦੇ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰ ਜੱਸਾ ਸਿੰਘ ਰਾਮਗੜੀਆ, ਸਰਦਾਰ ਬਘੇਲ ਸਿੰਘ, ਉਹਨਾਂ ਨੇ ਦਿੱਲੀ ਫਤਹ ਕੀਤੀ। ਤੇ ਜੱਸਾ ਸਿੰਘ ਰਾਮਗੜੀਆ ਨੇ ਉਹ ਜਿਸ ਤਖਤ ਦੇ ਉੱਤੇ ਬਹਿ ਕੇ, ਤਖਤੇ ਤਾਊਸ ਸੀ, ਤਾਊਸ ਮੋਰ ਦੀ, ਮੋਰ ਨੂੰ ਕਹਿੰਦੇ ਨੇ ਫਾਰਸੀ ਦੇ ਵਿੱਚ, ਉਹ ਜਿਹੜਾ ਉਹਦਾ ਉੱਪਰਲਾ ਹਿੱਸਾ ਸੀ ਉਹ ਤਾਂ ਨਾਦਰ ਸ਼ਾਹ 1739 ਦੇ ਵਿੱਚ ਲੈ ਗਿਆ ਸੀ ਜਦੋਂ ਇਰਾਨੀ ਲਟੇਰਾ ਉਹ ਆਇਆ। ਔਰ ਅੱਜ ਵੀ ਉਹ ਤਹਿਰਾਨ ਦੇ ਮਿਊਜ਼ੀਅਮ 'ਚ ਪਿਆ। ਪਰ ਉਹਦੇ ਥੱਲੇ ਜਿਹੜੀ ਸਲੈਬ ਸੀ, ਸਿੱਲ ਸੀ, ਉਹਨੂੰ ਸਰ ਜੱਸਾ ਸਿੰਘ ਰਾਮਗੜੀਆ ਨੇ ਜਿਹੜਾ ਉਹ ਜੰਜੀਰਾਂ ਦੇ ਵਿੱਚ ਲਪੇਟਿਆ ਔਰ ਘੋੜੇ ਦੇ ਪਿੱਛੇ ਬੰਨ੍ਹ ਕੇ ਘੜੀਸ ਕੇ ਅੰਮ੍ਰਿਤਸਰ ਲਿਆਂਦਾ। ਔਰ ਅੱਜ ਵੀ ਦਰਬਾਰ ਸਾਹਿਬ ਦੀਆਂ ਪਰਿਕਰਮਾ ਦੇ ਵਿੱਚ ਜਿਹੜਾ ਬੁੰਗਾ ਰਾਮਗੜੀਆ ਹੈ ਜਿੱਥੇ ਪ੍ਰਕਾਸ਼ ਹੁੰਦਾ ਹੈ, ਥੋੜਾ ਥੱਲੇ ਹੈ, ਉਹ ਪਰਿਕਰਮਾ 'ਚ ਹੈ। ਉਹੀ 2-3 ਬੁੰਗੇ ਬਚੇ ਨੇ, ਬਾਕੀ ਤਾਂ ਇਹਨਾਂ ਨੇ ਅਕਾਲੀਆਂ ਨੇ ਢਾਹ ਢੂ ਦਿੱਤੇ ਜਦੋਂ ਪਰਿਕਰਮਾ ਚੌੜੀ ਕਰਨ ਦਾ ਪ੍ਰੋਜੈਕਟ ਲਿਆਂਦਾ। ਔਰ ਇਹ ਯਾਦ ਦਹਾਨੀ ਸੀ ਕਿ ਵੀ ਬੇਸ਼ੱਕ 1675 ਤੇ 1783 ਦੇ ਵਿਚਾਲੇ 108 ਸਾਲ ਪੈਂਦੇ ਨੇ, ਲੇਕਿਨ ਅਲਟੀਮੇਟਲੀ ਖਾਲਸੇ ਦਾ ਜਸਟਿਸ ਪ੍ਰਵੇਲ ਕੀਤਾ ਕਿ ਭਾਈ ਇਹ ਦਿੱਲੀ ਤਖਤ ਨੂੰ ਲਿਆ ਕੇ ਇੱਥੇ ਅਕਾਲ ਤਖਤ ਦੇ ਸਾਹਮਣੇ ਆਨਸਰੇਬਲ ਬਣਾਇਆ ਗਿਆ। ਸੋ ਇਹ ਗੱਲ ਨਰਿੰਦਰ ਮੋਦੀ ਜਾਂ ਇਸ ਦੇ ਕਲੈਨ ਦੇ ਔਰ ਜਿਹੜੇ ਸਾਰੇ ਹਿੰਦੂ ਤਵੀ ਜਿਸ ਨੂੰ ਜਿਹੜਾ ਹੈ ਉਹ ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਹਿੰਦੂ ਸ਼ੈਤਾਨੀ ਕਹਿੰਦੇ ਨੇ, ਇਹ ਸਾਰੇ ਯਾਦ ਰੱਖਣ ਕਿ ਇਹ ਅਕਾਊਂਟੇਬਿਲਿਟੀ ਖਾਲਸੇ ਦੀ, ਜਸਟਿਸ ਖਾਲਸੇ ਦਾ ਅਲਟੀਮੇਟਲੀ ਪ੍ਰਵੇਲ ਕਰੇਗਾ। ਇਹ ਮੈਟਰ ਆਫ ਟਾਈਮ ਹੈ। ਸੋ ਇਸ ਸਭ ਦੇ ਬਾਵਜੂਦ ਕਿ ਬੜੇ ਧੂਮ ਧੜੱਕੇ ਦੇ ਨਾਲ ਮੋਦੀ ਜਿਵੇਂ ਹਰ ਥਾਂ ਦੇ ਉੱਤੇ ਆਪਣਾ ਸੌਦਾ ਵੇਚਦਾ ਹੈ, ਇਸ ਵਾਰ UK ਦੇ ਦੌਰੇ ਦੇ ਉੱਤੇ ਟਰਾਂਸਨੈਸ਼ਨਲ ਰਿਪਰੈਸ਼ਨ ਔਰ ਰਿਪੋਰਟਾਂ ਜਿਹੜੀਆਂ ਪਬਲਿਕ ਹੋਈਆਂ ਬਿਫੋਰ ਔਰ ਖਾਲਿਸਤਾਨ ਦੇ ਝੰਡੇ ਨਾਅਰੇ ਇਹ ਜਿਹੜੇ ਨੇ ਇਹਨਾਂ ਨੇ ਡੋਮੀਨੇਟ ਕੀਤਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਪੰਜਾਬ ਦੀ ਆਜ਼ਾਦੀ ਲਈ ਚੱਲ ਰਹੇ ਰੈਫਰੈਂਡਮ ਦੇ ਹੱਕ ਵਿੱਚ ਅਤੇ 17 ਅਗਸਤ ਨੂੰ ਵਾਸ਼ਿੰਗਟਨ DC ਵਿੱਚ ਹੋਣ ਜਾ ਰਹੇ ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀ ਸਪੋਰਟ ਵਿੱਚ ਵਿਸ਼ਾਲਕਾਰ ਰੈਲੀ 26 ਜੁਲਾਈ ਦਿਨ ਸ਼ਨੀਚਰਵਾਰ ਨੂੰ ਕੱਢੀ ਜਾ ਰਹੀ ਹੈ।
ਰੈਲੀ ਦੀ ਸ਼ੁਰੂਆਤ 12 ਵਜੇ ਗੁਰਦੁਆਰਾ ਸਿੰਘ ਸਭਾ 12001 ਬੈਡਰੋਕ ਰੋਡ ਫੇਅਰਫੈਕਸ ਤੋਂ ਅਤੇ ਸਮਾਪਤੀ ਭਾਰਤੀ ਅੰਬੈਸੀ 2107 ਮੈਸਾਚਿਊਟਸ ਵਾਸ਼ਿੰਗਟਨ ਡੀਸੀ 20008 ਵਿਖੇ ਦੁਪਹਿਰ 2:30 ਵਜੇ ਹੋਵੇਗੀ। ਇਹ ਕਾਰ ਰੈਲੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਸਮੂਹ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਦੇ ਸਹਿਯੋਗ ਨਾਲ ਕੱਢੀ ਜਾ ਰਹੀ ਹੈ। ਕਾਰ ਰੈਲੀ ਬਾਰੇ ਵਧੇਰੇ ਜਾਣਕਾਰੀ ਲਈ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਹਿੰਮਤ ਸਿੰਘ 6463587745, ਬਲਵਿੰਦਰ ਸਿੰਘ ਚੱਠਾ 7039663913, ਨਰਿੰਦਰ ਸਿੰਘ 5712472444, ਦਵਿੰਦਰ ਸਿੰਘ ਦਿਓ 7036262561, ਸੁਰਜੀਤ ਸਿੰਘ ਕੁਲਾਰ 9174342483, ਦਲਵਿੰਦਰ ਸਿੰਘ 2406452525। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਕੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि प्रेजिडेंट ट्रंप ने अमरीकन टैंक कंपनियां नूं कहा है कि तुहानूं अमरीका विच ही फैक्ट्रियां लाउणियां पैणगियां। हुण ਉਹ ਜ਼ਮਾਨਾ नहीं है कि तुसी फैक्ट्रियां चीन विच लाओ, वर्कर भारत विच हायर करो, पैसा आयरलैंड विच रखो ਅਤੇ ਅਮਰੀਕਾ ਦੇ ਪੱਲੇ ਕੁਝ ਨਾ ਪਾਓ। सो इस बारे ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬੇਸ਼ੱਕ ਪ੍ਰੈਜ਼ੀਡੈਂਟ ਟਰੰਪ ਦੀਆਂ ਸਾਰੀਆਂ ਨੀਤੀਆਂ ਨਾਲ ਅਸੀਂ ਸਹਿਮਤ ਨਾ ਵੀ ਹੋਈਏ, ਔਰ ਕਿਸੇ ਵੀ ਡੈਮੋਕ੍ਰੇਸੀ ਦੇ ਵਿੱਚ ਇਹੀ ਉਹਦੀ ਖੂਬਸੂਰਤੀ ਹੁੰਦੀ ਹੈ ਕਿ ਲੋਕ ਐਕਸਪ੍ਰੈਸ ਕਰਦੇ ਨੇ ਆਪਣੀ ਡਾਈਸੈਂਟ ਵੀ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਸ ਲੈਵਲ ਦੇ ਉੱਤੇ ਇਸ ਵੇਲੇ ਪ੍ਰੈਜ਼ੀਡੈਂਟ ਟਰੰਪ ਅਮਰੀਕਾ ਨੂੰ ਇੱਕ ਵਾਰ ਫੇਰ ਇਕਨੋਮਿਕਲੀ ਇੱਕ ਟੌਪ ਡੈਸਟੀਨੇਸ਼ਨ ਬਣਾਉਣ ਦੇ ਲਈ ਤੁਰੇ ਹੋਏ ਨੇ, ਔਰ ਜਿਸ ਤਰੀਕੇ ਨਾਲ ਅਮਰੀਕਨ ਸ਼ਹਿਰੀਆਂ ਦੇ ਇੰਟਰਸਟ ਨੂੰ ਮੋਨੀਟਰ ਕਰਨ ਦੇ ਲਈ ਹਾਰਸ਼ ਲਾਈਨ ਵੀ ਲਈ ਜਾ ਰਹੀ ਹੈ। ਅੱਜ ਹੀ ਇੱਕ ਚਿੰਤਕ ਦਾ ਕਹਿਣਾ ਸੀ ਕਿ ਟਰੰਪ ਬਹੁਤ ਵੱਡਾ ਲੀਡਰ ਬਣ ਕੇ ਜਿਹੜਾ ਉੱਭਰਿਆ ਹੈ, ਕਿਉਂਕਿ ਬਹੁਤ ਵਾਰ ਜਿਹੜੀ ਇੱਕ ਬਹਾ ਬਣਿਆ ਹੁੰਦਾ ਕਿਸੇ ਵੀ ਚੀਜ਼ ਦਾ, ਉਸ ਬਹਾ ਦੇ ਅਗੇਂਸਟ ਕੋਈ ਲਾਈਨ ਲੈਣੀ, ਇਟ ਨੀਡਸ ਅ ਲੋਟ ਆਫ ਕਰੇਜ ਐਂਡ ਲੀਡਰਸ਼ਿਪ ਕੁਆਲਿਟੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬੇਸ਼ੱਕ ਮੇਕ ਅਮਰੀਕਾ ਗ੍ਰੇਟ ਅਗੇਨ, ਇਸ ਦਾ ਬੇਸ ਤਾਂ ਇਹੀ ਸੀ ਵੀ ਇਨ ਦਾ ਐਂਡ ਆਫ ਦਾ ਡੇ ਜੇ ਅਮਰੀਕਾ ਦੇ ਜੌਬ, ਹੁਣ ਹੈ ਤਾਂ ਬਹੁਤੇ ਇਨਵੈਸਟਰ ਅਮਰੀਕਾ 'ਚ ਹੀ ਨੇ, ਇਹੀ ਕਾਰਨ ਹੈ ਕਿ ਅਮਰੀਕਾ ਦੇ ਬਿਲੀਅਨੇਅਰ ਜਾਂ ਜਿਹੜੇ ਅਮੀਰ ਆਦਮੀਆਂ ਦੀ ਗਿਣਤੀ ਵੱਧਦੀ ਚਲੀ ਗਈ, ਔਰ ਹਰ ਇੱਕ ਨੇ ਜਿਹੜਾ, ਔਰ ਉਹਦੇ 'ਚ ਕਿਉਂਕਿ ਵੈਸੇ ਤਾਂ ਪ੍ਰੈਜ਼ੀਡੈਂਟ ਟਰੰਪ ਦਾ ਆਪਣਾ ਵੀ ਟਰੈਕ ਰੈਕਡ ਇਹੀ ਹੈ, ਜਦੋਂ ਪਹਿਲੀ ਟਰਮ ਪ੍ਰੈਜ਼ੀਡੈਂਟ ਟਰੰਪ ਨੇ ਰਨ ਕੀਤੀ, ਉਹਦੇ ਲਈ ਰਨ ਕੀਤਾ, ਤੇ ਉਹਨਾਂ ਨੇ ਜਿਹੜੇ ਇਨਵੈਸਟੀਗੇਟਿਵ ਜਰਨਲਿਸਟ ਹੁੰਦੇ ਨੇ ਉਹਨਾਂ ਨੇ ਫਾਈਂਡ ਆਊਟ ਕੀਤਾ ਕਿ 18 ਸਾਲ ਦੇ ਆਪਣੇ ਬਿਜ਼ਨਸ ਕਰੀਅਰ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਕੋਈ ਟੈਕਸ ਨਹੀਂ ਫਾਈਲ ਕੀਤਾ, ਯਾਨੀ ਖਰਚੇ ਤੁਸੀਂ ਸ਼ੋਅ ਕਰਦੇ ਰਹਿੰਦੇ ਹੋ। ਤਾਂ ਉਹਨਾਂ ਨੇ ਕਿਸੇ ਪੱਤਰਕਾਰ ਨੇ ਪੁੱਛਿਆ ਕਿ ਵੀ ਸਰ ਤੁਸੀਂ ਤਾਂ ਇਸ ਸਾਰੇ 'ਚ ਕੋਈ ਟੈਕਸ ਨਹੀਂ ਫਾਈਲ ਦਿੱਤਾ। ਉਹਨੇ ਕਿਹਾ ਜੀ ਸਮਾਰਟ ਪੀਪਲ ਡੋਂਟ ਪੇ ਟੈਕਸਿਸ। ਨਹੀਂ, ਸੋ ਜ਼ਾਹਰ ਹੈ ਬਿਜ਼ਨਸਮੈਨ, ਹੁਣ ਜਦੋਂ ਫ੍ਰੀ ਟ੍ਰੇਡ ਦੇ ਥੱਲੇ ਇਹ ਪਾਰਟ ਨਿਕਲਿਆ ਕਿ ਵੀ ਤੁਸੀਂ ਚੀਪ ਲੇਬਰ ਤੁਹਾਨੂੰ ਕਿੱਥੇ ਮਿਲਦੀ ਹੈ, ਮਨੀ ਅੱਜ ਵੀ ਜੇ ਮੈਕਸੀਕੋ ਦੇ ਵਿੱਚ ਫੈਕਟਰੀਜ਼ ਨੇ ਜਾਂ ਚਾਈਨਾ ਦੇ ਵਿੱਚ ਨੇ ਜਾਂ ਜੋ ਥੋੜ੍ਹੀ ਬਹੁਤ ਭਾਰਤ ਜਾਂ ਵੀਅਤਨਾਮ ਜਾਂ ਸਿੰਗਾਪੁਰ ਦੇ ਵਿੱਚ ਗਈਆਂ, ਇਨਵੈਸਟਰ ਅਮਰੀਕਨ ਨੇ। ਹੁਣ ਉੱਥੇ ਕਿਉਂਕਿ ਵਰਕਰ ਸਸਤੇ ਮਿਲਦੇ ਨੇ
ਔਰ ਉਹਨਾਂ ਨੇ ਜਿਹੜਾ ਉਹਨਾਂ ਦਾ ਉਹਨੂੰ ਯੂਟਿਲਾਈਜ਼ ਕੀਤਾ। ਫਿਰ ਜਿਹੜੇ ਹੁਣ ਅਸੀਂ ਬਹੁਤ ਵਾਰ ਜਿਹਨਾਂ ਆਈਲੈਂਡ 'ਚ ਨਿਕਲਦਾ ਜਾਂ ਇੰਡੀਆ ਪਾਕਿਸਤਾਨ ਸਣੇ ਅਮਿਤਾਭ ਬੱਚਨ ਔਰ ਦੂਜਿਆਂ ਤੀਜਿਆਂ ਦੇ ਅਕਾਊਂਟ ਨਿਕਲੇ ਕਿ ਜੀ ਫਲਾਣੇ ਆਈਲੈਂਡ 'ਚ ਨੇ, ਢਿਮਕੇ ਆਈਲੈਂਡ 'ਚ ਨੇ, ਕਿਉਂਕਿ ਉੱਥੇ ਤੁਹਾਨੂੰ ਕੋਈ ਪੁੱਛਿਆ ਨਹੀਂ ਜਾਂਦਾ ਵੀ ਪੈਸਾ ਆਇਆ ਕਿੱਥੋਂ, ਗਿਆ ਕਿੱਥੇ ਹੈ। ਤੁਸੀਂ ਉੱਥੇ ਰੱਖ ਸਕਦੇ ਹੋ, ਜਿਵੇਂ ਸਵਿਸ ਬੈਂਕਾਂ ਦੇ ਵਿੱਚ ਸਵਿਸ ਬੈਂਕ ਅਕਾਊਂਟ ਕੀ ਹੈ, ਤੁਸੀਂ ਕਾਲਾ ਧਨ ਇਕੱਠਾ ਕੀਤਾ ਉੱਥੇ ਤੁਸੀਂ ਰੱਖਿਆ ਹੋਇਆ, ਤੁਹਾਨੂੰ ਇੱਕ ਲੋਕਰ ਮਿਲ ਜਾਂਦਾ ਹੈ, ਉਹਦਾ ਕੋਡ ਸਿਰਫ ਤੁਹਾਡੇ ਕੋਲ ਹੀ ਹੁੰਦਾ ਔਰ ਉਹਦੇ 'ਚ ਨਾ ਉਹ ਪੁੱਛਦੇ ਨੇ ਨਾ ਦੱਸਦੇ ਨੇ, ਤੁਸੀਂ ਉਹਨਾਂ ਨੂੰ ਫੀ ਦੇਈ ਜਾਂਦੇ ਹੋ। ਤੁਹਾਡਾ ਜਦੋਂ ਮਰਜ਼ੀ ਤੁਸੀਂ ਉਹਨੂੰ ਕੱਢ ਲਓ ਪੈਸੇ ਨੂੰ, ਸੋਨਾ ਰੱਖ ਲਓ, ਦੂਜਾ ਰੱਖ ਲਓ। ਸੋ ਹੁਣ ਉਹਨਾਂ ਦੀ ਸਾਰੀ ਇਕੋਨਮੀ ਉਹਦੇ ਤੇ ਖੜੀ ਹੈ। ਲੇਕਿਨ ਇਹ ਉਹੀ ਹੈ ਵੀ ਦੁਨੀਆ ਭਰ ਦੇ ਜਿਹੜੇ ਲੋਕ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ, ਕਾਰਖਾਨੇਦਾਰ, ਬੜੇ ਬੜੇ ਲੋਕ ਜਿਹੜੇ ਆਪਣੇ ਲੋਕਾਂ ਨੂੰ ਲੁੱਟਦੇ ਨੇ, ਉਹਨਾਂ ਨੇ ਜਾ ਕੇ ਸਵਿਸ ਬੈਂਕਾਂ 'ਚ ਰੱਖਿਆ। ਸਭ ਤੋਂ ਜ਼ਿਆਦਾ ਇਸ ਵੇਲੇ ਇੰਡੀਅਨਸ ਦੇ ਅਕਾਊਂਟ ਉਹਨਾਂ ਦੇ ਵਿੱਚ ਨੇ ਔਰ ਜਿਨ੍ਹਾਂ ਦੇ ਨਾਂ ਕਦੇ ਸਾਹਮਣੇ ਆ ਜਾਂਦੇ ਨੇ ਉਹ ਮੁੜ ਕੇ ਜਿਹੜਾ ਪੋਲੀਟੀਕਲੀ ਉਹਨਾਂ ਨੂੰ ਕਿਵੇਂ ਸਬਜੂਗੇਟ ਕੀਤਾ ਜਾਂਦਾ। ਜਿਵੇਂ ਜਦੋਂ ਪਰਨੀਤ ਕੌਰ ਦਾ ਨਾਂ ਆਇਆ ਤੇ ਅਮਰਿੰਦਰ ਸਿੰਘ ਬਿਲਕੁਲ ਝੁਕ ਗਿਆ ਪੂਰਾ ਪੈਰਾਂ ਤੇ, ਔਰ ਅਖੀਰਲੇ ਜਿਹੜੇ 3-4 ਸਾਲ ਨੇ ਚੀਫ ਮਿਨਿਸਟਰ ਨੇ ਕੀਤੀ ਅਮਿਤ ਸ਼ਾਹ ਬੀਜੇਪੀ ਦੇ ਨਾਂ ਥੱਲੇ। ਇਵੇਂ ਹੀ ਬਾਕੀਆਂ ਨੂੰ ਚੁੱਪ ਕਰਾਉਣ ਦੀ ਲਾਈਨ ਹੁੰਦੀ ਹੈ। ਹੁਣ ਆਇਰਲੈਂਡ ਵੀ ਇਸ ਵੇਲੇ ਇਸ ਕਿਸਮ ਦਾ ਸੇਫ ਹੇਵਨ ਹੈ। ਤੁਸੀਂ ਦੇਖਿਆ ਹੋਗਾ ਇੰਡੀਅਨਸ ਦੀ ਵੀ ਗਿਣਤੀ ਬੜੀ ਵੱਡੀ ਗਿਣਤੀ 'ਚ ਉੱਥੇ ਵਧੀ ਹੈ ਔਰ ਬਹੁਤ ਸਾਰਾ ਜਿਹੜਾ ਪੈਸਾ, ਔਰ ਕਿਉਂਕਿ ਅੱਜ ਪ੍ਰੈਜ਼ੀਡੈਂਟ ਟਰੰਪ ਨੇ ਬੀਤੇ ਕੱਲ੍ਹ ਜਦੋਂ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਸਮਿਟ ਅਟੈਂਡ ਕੀਤੀ, 3 ਐਗਜ਼ੈਕਟਿਵ ਆਰਡਰ ਕੱਢੇ, ਉਹਦੇ ਥੱਲੇ ਜਿਹੜੀ ਇੱਕ ਸਟੇਟਮੈਂਟ ਪ੍ਰੈਜ਼ੀਡੈਂਟ ਟਰੰਪ ਦੀ, ਕਿਉਂਕਿ ਆਲਰੇਡੀ ਅਮਰੀਕਨ ਕੰਪਨੀਆਂ ਨੂੰ ਘੂਰਿਆ ਹੋਇਆ, ਈਵਨ ਐਲਨ ਮਸਕ ਨੂੰ ਵੀ ਉਹਨੇ ਟਰੰਪ ਨੇ ਕਿਹਾ ਸੀ ਵੀ ਤੂੰ ਟੈਸਲਾ ਉੱਥੇ ਲਾਣਾ ਚਾਹੁੰਦਾ ਹੈ, ਗੁੱਡ ਆਈਡੀਆ ਨਹੀਂ। ਔਰ ਇਸੇ ਤਰ੍ਹਾਂ ਈਵਨ ਐਪਲ ਦੇ ਜਿਹੜੇ ਨੇ ਉਹਦੇ, ਕਿਉਂਕਿ ਉਹ ਫੈਕਟਰੀ ਤੋਂ ਉੱਥੋਂ ਚੀਨ ਤੋਂ ਕੱਢ ਕੇ, ਚੀਨ 'ਚ ਵੀ ਆ ਉਹਦੀ ਇਨਵੈਸਟਮੈਂਟ ਜਿਹੜੀ ਹੈ ਉਹ ਇੰਡੀਆ 'ਚ ਲਾਈ, ਤਾਂ ਉਹਦੇ ਉੱਤੇ ਵੀ ਜਿਹੜਾ ਟਰੰਪ ਨੇ ਲਾਈਨ ਲਈ। ਪਰ ਹੁਣ ਬਿਲਕੁਲ ਇਹ ਕਲੀਅਰ ਕਰ ਦਿੱਤਾ ਗਿਆ ਅਮਰੀਕਾ ਦੀ ਨੀਤੀ ਘਾੜਿਆਂ ਵੱਲੋਂ ਔਰ ਖ਼ਾਸ ਤੌਰ 'ਤੇ ਪ੍ਰੈਜ਼ੀਡੈਂਟ ਟਰੰਪ ਵੱਲੋਂ ਕਿ ਅਸੀਂ ਇਹਨੂੰ ਟੋਲਰੇਟ ਨਹੀਂ ਕਰਾਂਗੇ। ਔਰ ਇਹ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਸਮਿਟ ਹੋਈ ਜਿਹਦੇ 'ਚ ਉਹਨਾਂ ਨੇ 3 ਐਗਜ਼ੈਕਟਿਵ ਆਰਡਰ ਸਾਈਨ ਕੀਤੇ ਨੇ ਟਰੰਪ ਨੇ, ਜਿਹਦੇ 'ਚ ਵਾਈਟ ਹਾਊਸ ਐਕਸ਼ਨ ਪਲਾਨ ਹੈ, ਫਿਰ ਇੱਕ ਆਰਡਰ ਹੈ ਜਿਹੜਾ ਕੋਆਰਡੀਨੇਟ ਕਰਦਾ ਹੈ ਨੈਸ਼ਨਲ ਐਫਰਟਸ ਨੂੰ ਕਿ ਅਮਰੀਕਨ ਇੰਟੈਲੀਜੈਂਸ ਇੰਡਸਟਰੀ ਨੂੰ ਕਿਵੇਂ ਪ੍ਰਮੋਟ ਕਰਨਾ, ਔਰ ਫਿਰ ਕਿਵੇਂ ਫੁੱਲ ਸਟੈਕ ਅਮਰੀਕਨ ਇੰਟੈਲੀਜੈਂਸ ਜਿਹੜੇ ਨੇ ਉਹਨਾਂ ਦੇ ਪੈਕੇਜਸ ਨੂੰ ਕਿਵੇਂ ਭੇਜਣਾ। ਪਰ ਜਿਹੜੀ ਇਹਦੇ 'ਚ ਸਟੇਟਮੈਂਟ ਹੈ ਟਰੰਪ ਦੀ ਉਹ ਬੜੀ ਸਿਗਨੀਫਿਕੈਂਟ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਹੁਣ ਤੱਕ ਲੰਬਾ ਵਕਤ ਜਿਹੜੀ ਅਮਰੀਕਾ ਦੀ ਬਹੁਤ ਸਾਰੀ ਟੈਕ ਇੰਡਸਟਰੀ ਹੈ ਉਹਨਾਂ ਨੇ ਰੈਡੀਕਲ ਗਲੋਬਲਿਜ਼ਮ ਨੂੰ ਫੋਲੋ ਕੀਤਾ। ਉਹਨੇ ਮਿਲੀਅਨਸ ਆਫ ਅਮਰੀਕਨਸ ਜਿਹੜੇ ਨੇ ਉਹ ਫੀਲ ਕਰਦੇ ਨੇ ਕਿ ਉਹਨਾਂ ਦੇ ਨਾਲ ਵਿਸ਼ਵਾਸਘਾਤ ਹੋਇਆ, ਫੀਲਿੰਗ ਡਿਸਟਰਸਟਫੁਲ ਐਂਡ ਬਿਟਰੇਡ, ਉਹਨਾਂ ਦੇ ਨਾਲ ਧੋਖਾ ਹੋਇਆ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀਆਂ ਨੇ ਸਾਡੀਆਂ ਬਹੁਤ ਸਾਰੀਆਂ ਲਾਰਜੈਸਟ ਟੈਕ ਕੰਪਨੀ ਜਿਹੜੀਆਂ ਨੇ ਉਹ ਅਮਰੀਕਨ ਫਰੀडम ਦੇ ਫਲ ਨੂੰ ਖਾਂਦੀਆਂ ਨੇ ਵਾਈਲ ਬਿਲਡਿੰਗ देयर ਫੈਕਟਰੀਜ਼ ਇਨ ਚਾਈਨਾ, ਫੈਕਟਰੀਆਂ ਜਾ ਕੇ ਚਾਈਨਾ ਚ ਲਾਉਂਦੀਆਂ ਨੇ, ਹਾਇਰਿੰਗ ਵਰਕਰਸ ਇਨ ਇੰਡੀਆ, ਵਰਕਰ ਇੰਡੀਆ ਦੇ H1B ਦੂਜੇ ਤੀਜੇ ਦੇ ਥੱਲੇ ਸਾਰੇ ਉੱਥੇ ਕਰਦੇ ਨੇ, ਐਂਡ ਸਲੈਸ਼ਿੰਗ ਪ੍ਰੋਫਿਟਸ ਇਨ ਆਇਰਲੈਂਡ, ਪੈਸੇ ਆਇਰਲੈਂਡ 'ਚ ਜਾ ਕੇ ਜਮ੍ਹਾਂ ਕਰਦੇ ਨੇ। ਵੀ ਅਮਰੀਕਾ ਨੂੰ ਕੀ ਮਿਲਿਆ ਵੀ ਤੁਸੀਂ ਅਮਰੀਕਾ ਦੇ ਜਿਹੜੀਆਂ ਬਲੈਸਿੰਗ ਇੱਥੋਂ ਦੀ ਫਰੀडम ਨੂੰ ਇੰਜੋਏ ਕਰ ਰਹੇ ਹੋ, ਫੈਕਟਰੀਆਂ ਤੁਹਾਡੀਆਂ ਚਾਈਨਾ 'ਚ ਨੇ, ਵਰਕਰ ਇੰਡੀਆ ਦੇ ਹਾਇਰ ਕਰਦੇ ਹੋ, ਪੈਸੇ ਤੁਸੀਂ ਸਟੈਸ਼ ਆਇਰਲੈਂਡ ਦੇ ਵਿੱਚ ਆ ਕੇ ਕਰਦੇ ਹੋ। ਉਹਨਾਂ ਨੇ ਕਿਹਾ ਟਰੰਪ ਨੇ ਯੂ ਨੋ ਦੈਟ, ਔਰ ਉਹਨਾਂ ਨੇ ਕਿਹਾ ਕਿ ਵੀ ਇਹ ਤੁਸੀਂ ਇਸ ਦੇ ਨਾਲ ਆਲ ਦਾ ਵਾਈਲ ਡਿਸਮਿਸਿੰਗ ਐਂਡ ਈਵਨ ਸੈਂਸਰਿੰਗ देयर ਫੈਲੋ ਸਿਟੀਜ਼ਨਸ ਰਾਈਟ ਹੀਅਰ ਐਟ ਹੋਮ ਅੰਡਰ ਪ੍ਰੈਜ਼ੀਡੈਂਟ ਟਰੰਪ, ਦੋਜ਼ ਡੇਜ਼ ਆਰ ਓਵਰ। ਟਰੰਪ ਨੇ ਕਿਹਾ ਵੀ ਇਹ ਤੁਸੀਂ ਫੈਲੋ ਸਿਟੀਜ਼ਨਸ ਦੇ ਹੱਕਾਂ 'ਤੇ ਵੀ ਟਰੈਂਪ ਕਰਦੇ ਹੋ, ਉਹਨਾਂ ਦੇ ਜੌਬ ਵੀ ਤੁਸੀਂ ਖੋਏ ਨੇ, ਹੁਣ ਉਹ ਦਿਨ ਮੁੱਕ ਗਏ। ਔਰ ਫਿਰ ਉਹਨਾਂ ਨੇ ਕਿਹਾ ਕਿ ਵਿਨਿੰਗ ਦਾ AI ਰੇਸ ਵਿਲ ਡਿਮਾਂਡ ਏ ਨਿਊ ਸਪਿਰਿਟ ਆਫ ਪੈਟਰੀਓਟਿਜ਼ਮ ਐਂਡ ਨੈਸ਼ਨਲ ਲਾਇਲਟੀ ਇਨ ਸਿਲੀਕਨ ਵੈਲੀ ਐਂਡ ਲੌਂਗ ਬਿਯੋਂਡ ਸਿਲੀਕਨ ਵੈਲੀ, ਕਿ ਭਾਈ ਜੇ ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਜੰਗ ਨੂੰ ਜਿੱਤਣਾ ਤੇ ਫਿਰ ਮੁਲਕ ਪ੍ਰਸਤੀ ਔਰ ਨੈਸ਼ਨਲ ਲਾਇਲਟੀ ਦੀ ਸਪਿਰਿਟ ਹੋਣੀ ਚਾਹੀਦੀ ਹੈ। ਵੀ ਨੀਡ US ਟੈਕਨੋਲੋਜੀਕਲ ਕੰਪਨੀਜ਼ ਟੂ ਬੀ ਆਲ ਇਨ ਫॉर ਅਮਰੀਕਾ, ਕਿ ਵੀ ਇਹ ਅਮਰੀਕਾ ਦੇ ਲਈ, ਅਮਰੀਕਾ ਤੁਹਾਡਾ ਫੋਕਸ ਹੋਣਾ ਚਾਹੁੰਦਾ ਹੈ, ਚਾਹੀਦਾ ਹੈ। ਵੀ ਵਾਂਟ ਯੂ ਟੂ ਪੁੱਟ ਅਮਰੀਕਾ ਫਸਟ, ਯੂ ਹੈਵ ਟੂ ਡੂ ਦੈਟ, ਦੈਟ ਇਜ਼ ਆਲ ਵੀ ਆਸਕ, ਕਿ ਅਮਰੀਕਾ ਫਸਟ ਹੋਣਾ ਚਾਹੀਦਾ ਹੈ ਔਰ ਇਹੀ ਅਸੀਂ ਤੁਹਾਡੇ ਤੋਂ
ਮੰਗ ਕਰਦੇ ਹਾਂ। ਔਰ ਜ਼ਾਹਰ ਹੈ ਕਿ ਵੀ ਇਹ ਇਹਨਾਂ ਦੀ ਹੈਡਲਾਈਨ ਈਵਨ ਇੰਡੀਆ ਦੀ ਨਿਊਜ਼ ਏਜੰਸੀ PTI ਨੇ ਵੀ ਟਰੰਪ ਦੀ ਸਟੇਟਮੈਂਟ ਦੀ ਇਹੀ ਲਾਈ, ਡੇਜ਼ ਆਫ US ਟੈਕ ਫਰਮਸ ਬਿਲਡਿੰਗ ਫੈਕਟਰੀਜ਼ ਇਨ ਚਾਈਨਾ ਹਾਇਰਿੰਗ ਵਰਕਰਸ ਇਨ ਇੰਡੀਆ ਓਵਰ, ਕਿ ਵੀ ਹੁਣ ਤੁਸੀਂ ਫੈਕਟਰੀਆਂ ਚੀਨ 'ਚ ਨਹੀਂ ਲਾਓਗੇ ਔਰ ਇੰਡੀਆ 'ਚ ਵਰਕਰ ਹਾਇਰ ਨਹੀਂ ਕਰੋਗੇ, ਇਹ ਦਿਨ ਓਵਰ ਨੇ। ਔਰ ਈਵਨ ਮਾਈਕਰੋਸਾਫਟ ਦੇ ਉੱਤੇ ਤਾਂ ਵਾਈਸ ਪ੍ਰੈਜ਼ੀਡੈਂਟ ਮਿਸਟਰ ਵੈਂਸ ਨੇ ਵੀ ਜਿਹੜਾ ਸਟਰੋਂਗ ਸਟੈਂਸ ਲਿਆ, ਉਹਨਾਂ ਨੇ ਟਵੀਟ ਕੀਤਾ ਕਿ VP ਵੈਂਸ ਗੋਜ਼ ਆਫਟਰ ਮਾਈਕਰੋਸਾਫਟ ਫॉर firing Americans while still applying for H-1B visas. That math worries me. I don't want companies to fire 9,000 American workers and then go and say they can't find workers here in America. That is bullshit story. क्योंकि ये आया कि Microsoft ने 9,000 American workers ਨੂੰ ਜਿਹੜਾ ਫਾਇਰ ਕੀਤਾ ਔਰ ਉਹ ਇੰਡੀਆ 'ਚ ਜਾ ਕੇ ਉਹਨਾਂ ਨੂੰ ਜਿਹੜਾ H-1B ਵੀਜ਼ਿਆਂ ਦੇ, ਕਿਉਂਕਿ ਸਸਤੇ ਨੇ, ਅਲਟੀਮੇਟਲੀ ਤਾਂ ਮਨੀ ਮੇਕਿੰਗ ਰੀਡ ਹੈ। ਔਰ ਇਸ ਦੇ ਉੱਤੇ ਈਵਨ ਜਿਹੜਾ ਕਾਂਗਰਸ ਫਾਰਮਰ ਰਿਪਰੈਜ਼ੈਂਟੇਟਿਵ ਮੈਰਜੋਰੀ ਟੇਲਰ ਗਰੀਨਾ ਨੇ ਵੀ ਕਿਹਾ, ਆਈ ਅਪੋਜ਼ ਐਵਰੀ ਐਫਰਟ ਟੂ ਰਿਪਲੇਸ ਅਮੈਰੀਕਨ ਵਰਕਰਸ ਵਿਦ ਫੋਰਨ ਵਰਕਰਸ, H-1B ਇਜ਼ ਏ ਪ੍ਰੋਬਲਮ। ਹੁਣ ਪਿਛਲੇ ਸਾਲ 'ਚ ਬਾਈਡਨ ਦੇ ਰਾਜ ਵੇਲੇ 70% ਜਿਹੜੇ ਲੋਕ H-1B ਵੀਜ਼ਾ ਤੇ ਆਏ ਉਹ ਇੰਡੀਅਨ ਨੇ। ਔਰ ਤੁਸੀਂ ਕੈਨੇਡਾ ਦੇਖੋ, ਅਮਰੀਕਾ ਦੇਖੋ, ਕਿਵੇਂ ਤੁਸੀਂ ਮਾਰਕੀਟ 'ਚ ਭਰੇ ਹੋਏ ਨੇ। ਹੁਣ ਜਿੰਨਾ ਵਕਤ ਸਿੱਖਾਂ ਨੂੰ 125 ਸਾਲ ਲੱਗਾ ਆਪਣੀ ਗਿਣਤੀ ਜਿੰਨੀ ਬਣਾਉਣ 'ਚ ਅਮਰੀਕਾ ਔਰ ਕੈਨੇਡਾ 'ਚ, ਇਹਨਾਂ ਨੇ ਪਿਛਲੇ 15 ਸਾਲਾਂ 'ਚ ਜਦੋਂ ਤੋਂ ਇਹ ਸੈਕਟਰ ਜਿਹੜਾ ਸੀ IT ਸੈਕਟਰ ਆਇਆ, ਉਹ ਤੋਂ ਟੱਬਰਾਂ ਦੇ ਟੱਬਰ ਆ ਗਏ। H-1B ਆ ਗਿਆ, ਫਿਰ ਤੁਸੀਂ ਗ੍ਰੀਨ ਕਾਰਡ ਕਰ ਦਿੰਦੇ ਹੋ, ਫਿਰ ਤੁਸੀਂ ਸਿਟੀਜ਼ਨ ਹੋ ਜਾਂਦੇ ਹੋ, ਫਿਰ ਸਾਰੇ ਟੱਬਰ ਸੱਦ ਲੈਂਦੇ ਹੋ। ਸੋ ਇਹ ਹੁਣ ਜਿਹੜਾ ਇਹ ਲਾਈਨ ਹੈ ਕਿ ਭਾਈ ਇਹ H-1B ਵੀਜ਼ੇ ਨੂੰ ਇੰਨੀ ਤੇਜ਼ੀ ਨਾਲ ਕੱਟ ਕੀਤਾ ਹੈ ਔਰ ਉਸ ਦਾ ਨਤੀਜਾ ਈਵਨ ਸਟੂਡੈਂਟਸ ਦੇ ਬਹਾਨੇ ਨਾਲ ਹੁਣ ਵੱਡੀ ਗਿਣਤੀ 'ਚ ਇੰਡੀਅਨ ਸਟੂਡੈਂਟ, ਔਰ ਇਹ ਵੀ ਖਬਰ ਇਹਨਾਂ ਦੇ ਆਪਣੇ ਮੀਡੀਆ ਦੀ ਹੈ, ਸ਼ਾਰਪ ਡ੍ਰੌਪ ਇਨ US ਸਟੱਡੀ ਪਰਮਿਟਸ। India sees 44% decline in H-1 FY25. ਇੱਕ ਪਾਸੇ ਤਾਂ H-1B ਕੱਟੇ ਨੇ, ਜਿਹੜੇ ਕੱਟੇ ਰਹਿਣੇ ਚਾਹੀਦੇ ਨੇ, ਰਾਦਰ ਬਲੌਕ ਹੀ ਕਰਨੇ ਚਾਹੀਦੇ ਨੇ। ਦੂਸਰੇ ਪਾਸੇ ਈਵਨ ਜਿਹੜਾ ਸਟੂਡੈਂਟ ਵੀਜ਼ੇ ਦੇ ਥੱਲੇ ਇੰਡੀਆ ਦੇ ਜਿਹੜਾ 44% ਇਸ ਵਾਰ ਇਹ ਘੱਟ ਹੋਇਆ। ਪਾਕਿਸਤਾਨ ਐਂਡ ਬੰਗਲਾਦੇਸ਼ ਬਕ ਦਾ ਟ੍ਰੈਂਡ, ਰਿਕਾਰਡ ਹਾਈ ਗਰੋਥ। ਪਾਕਿਸਤਾਨੀ ਔਰ ਬੰਗਲਾਦੇਸ਼ੀਆਂ ਨੂੰ ਜਿਹੜਾ ਹੈ ਉਹ ਜ਼ਿਆਦਾ ਗਿਣਤੀ 'ਚ ਆਏ ਨੇ ਸਟੂਡੈਂਟ ਵੀਜ਼ੇ ਦੇ ਥੱਲੇ। ਸੋ ਜ਼ਾਹਰ ਹੈ ਕਿ ਜਿਹੜੀ ਚੇਂਜ ਹੈ, ਸ਼ਿਫਟ ਹੈ ਅਮਰੀਕਨ ਐਡਮਿਨਿਸਟ੍ਰੇਸ਼ਨ ਦੀ, ਔਰ ਇਸ ਦਾ ਇਹ ਨਤੀਜਾ ਹੈ। ਔਰ ਇਹ ਪੂਰੀ ਇਹਨਾਂ ਦੀ ਡੀਟੇਲ ਖਬਰ ਹੈ ਕਿ ਵੀ ਨੰਬਰ ਸਟੂਡੈਂਟ ਵੀਜ਼ੇ ਦਾ ਨੰਬਰ US ਗੌਰਮੈਂਟ ਨੇ 15% ਗਲੋਬਲੀ ਐਤਕੀ ਘੱਟ ਹੈ। ਜਿਵੇਂ 99,000 ਫਸਟ ਹਾਫ ਫਿਸਕਲ ਈਅਰ 2025 'ਚ ਹੈ। ਇੰਡੀਆ ਦਾ 43.5% ਡ੍ਰੌਪ ਹੈ ਇਨ ਫਰੈਸ਼ ਵੀਜ਼ਾਜ਼ ਕੰਪੇਅਰ ਟੂ ਦਾ ਸੇਮ ਪੀਰੀਅਡ ਇਨ 2024। ਹੁਣ ਇਹ ਆਲਮੋਸਟ ਇਹਦਾ ਮਤਲਬ ਹੈ ਕਿ ਜਿੰਨੇ 2024 ਚ ਆਏ ਉਸ ਤੋਂ ਅੱਧੇ ਰਹਿ ਗਏ ਨੇ ਸਟੂਡੈਂਟ ਵੀਜ਼ੇ ਦੇ ਥੱਲੇ। ਤੇ H-1B ਤਾਂ ਜਿਵੇਂ 70% ਸੀ ਪਿਛਲੀ ਵਾਰੀ, ਉਹ ਤਾਂ ਹੁਣ ਬਹੁਤ ਜ਼ਿਆਦਾ ਕੱਟੇ ਜਾਣਗੇ। ਔਰ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਵੀ ਲੇਕਿਨ ਦੂਸਰੇ ਪਾਸੇ ਡਿਸਪਾਈਟ ਦਾ ਡ੍ਰੌਪ ਇਨ ਮੇਜਰ ਮਾਰਕੀਟਸ ਲਾਈਕ ਇੰਡੀਆ ਐਂਡ ਚਾਈਨਾ, several countries including Vietnam, Bangladesh, Pakistan, Colombia and Zimbabwe registered robust growth in fresh visa issuances. ਇਹਨਾਂ ਨੂੰ ਜਿਹੜੇ ਜ਼ਿਆਦਾ ਵੀਜ਼ੇ ਮਿਲੇ ਨੇ। ਸੋ ਅਸੀਂ ਸਮਝਦੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਨੇ ਬਿਲਕੁਲ ਠੀਕ ਕਿਹਾ ਕਿ ਵੀ ਜਿਹੜਾ ਤੁਸੀਂ ਫੈਕਟਰੀਆਂ ਚੀਨ 'ਚ ਲਾਓ, ਵਰਕਰ ਇੰਡੀਆ 'ਚ ਹਾਇਰ ਕਰੋ ਤੇ ਪੈਸੇ ਆਇਰਲੈਂਡ 'ਚ ਜਾ ਕੇ ਇਕੱਠੇ ਕਰੋ, ਉਹ ਦਿਨ ਓਵਰ ਨੇ, ਉਹ ਦਿਨ ਖਤਮ ਨੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵੀਅਰਸ, ਤੁਸੀਂ ਇਸੇ ਤਰ੍ਹਾਂ ਵੀਡੀਓ ਨਾਲ ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ
ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਪੰਜਾਬ ਦੀ ਆਜ਼ਾਦੀ ਲਈ ਚੱਲ ਰਹੇ ਰੈਫਰੈਂਡਮ ਦੇ ਹੱਕ ਵਿੱਚ ਅਤੇ 17 ਅਗਸਤ ਨੂੰ ਵਾਸ਼ਿੰਗਟਨ ਡੀਸੀ ਵਿੱਚ ਹੋਣ ਜਾ ਰਹੇ ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀ ਸਪੋਰਟ ਵਿੱਚ ਵਿਸ਼ਾਲਕਾਰ ਰੈਲੀ 26 ਜੁਲਾਈ ਦਿਨ ਸ਼ਨੀਚਰਵਾਰ ਨੂੰ ਕੱਢੀ ਜਾ ਰਹੀ ਹੈ। ਰੈਲੀ ਦੀ ਸ਼ੁਰੂਆਤ 12 ਵਜੇ ਗੁਰਦੁਆਰਾ ਸਿੰਘ ਸਭਾ 12001 ਬੈਡਰੋਕ ਰੋਡ ਫੇਅਰਫੈਕਸ ਤੋਂ ਅਤੇ ਸਮਾਪਤੀ ਭਾਰਤੀ ਅੰਬੈਸੀ 2107 ਮੈਸਾਚਿਊਟਸ ਵਾਸ਼ਿੰਗਟਨ ਡੀਸੀ 20008 ਵਿਖੇ ਦੁਪਹਿਰ 2:30 ਵਜੇ ਹੋਵੇਗੀ। ਇਹ ਕਾਰ ਰੈਲੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਸਮੂਹ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਦੇ ਸਹਿਯੋਗ ਨਾਲ ਕੱਢੀ ਜਾ ਰਹੀ ਹੈ। ਕਾਰ ਰੈਲੀ ਬਾਰੇ ਵਧੇਰੇ ਜਾਣਕਾਰੀ ਲਈ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਹਿੰਮਤ ਸਿੰਘ 6463587745, ਬਲਵਿੰਦਰ ਸਿੰਘ ਚੱਠਾ 7039663913, ਨਰਿੰਦਰ ਸਿੰਘ 5712472444, ਦਵਿੰਦਰ ਸਿੰਘ ਦਿਓ 7036262561, ਸੁਰਜੀਤ ਸਿੰਘ ਕੁਲਾਰ 9174342483, ਦਲਵਿੰਦਰ ਸਿੰਘ 2406452525। ਦਰਸ਼ਕੋ, ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਨੇ 15 ਅਗਸਤ ਸੰਬੰਧੀ ਲਾਲ ਕਿਲੇ ਤੇ ਹੋਣ ਵਾਲੇ ਸਮਾਗਮ ਦਾ ਜਾਇਜ਼ਾ ਲੈਣਾ ਸ਼ੁਰੂ ਕਰ ਦਿੱਤਾ ਹੈ ਔਰ ਸਖਤ ਹਦਾਇਤ ਕੀਤੀ ਹੈ ਕਿ ਚੀਨ ਦਾ ਬਣਿਆ ਕੋਈ ਵੀ ਸਰਵੇਖਣ ਉਪਕਰਨ ਯਾਨੀ ਕਿ ਸਰਵੇਲੈਂਸ ਮਟੀਰੀਅਲ ਬਿਲਕੁਲ ਨਾ ਇਸਤੇਮਾਲ ਕੀਤਾ ਜਾਵੇ। ਇਹ ਅਜੀਬ ਵਰਤਾਰਾ ਹੈ ਕਿਉਂਕਿ ਇੱਕ ਪਾਸੇ ਭਾਰਤ ਚੀਨ ਦੇ ਪੈਰੀ ਪਿਆ ਹੋਇਆ ਹੈ ਅਤੇ ਦੂਸਰੇ ਪਾਸੇ ਇਸ ਕਿਸਮ ਦੇ ਖੇਖਣ ਕਰ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਆਪੇ ਫਾਥੜੀਏ ਤੈਨੂੰ ਕੌਣ ਛਡਾਏ ਸੀ, ਔਰ ਗੁਰਬਾਣੀ ਨੇ 2 ਤੁਕਾਂ ਦੇ ਵਿੱਚ ਇਸ ਬਿਹੇਵੀਅਰ ਨੂੰ ਬਿਆਨਿਆ ਕਿ ਇਹਨਾਂ ਦੇ ਪੱਲੇ ਫਿਰ ਕੁਛ ਨਹੀਂ ਰਹਿੰਦਾ। ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾ ਜਾਏ, ਕਿ ਜਾਂ ਤਾਂ ਤੁਸੀਂ ਸਲਾਮ ਕਰੋ, ਮਤਲਬ ਝੁਕੋ, ਕਾਊਟਾਓ ਜੇ ਕਰ ਹੀ ਲਿਆ ਚੀਨ ਦੇ ਸਾਹਮਣੇ, ਚੀਨਮ ਸ਼ਰਣਮ ਗੱਛਾਮੀ ਹੋ ਗਿਆ, ਫਿਰ ਹੁਣ ਉਹ ਰੱਖੋ। ਪਰ ਜੇ ਹੁਣ ਤੁਸੀਂ ਹਮ ਹੋਤੇ ਹੈ ਦੇ ਥੱਲੇ ਜਵਾਬਦੇਹੀ ਵੀ ਕਰਨਾ ਚਾਹੁੰਦੇ ਹੋ, ਅਕਾਊਂਟੇਬਿਲਿਟੀ ਵੀ ਮੰਗਦੇ ਹੋ, ਔਰ ਤੁਹਾਨੂੰ ਉੱਚੀ ਚੁੱਕ ਕੇ ਫਿਰ ਇਹ ਵੀ ਕਹਿੰਦੇ ਹੋ ਜੀ ਨਹੀਂ ਨਹੀਂ ਅਸੀਂ ਵੀ ਹੁੰਦੇ ਹਾਂ, ਤਾਂ ਫਿਰ ਮੁੱਢੋਂ ਕੁੱਥਾ ਜਾਏ। ਮਤਲਬ ਇਹ ਹੈ ਵੀ ਉਹਦੇ ਪੱਲੇ ਫਿਰ ਬਿਲਕੁਲ ਕੁਛ ਨਹੀਂ ਰਹਿੰਦਾ, ਕਿਉਂਕਿ ਤੁਹਾਨੂੰ ਇੱਕ ਲਾਈਨ ਚੁਣਨੀ ਪੈਂਦੀ ਹੈ। ਔਰ ਜਿਹਦੇ ਤੇ ਅਕਸਰ ਮੈਂ ਇਹ ਉਰਦੂ ਦਾ ਕਿੱਸਿਆ ਪਿਟਿਆ ਸ਼ੇਅਰ ਵੀ ਅਕਸਰ ਦੁਹਰਾ ਦਿੰਦਾ ਕਿ 2 ਰੰਗੀ ਛੋੜ ਕਰ ਯਕ ਰੰਗ ਹੋ ਜਾ, ਸਰਾਸਰ ਮੋਮ ਹੋ ਜਾਂ ਸੰਗ ਹੋ ਜਾ। ਸੰਗ ਪੱਥਰ ਨੂੰ ਕਹਿੰਦੇ ਨੇ ਕਿ ਜਾਂ ਮੋਮ ਹੋ ਜਾਂ ਪੱਥਰ ਹੋ। ਇਹ 2 ਰੰਗੀ ਜਿਹੜੀ ਹੈ ਇਹ ਚੱਲਦੀ ਨਹੀਂ ਹੈ। ਔਰ ਅਸੀਂ ਇਹ ਦੇਖਿਆ ਵੀ ਕਿਵੇਂ ਅਮਰੀਕਾ ਦੀ ਮਾਰ ਦਾ ਝੰਬਿਆ ਮੋਦੀ ਅਲਟੀਮੇਟਲੀ ਜੇ ਰੂਸ ਵੱਲ ਮੁੜਿਆ ਤੇ ਰੂਸ ਨੇ ਵੀ ਕਿਹਾ ਵੀ ਇੱਧਰ ਆਕਾ ਇੱਧਰ ਹੈ ਚੀਨ। ਉਹ ਕਹਿੰਦਾ ਵੀ ਮੈਂ ਤਾਂ ਖੁਦ ਹੁਣ ਚੀਨ ਦੇ ਸਹਾਰੇ ਹੀ ਖੜਾ ਹੈ, ਐਮਨੀਸ਼ਨ ਵੀ ਉਹਨਾਂ ਦਾ ਔਰ ਵੱਡਾ ਭਰਾ ਮੰਨ ਲਿਆ ਮੈਂ ਤਾਂ। ਬਿਲਕੁਲ ਅਸੀਂ ਪੁਰਾਣਾ ਜਿਹੜਾ ਹੁੰਦਾ ਸੀ, ਕਦੇ ਅਸੀਂ ਇਹਨਾਂ ਦਾ ਮਨਚੂਰੀਆ ਪ੍ਰੋਵਿੰਸ ਦੱਬ ਲਿਆ ਸੀ, ਔਰ ਜਿਹੜੇ ਸਟਾਲਿਨ ਦੇ ਜ਼ਮਾਨੇ ਜਦੋਂ ਸਟਾਲਿਨ ਘੂਰਦਾ ਸੀ ਮਾਓਜ਼ੇ ਤੋਂ, ਉਹ ਜ਼ਮਾਨੇ ਗਏ। ਪੁਤਿਨ ਕਹਿੰਦਾ ਵੀ ਅਸੀਂ ਮੰਨ ਲਿਆ ਕਿ ਭਾਈ ਤੁਸੀਂ ਜਿਹੜੇ ਉਹ ਹਜ਼ੂਰ ਸਾਡੇ ਮਾਈ ਬਾਪ ਤੇ ਇੱਧਰ ਹੀ ਤੁਹਾਨੂੰ ਆਉਣਾ ਪੈਣਾ। ਔਰ ਜ਼ਾਹਰ ਹੈ ਵੀ ਉਹਦਾ ਅਸਰ ਉਹਨਾਂ ਨੇ ਕਬੂਲਿਆ। ਤਿੰਨੋਂ ਹੀ ਜਿਹੜੇ ਇਹਨਾਂ ਦੇ ਨੇ, ਉਹ ਰਾਜਨਾਥ ਸਿੰਘ ਔਰ ਐਸ ਜੈ ਸ਼ੰਕਰ ਔਰ ਇਹਨਾਂ ਸਭ ਦਾ ਪਿਓ ਤਿਕੜੀ ਦਾ ਅਜੀਤ ਡੋਵਾਲ, ਉਹ ਚਾਈਨਾ ਗਏ। ਹੁਣ ਮੋਦੀ ਵੀ ਤਿਆਰੀ ਕਰ ਰਿਹਾ ਜਾਣ ਦੀ, ਔਰ ਨਾਲ ਦੀ ਨਾਲ ਜਿਹੜਾ ਡਾਇਰੈਕਟ ਫਲਾਈਟਸ ਵੀ ਖੋਲ੍ਹ ਦਿੱਤੀਆਂ, ਵੀਜ਼ਾ ਵੀ ਦੇਣ ਲੱਗ ਗਏ ਨੇ। ਔਰ ਚੀਨ ਨਾਲ ਇਹ ਵੀ ਕਹਿਣ ਲੱਗ ਗਿਆ ਜੀ ਹੁਣ ਸਾਡੇ ਹਾਲਾਤ ਬਹੁਤ ਚੰਗੇ ਹੋ ਗਏ, ਅਸੀਂ ਹੁਣ 34ਵੀਂ ਮੀਟਿੰਗ ਜਿਹੜੀ ਮਿਲਟਰੀ ਲੈਵਲ ਦੀ ਉਹਨਾਂ ਦੀ ਹੁੰਦੀ। ਗੱਲ ਤਾਂ ਉਹੀ ਹੈ ਕਿ ਵੀ ਉੱਥੇ ਹੀ ਖੜੇ ਹੈ ਸਾਰੀ ਸਿਚੁਏਸ਼ਨ। ਪਰ ਹੁਣ ਦੂਸਰੇ ਪਾਸੇ ਜਦੋਂ ਤੁਸੀਂ ਆਪਣੇ ਲੋਕਾਂ ਦੇ ਵਿੱਚ ਇੰਨੀ ਨੈਗੇਟਿਵਿਟੀ ਚੀਨ ਬਾਰੇ ਕੀਤੀ ਕਿ ਮੋਦੀ ਜਿਹੜਾ ਹੈ ਉਹ ਨਾਰਥ ਈਸਟ ਦੇ ਲੋਕਾਂ ਨੂੰ ਵੀ, ਜਿਹੜੇ ਉਹਨਾਂ ਦੀਆਂ 7 ਸਟੇਟਾਂ 8 ਇਹਨਾਂ ਦੇ ਸ਼ਹਿਰੀ ਨੇ, ਹੁਣ ਜਿਹੜੀ ਮੰਗਲੋਇਡ ਰੇਸ ਹੈ, ਮੰਗੋਲ ਰੇਸ, ਜਿਨ੍ਹਾਂ ਦੇ ਵਿੱਚ ਸਾਰੇ ਜਿਹੜੇ ਨੇ ਅਰੁਣਾਚਲ, ਮੇਘਾਲਿਆ, ਅਸਾਮੀ ਨੇ, ਇਹਨਾਂ ਦੀਆਂ ਵੀ ਅੱਖਾਂ ਛੋਟੀਆਂ ਨੇ। ਔਰ ਜ਼ਾਹਰ ਹੈ ਚਾਈਨੀਜ਼ ਜਾਂ ਜੈਪਨੀਜ਼, ਥਾਈ, ਕੰਬੋਡੀਅਨਸ,
ਲਾਓਸ, ਇਹ ਸਾਰੇ ਜਿਹੜੇ ਨੇ, ਵੀਅਤਨਾਮ, ਇਹ ਸਾਰੇ ਛੋਟੀ ਅੱਖਾਂ ਵਾਲੇ ਨੇ। ਔਰ ਮੋਦੀ ਜਿਹੜਾ ਹੈ ਇਹ ਬਿਆਨ ਦੇ ਰਿਹਾ ਹੈ ਇੱਕ ਸਭਾ ਦੇ ਵਿੱਚ ਜਾ ਕੇ ਕਿ ਜੀ ਅਸੀਂ ਇਸ ਗੱਲ ਨੂੰ ਦੇਖੋ ਵੀ ਅਸੀਂ मेड इन इंडिया वरतो, हर चीज़ इंडिया होए। आज तो हमारे भगवान भी छोटी आंखों वाले हो गए हैं। मतलब ये है भी चीन तो बने तो मंदिर तो है ही वो ने, मतलब ये है भी वो कहना चाहता भी ये भगवान भी ना लो जोड़े ये अपना हम मेड इन इंडिया करो। तो अलाउदे ते उन्होंने नॉर्थ ईस्ट दी स्टेटां वाले ने इतराज़ किया। उन्होंने कहा भी एक पासे तुसीं सानू जबरदस्ती भारत दे नाल नूड़िया होया है कि भी भारत के शहरी हैं, तो हुण छोटियां अखां वाला जिहड़ा वो भारत का शहरी नहीं हो सकता। हालांकि उन्होंने अपने ढंग नाल गल कीती भी इन्ना रेसिज्म इहदे च भरिया होया बंदे च हिंदूत्व, क्योंकि जदों हिंदूत्व वाले सोचते हैं उन्होंने लिए हिंदुस्तान गंगा जमनी तहजीब ही है। उही जिहड़े 4-5 सूबे जिहड़े अल्टीमेटली रह जाने ने इन्हां दे पल्ले, उही यूपी, बिहार, मध्य प्रदेश, राजस्थान, उत्तराखंड, जिहड़ी हिंदू बैल्ट है ਜਿਹੜੇ ਉਹੀ ਹੈ। ਬਾਕੀ ਨਾ ਸਾਊਥ ਇੰਡੀਆ ਇਹਨਾਂ ਦੇ ਨਾਲ ਕਦੇ ਸੀ, ਨਾ ਨਾਰਥ ਈਸਟ ਹੈ ਪੰਜਾਬ ਕਦੇ ਵੀ ਜਿਹੜਾ ਇਸ ਗੰਗਾ ਜਮਨੀ ਤਹਿਜ਼ੀਬ ਦਾ ਹਿੱਸਾ ਨਹੀਂ ਰਿਹਾ। ਅਸੀਂ ਤਾਂ ਆਪਣਾ ਜਿਹੜਾ ਦੇਸ਼ਾਂ ਵਿੱਚੋਂ ਦੇਸ਼ ਪੰਜਾਬ ਨਹੀਂ ਸਹੀ ਹੈ, ਉਹ ਜਿਵੇਂ ਫੁੱਲਾਂ ਵਿੱਚੋਂ ਫੁੱਲ ਗੁਲਾਬ ਨਹੀਂ ਸਹੀ, ਉਹ ਪੰਜਾਬ ਦੀ ਇੱਕ ਆਪਣੀ ਆਈਡੈਂਟਿਟੀ, ਆਪਣੀ ਹੋਂਦ ਰਹੀ ਹੈ। ਔਰ ਅੱਜ ਵੀ ਜੇ ਤਹਿਜ਼ੀਬ ਦੇ ਹਵਾਲੇ ਨਾਲ, ਸਕਾਫਤ ਦੇ ਹਵਾਲੇ ਨਾਲ, ਬੋਲੀ ਦੇ ਹਵਾਲੇ ਨਾਲ, ਖਾਣ ਪਾਣ ਦੇ ਹਵਾਲੇ ਨਾਲ, ਅੱਜ ਹੀ ਕਿਸੇ ਸਾਊਥ ਦਾ ਕੋਈ ਹਿੰਦੂ ਆਪਣਾ ਕਮੈਂਟ ਕਰ ਰਿਹਾ ਸੀ ਸੋਸ਼ਲ ਮੀਡੀਆ 'ਤੇ। ਉਹਨੇ ਕਿਹਾ ਜੀ ਕਿ ਮੈਂ ਸਿੱਖਾਂ ਦੇ ਨਾਲ, ਮੇਰਾ ਫਲਾਣਾ ਦੋਸਤ ਸੀ, ਫਿਰ ਉਹਦੇ ਦੋਸਤ ਮੇਰੇ ਦੋਸਤ ਹੀ ਸਿੱਖ ਨੇ। ਉਹਨੇ ਕਿਹਾ ਵੀ ਸਿੱਖਾਂ ਵਰਗੀ ਕੋਈ ਕੌਮ ਨਹੀਂ ਹੈ। ਉਹ ਕਹਿੰਦਾ ਇੰਨੇ ਦਲੇਰ, ਕਿਸੇ ਗੱਲ ਦੀ ਪਰਵਾਹ ਹੀ ਨਹੀਂ ਹੈ, ਹਰ ਗੱਲ ਨੂੰ ਮਜ਼ਾਕ 'ਚ ਉਡਾ ਦੇਣ ਵਾਲੇ, ਜ਼ਿੰਦਗੀ ਨੂੰ ਜੀਣ ਵਾਲੇ ਲੋਕ ਨੇ ਤੇ ਤੁਹਾਡੇ ਲਈ ਖੜ੍ਹਨ ਵਾਲੇ ਲੋਕ ਨੇ। ਹੁਣ ਇਹ ਕਰੈਕਟਰ ਤੁਸੀਂ ਯੂਪੀ, ਬਿਹਾਰ ਔਰ ਦੂਸਰਿਆਂ ਦੇ ਉਹ ਸਾਰੇ ਉਹਨਾਂ ਦੇ ਵਿਹਾਰ 'ਚੋਂ ਤੁਹਾਨੂੰ ਨਹੀਂ ਨਜ਼ਰ ਆਏਗਾ, ਕਿਉਂਕਿ ਇਹ ਚੀਜ਼ ਜਿਹੜੀ ਹੈ ਇੱਕ ਤਹਿਜ਼ੀਬ, ਇੱਕ ਸਕਾਫਤ ਦਿੰਦੀ ਹੈ। ਇਹੀ ਕਾਰਨ ਹੈ ਕਿ ਜਦੋਂ ਦੋਵੇਂ ਪੰਜਾਬਾਂ ਦੇ ਲੋਕ, ਲਹਿੰਦਾ ਪੰਜਾਬ ਤੇ ਚੜ੍ਹਦੇ ਪੰਜਾਬ ਦੇ ਆਪਸ 'ਚ ਮਿਲਦੇ ਨੇ, ਮੈਂ ਤਾਂ ਟਰੈਵਲ ਕਰਦਾ ਫਰੀਕੁਐਂਟਲੀ, ਮੈਂ ਏਅਰਪੋਰਟਾਂ 'ਤੇ ਅਦਰਵਾਈਜ਼, ਤੇ ਇੱਕ ਨਜ਼ਰ ਦੇ ਵਿੱਚ ਪਹਿਲੇ 2 ਮਿੰਟ ਦੇ ਵਿੱਚ ਹੀ ਐਂ ਹੁੰਦਾ ਵੀ ਜਿਵੇਂ ਅਸੀਂ ਇੱਕ ਦੂਜੇ ਨੂੰ ਜਿਹੜਾ ਉਹ ਸਦੀਆਂ ਤੋਂ ਜਾਣਦੇ ਹਾਂ, ਕਿਉਂਕਿ ਉਹ ਖੁੱਲ੍ਹ ਡੁੱਲ ਉਹ ਜਿਹੜਾ ਆਪਸੀ ਵਰਤਾਰਾ ਹੈ। ਔਰ ਉਹਨਾਂ ਦੇ ਲਈ ਵੀ ਉਹ ਵੀ ਇਹ ਕਹਿੰਦੇ ਨੇ ਜੀ ਵੀ ਪਤਾ ਨਹੀਂ ਅਸੀਂ ਜਿਹੜਾ ਉਹ ਆਪਣਿਆਂ ਨੂੰ ਭਾਵੇਂ ਕਈ ਵਾਰੀ ਨਾ ਟੋਲ, ਵੀ ਸਰਦਾਰਾਂ ਨੂੰ ਦੇਖ ਕੇ ਸਾਨੂੰ ਚਾਅ ਚੜ੍ਹ ਜਾਂਦਾ। ਔਰ ਇਹ ਹੈ ਜਦੋਂ ਤੁਸੀਂ ਉਸ ਸਾਂਝ ਦੀ ਗੱਲ ਕਰਦੇ ਹੋ, ਤਹਿਜ਼ੀਬ ਦੀ ਗੱਲ ਕਰਦੇ ਹੋ। ਹੁਣ ਇਸ ਦੁਬਿਧਾ ਦਾ ਨਤੀਜਾ ਇਹ ਹੈ ਵੀ ਇੱਕ ਪਾਸੇ ਤਾਂ ਚੀਨ ਦੇ ਨਾਲ ਓਪਨਨੈਸ ਦੀ ਗੱਲ ਦੇ ਥੱਲੇ ਉਹਨਾਂ ਦੇ ਜਿਹੜੇ ਨਾਨ ਸਟੇਟ ਐਕਟਰ ਮੀਡੀਆ ਦੇ ਉੱਤੇ ਬਿਠਾਏ ਹੋਏ ਨੇ, ਉਹਨਾਂ 'ਚੋਂ ਇੱਕ ਗੱਲ ਕਹਿ ਰਿਹਾ ਸੀ कि भारत ने मारा एक डिप्लोमेटिक मास्टर स्ट्रोक, अब चीन के करीब भारत चला गया और अमेरिका में हड़कंप मच गया। वो दस रहे हैं जी असी ਜਿਹੜਾ ਉਹ ਚੀਨ ਦੇ ਨਾਲ ਚਲੇ ਗਏ। ਹੁਣ ਦੂਸਰੇ ਪਾਸੇ ਇਹਨਾਂ ਦੀ ਅੱਜ ਦੀ ਤੁਸੀਂ ਮੁੱਖ ਖਬਰ ਦੇਖੋਗੇ ਇਹਨਾਂ ਦੇ ਮੀਡੀਆ ਦੀ, ਆਪਰੇਸ਼ਨ ਸੰਦੂਰ ਫਾਲ ਆਊਟ, ਚਾਈਨੀਜ਼ ਮੇਡ ਸਰਵੇਲੈਂਸ ਗੀਅਰ ਬੈਂਡ, एरियल मॉनिटरिंग बूस्टिड फॉर इंडिपेंडेंस डे। कि डिफेंस मिनिस्ट्री ने रेड फोर्ट वैन्यू ਨੂੰ ਜਿਹੜਾ ਆਪਣੇ ਅਧਿਕਾਰ ਖੇਤਰ 'ਚ ਲੈ ਲਿਆ। 15 ਅਗਸਤ ਆ ਰਿਹਾ ਔਰ ਰਡਾਰ, ਐਂਟੀ ਡਰੋਨ ਸਿਸਟਮ ਜਿਹੜੇ ਡਿਪਲੋਏ ਹੋਣੇ ਨੇ, UAV, UAS, ਸਿਕਿਉਰਿਟੀ ਕੰਸਰਨ, CCTV ਵੈਂਡਰਸ, ਉਹਨਾਂ ਸਾਰਿਆਂ ਨੂੰ ਇਹ ਹਦਾਇਤ ਕੀਤੀ ਗਈ ਹੈ ਨੋਟ ਟੂ ਇੰਸਟਾਲ ਇਕਵਿਪਮੈਂਟ ਮੇਡ ਇਨ ਚਾਈਨਾ। ਕਿ ਚੀਨ ਦਾ ਬਣਿਆ ਕੋਈ ਵੀ ਜਿਹੜਾ ਇਹ ਉਪਕਰਨ ਨੇ ਉਹ ਉਹਦੇ 'ਚ ਨਾ ਜਿਹੜੇ ਇੰਸਟਾਲ ਕੀਤੇ ਜਾਣ। ਉਹਨੇ ਕਿਹਾ ਜੀ ਕਿਉਂਕਿ ਆਪਰੇਸ਼ਨ ਸੰਦੂਰ ਦੇ ਦੌਰਾਨ ਜਿਹੜੀ ਹੈ ਉਹ ਚੀਨ ਦੇ ਡਰੋਨ ਔਰ ਏਰੀਅਲ ਮੋਨੀਟਰਿੰਗ ਔਰ ਦੂਸਰੀ ਰਹੀ, ਔਰ ਇਸ ਲਈ ਹੁਣ ਜਿਹੜਾ ਮੇਡ ਇਨ ਚਾਈਨਾ ਹੈ ਉਸ ਦੇ ਉੱਤੇ ਇਤਬਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਬਹਾਨੇ ਨਾਲ ਉਹ ਕੋਈ ਡਾਟਾ ਕਲੈਕਟ ਨਾ ਕਰ ਲੈਣ। ਇਸ ਲਈ ਇਹ ਹਦਾਇਤ ਕੀਤੀ ਗਈ ਹੈ ਕਿ ਚਾਈਨਾ ਮੇਡ ਕੋਈ ਵੀ ਜਿਹੜਾ ਐਪਰੇਟਸ ਹੈ ਜਾਂ ਉਪਕਰਨ ਹੈ ਉਸ ਨੂੰ ਜਿਹੜਾ ਹੈ ਉਹ ਇੰਸਟਾਲ ਨਾ ਕੀਤਾ ਜਾਏ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀਆਂ ਨੇ ਅਸੀਂ ਐਂਟੀ ਡਰੋਨ ਡਿਵਾਈਸਿਸ ਇੰਸਟਾਲ ਕਰਾਂਗੇ ਰਡਾਰ ਸਿਸਟਮ ਦੇ ਨਾਲ ਰੈੱਡ ਫੋਰਟ ਦੇ ਨੇੜੇ, ਕਿਉਂਕਿ ਇਹ ਵੀ ਡਿਫੈਂਸ ਫੋਰਸਿਸ ਨੇ ਇਸ ਥ੍ਰੈਟ ਨੂੰ ਵੀ ਦੇਖਿਆ ਕਿ ਵੀ ਉਹ ਜਿਹੜੇ ਨੇ ਐਂਟੀ ਡਰੋਨ ਸਿਸਟਮ ਬੜਾ ਜ਼ਰੂਰੀ ਹੈ, ਕਿਉਂਕਿ ਇਹ ਜਿਹੜੀ ਪਾਕਿਸਤਾਨ ਦੇ ਨਾਲ ਜੰਗ ਹੋਈ ਉਸ ਦੇ ਵਿੱਚ ਡਰੋਨ ਔਰ ਮਿਜ਼ਾਈਲਾਂ ਦਾ ਇਸਤੇਮਾਲ ਹੋਇਆ, ਔਰ ਇਹੀ ਡਰੋਨ ਜਿਹੜੇ ਨੇ ਯੂਜ਼ ਹੋ ਸਕਦਾ ਕੋਈ ਵੀ
ਇਸ ਕਿਸਮ ਦੇ ਫੰਕਸ਼ਨ ਦੇ ਲਈ। ਹੁਣ ਦੂਸਰੇ ਪਾਸੇ ਜਦੋਂ ਚਾਈਨਾ ਨੇ ਐਲਾਨ ਕੀਤਾ ਕਿ ਵੀ ਅਸੀਂ ਬ੍ਰਹਮਪੁੱਤਰ ਦਰਿਆ ਦੇ ਉੱਤੇ ਦੁਨੀਆ ਦਾ ਸਭ ਤੋਂ ਵੱਡਾ ਡੈਮ ਬਣਾਉਣ ਜਾ ਰਹੇ ਆ, ਫੰਡਿੰਗ ਤਾਂ ਉਹਨਾਂ ਨੇ 170 ਬਿਲੀਅਨ ਦੀ ਕਦੋਂ ਦੀ ਰੱਖੀ ਹੋਈ ਹੈ, 2035 ਤੱਕ ਇਹ ਕੰਪਲੀਟ ਹੋ ਜਾਣਾ ਉਹਨਾਂ ਦਾ। 2060 ਤੱਕ ਸਾਰੀ ਇੰਡਸਟਰੀ ਜਿਹੜੀ ਹੈ ਉਹ ਕਾਰਬਨ ਫ੍ਰੀ ਕਰਨ ਦੀ ਲਾਈਨ ਹੈ। ਔਰ ਇਸ ਦੇ ਉੱਤੇ ਜਿਵੇਂ ਅਸੀਂ ਕੱਲ੍ਹ ਡਿਸਕਸ ਕੀਤਾ ਸੀ ਕਿ ਜੀ ਅਰੁਣਾਚਲ ਦੇ ਚੀਫ ਮਿਨਿਸਟਰ ਨੇ ਕਿਹਾ ਕਿ ਵੀ ਇਹ ਤਾਂ ਸਾਡਾ ਕੰਮ ਮੁੱਕ ਜਾਏਗਾ, ਇਹ ਜਦੋਂ ਮਰਜ਼ੀ ਉਹਨੂੰ ਪਾਣੀ ਨੂੰ ਰੋਕ ਕੇ ਸਾਡੇ ਸੋਕਾ ਡਰਾਟ ਪੈਦਾ ਕਰ ਦੇਣਗੇ ਔਰ ਮੌਨਸੂਨ ਔਰ ਮੀਂਹਾਂ ਦੇ ਵਿੱਚ ਉਹਨੂੰ ਛੱਡ ਕੇ ਫਲੱਡਿੰਗ ਹੋਏਗੀ। ਔਰ ਉਹਨਾਂ ਨੇ ਕਿਹਾ ਅਰੁਣਾਚਲ ਵੀ ਪ੍ਰਭਾਵਿਤ ਹੋਏਗਾ, ਅਸਾਮ ਵੀ ਹੋਏਗਾ, ਬੰਗਲਾਦੇਸ਼ ਵੀ ਹੋਏਗਾ। ਔਰ ਇਸ ਮੁੱਦੇ ਦੇ ਉੱਤੇ ਕੰਸਰਨਸ ਨੂੰ ਜਿਹੜਾ ਉਹ ਹਟਾਉਣ ਦੇ ਲਈ ਜਿਹੜਾ ਚਾਈਨਾ ਦੇ ਫੋਰਨ ਮਿਨਿਸਟਰੀ ਦੇ ਸਪੋਕਸਪਰਸਨ ਨੇ ਅੱਜ ਬਰੀਫਿੰਗ ਕੀਤੀ ਹੈ ਮੀਡੀਆ ਨੂੰ। ਉਹਨਾਂ ਨੇ ਕਿਹਾ ਜੀ ਅਸੀਂ ਜਿਹੜਾ ਭਾਰਤ ਔਰ ਬੰਗਲਾਦੇਸ਼ ਦੇ ਨਾਲ ਹਾਈਡਰੋਲੋਜੀਕਲ ਡਾਟਾ, ਫਲੱਡ ਪ੍ਰੀਵੈਂਸ਼ਨ, ਡਿਜ਼ਾਸਟਰ ਐਲੀਵੀਏਸ਼ਨ, ਇਹ ਸਾਰੇ ਜਿਹੜੇ ਮੁੱਦੇ ਨੇ ਇਹਨਾਂ ਦੇ ਉੱਤੇ ਅਸੀਂ ਗੱਲ ਕੀਤੀ ਹੈ। ਅਸੀਂ ਉਹ ਸਾਰਾ ਡਾਟਾ ਵੀ ਪ੍ਰੋਵਾਈਡ ਕੀਤਾ ਹੈ। ਸਾਡਾ ਕੋਈ ਮਕਸਦ ਨਾ ਫਲੱਡ ਕਰਨ ਦਾ ਨਾ ਡਰਾਈ ਕਰਨ ਦਾ, ਇਹ ਸਾਡਾ ਹੱਕ ਹੈ ਸਾਡਾ। ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਚਾਈਨਾ ਜਿਹੜੀਆਂ ਇੰਟਰਨੈਸ਼ਨਲ ਟ੍ਰੀਟੀਜ਼ ਨੇ ਦਰਿਆਈ ਪਾਣੀਆਂ ਦੇ ਉੱਤੇ ਜਾਂ ਰਾਈਪੇਰੀਅਨ ਰਾਈਟਸ ਦੇ ਉੱਤੇ, ਉਹਦੇ 'ਚੋਂ ਕਿਸੇ ਦਾ ਸਿਗਨੇਟਰੀ ਨਹੀਂ ਹੈ। ਇਸ ਲਈ ਚਾਈਨਾ ਦਾ ਕੋਈ ਬੌਂਡ ਨਹੀਂ ਹੈ ਚਾਈਨਾ ਕਿਸੇ ਇੰਟਰਨੈਸ਼ਨਲ ਟ੍ਰੀਟੀ ਦੇ ਥੱਲੇ ਕਿ ਉਹ ਡੈਮ ਨਹੀਂ ਬਣਾ ਸਕਦਾ। ਔਰ ਉਹਦੇ 'ਚ ਉਹਨਾਂ ਨੇ ਜਿਹੜਾ ਇਸ ਫੀਅਰ ਨੂੰ ਹੀ ਉਹਨਾਂ ਨੇ ਕਿਹਾ ਕਿ ਵੀ ਇਹ ਜੋ ਅਸੀਂ ਕਰ ਰਹੇ ਹਾਂ ਵਿਲ ਨਾਟ ਹੈਵ ਐਨੀ ਨੈਗੇਟਿਵ ਇੰਪੈਕਟ ਔਨ ਦਾ ਡਾਊਨ ਸਟ੍ਰੀਮ ਰੀਜਨਸ। ਔਰ ਇਹ ਮਿਸਟਰ ਗੁਓ ਜਿਆਕੋਮ, ਇਹ ਫੋਰਨ ਮਿਨਿਸਟਰੀ ਦੇ ਸਪੋਕਸਪਰਸਨ ਨੇ, ਮੀਡੀਆ ਬਰੀਫਿੰਗ 'ਚ ਉਹਨਾਂ ਨੇ ਇਸ ਗੱਲ ਨੂੰ ਬੜੇ ਵੇਰਵੇ ਦੇ ਨਾਲ ਇਹ ਕਿਹਾ ਕਿ ਵੀ ਇਹ ਬਿਲਕੁਲ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਸਾਡੇ ਲਈ ਇਹ ਲਾਰਜੈਸਟ ਡੈਮ ਬੜੀ ਅਹਿਮੀਅਤ ਵਾਲਾ ਹੈ ਕਿ ਵੀ ਇਸ ਸਾਰੇ ਦੇ ਥੱਲੇ 300 ਬਿਲੀਅਨ KWH ਇਲੈਕਟ੍ਰਿਸਿਟੀ ਹਰ ਸਾਲ ਜਿਹੜੀ ਹੈ ਤਿਆਰ ਹੋਏਗੀ, ਜਿਹੜੀ 300 ਮਿਲੀਅਨ ਲੋਕਾਂ ਦੀਆਂ ਲੋੜਾਂ ਪੂਰੀਆਂ ਕਰੇਗੀ, 30 ਕਰੋੜ ਲੋਕਾਂ ਦੀਆਂ। ਔਰ ਇਸ ਦੇ ਨਾਲ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਇਹ ਸਾਡੀ ਪ੍ਰੋਬਲਮ ਵੀ ਦੂਰ ਹੋਏਗੀ, ਪਰ ਇਹ ਕੋਈ ਵੀ ਅਸੀਂ ਇਸ ਦੇ ਨਾਲ ਭਾਰਤ ਨੂੰ ਜਾਂ ਬੰਗਲਾਦੇਸ਼ ਨੂੰ ਕੋਈ ਨੁਕਸਾਨ ਪਹੁੰਚਾਉਣ ਦੀ ਲਾਈਨ ਬਿਲਕੁਲ ਨਹੀਂ ਹੈ। ਔਰ ਇਹ ਉਹਨਾਂ ਨੇ ਕਿਹਾ ਕਿ ਚਾਈਨਾ ਵਿਲ ਨਾਟ ਵਿਦਡਰਾ ਔਰ ਯੂਜ਼ ਐਨੀ ਵਾਟਰ ਫਰੋਮ ਦਾ ਪ੍ਰੋਜੈਕਟ ਐਂਡ ਦਾ ਪ੍ਰੋਜੈਕਟ ਵਿਲ ਨਾਟ ਇਫੈਕਟ ਡਾਊਨ ਸਟ੍ਰੀਮ ਕੰਟਰੀਜ਼। ਕਿ ਅਸੀਂ ਉਹਦੇ 'ਚੋਂ ਕੋਈ ਇਹ ਨਹੀਂ ਹੈ ਵੀ ਪਾਣੀ ਅਸੀਂ ਇੱਧਰ ਨੂੰ ਡਾਈਵਰਟ ਕਰਨਾ, ਕਿਉਂਕਿ ਪਾਣੀ ਇੱਕ ਸਰਟਨ ਹਾਈਟ ਤੋਂ ਫਾਲ ਕੀਤਾ ਜਾਂਦਾ ਹੈ, ਉਹਦੇ 'ਚੋਂ ਹੀ ਪਾਵਰ ਨਿਕਲਦੀ ਹੈ। ਬਾਕੀ ਤਾਂ ਜੇ ਇਤਰਾਜ਼ ਹੀ ਕਰਨਾ ਹੋਏ ਤਾਂ ਮੈਨੂੰ ਯਾਦ ਹੈ ਕਿ ਵੀ ਜਦੋਂ ਅਸੀਂ ਚਾਈਲਡਹੁੱਡ ਪੀਰੀਅਡ 'ਚੋਂ ਲੰਘ ਰਹੇ ਸੀ ਸਕੂਲਿੰਗ, ਤਾਂ ਉਦੋਂ ਇੱਕ ਪ੍ਰਚਾਰ ਕਾਂਗਰਸ, ਕਿਉਂਕਿ ਭਾਖੜਾ ਡੈਮ ਕਾਂਗਰਸ ਰਜੀਮ 'ਚ ਬਣਿਆ, ਨਹਿਰੂ ਨੇ ਆ ਕੇ ਉਦਘਾਟਨ ਕੀਤਾ, ਪ੍ਰਤਾਪ ਸਿੰਘ ਕੈਰੋਂ ਚੀਫ ਮਿਨਿਸਟਰ ਸੀ, ਤੇ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਇਹ ਪ੍ਰਚਾਰ ਕਰਦੀਆਂ ਸੀ ਕਿ ਜੀ ਤੁਹਾਡੇ ਖੇਤਾਂ ਨੂੰ ਜਿਹੜਾ ਪਾਣੀ ਲੱਗ ਰਿਹਾ ਹੈ ਇਹਦੇ 'ਚ ਤਾਂ ਕੋਈ ਜਾਨ ਨਹੀਂ ਹੈ। ਉਹ ਕਹਿੰਦੇ ਜੀ ਕਿਉਂ ਨਹੀਂ ਹੈ? ਕਹਿੰਦੇ ਵੀ ਇਹਦੇ 'ਚੋਂ ਬਿਜਲੀ ਤਾਂ ਕੱਢ ਲਈ, ਜਿਹੜੀ ਤਾਕਤ ਪਾਣੀ 'ਚੋਂ ਕੱਢ ਲਈ ਹੈ, ਤੇ ਫੋਕਾ ਪਾਣੀ ਤੁਹਾਡੇ ਖੇਤਾਂ ਨੂੰ ਲੱਗ ਰਿਹਾ ਹੈ, ਤੁਹਾਡੀ ਖੇਤੀ ਨਹੀਂ ਹੋਣੀ। ਔਰ ਉਦੋਂ ਲੋਕਾਂ ਨੂੰ ਵਾਕਿਆ ਹੀ ਲੱਗਦਾ ਸੀ ਕਿ ਵੀ ਜਿਹੜੀ ਵਾਕਿਆ ਹੀ ਹੁਣ ਉਹ ਡੈਮ ਤਾਂ ਉੱਤੇ ਝੀਲ ਬਣੀ ਹੈ ਵੀ ਡੈਮ 'ਚੋਂ ਬਿਜਲੀ ਤਾਂ ਕੱਢ ਲਈ, ਅਸਲੀ ਤਾਕਤ ਕੱਢ ਲਈ, ਸਾਨੂੰ ਫੋਕਾ ਦੇ ਰਹੇ ਨੇ। ਸੋ ਕਈ ਵਾਰ ਇਹ ਵੀ ਹੁੰਦਾ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਜੇ ਭਾਰਤ ਨੇ ਵਾਟਰ ਨੂੰ ਐਜ਼ ਏ ਵੈਪਨ ਇਸਤੇਮਾਲ ਕਰਨ ਦੀ ਧਮਕੀ ਦੇ ਕੇ ਪਾਕਿਸਤਾਨ ਨੂੰ ਜਿਹੜਾ ਉਹ ਗੋਡੇ ਲਵਾਉਣੇ ਚਾਹੇ ਸੀ, ਤਾਂ ਚਾਈਨਾ ਦੇ ਐਕਸਪਰਟ ਨੇ ਫੌਰਨ ਇਹਦੇ 'ਤੇ ਕਿਹਾ ਸੀ ਵੀ ਇੰਡੀਆ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਹਨਾਂ ਦਾ ਸਤਲੁਜ ਹੋਏ, ਬ੍ਰਹਮਪੁੱਤਰ ਹੋਏ, ਉਹ ਸਾਡੇ ਮੁਲਕ 'ਚੋਂ ਹੀ ਲੰਘਦੇ ਨੇ। ਸੋ ਮਤਲਬ ਇਹ ਸੀ ਕਿ ਇਹ ਚਾਈਨਾ ਦਾ ਫੌਰੀ ਡਿਫੈਂਸ ਸੀ ਪਾਕਿਸਤਾਨ ਦੇ ਲਈ। ਸੋ ਹੁਣ ਵੀ ਬੇਸ਼ੱਕ ਉਹਨਾਂ ਨੇ ਫੀਅਰ ਜਿਹੜੇ ਨੇ ਉਹ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਜੇ ਭਾਰਤ ਦਾ ਵਰਤਾਰਾ ਇਹੀ ਰਹੇਗਾ ਕਿ ਜੀ ਤੁਸੀਂ ਅਦਰਵਾਈਜ਼ ਉਹਨਾਂ ਦੇ ਗੋਡੇ ਵੀ ਫੜੇ ਹੋਏ ਨੇ, ਪੈਰਾਂ 'ਚ ਵੀ ਜਾ ਕੇ ਬੈਠੇ ਹੋ, ਤੇ ਕਹੋ ਜੀ ਨਾ 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 ਅਸੀਂ ਉਹਨਾਂ ਦੇ ਉਪਕਰਨ ਜਿਹੜੇ ਨੇ ਉਹਨਾਂ ਨੂੰ ਅਸੀਂ ਲਾਉਣਾ ਨਹੀਂ ਹੈ, ਲੱਗਣ ਨਹੀਂ ਦੇਣਾ, ਕਿਉਂਕਿ ਇਹ ਜਿਹੜੇ ਨੇ ਉਹ ਡਾਟਾ ਕਲੈਕਟ ਕਰਨਗੇ। ਡਾਟਾ ਤੁਹਾਡੇ ਪੱਲੇ, ਤੁਸੀਂ ਸਾਰੇ ਮੁਲਕ ਵੇਚਣ ਵਾਲੇ ਲੋਕ ਹੋ ਹੈ ਜੀ, ਔਰ ਤੁਹਾਨੂੰ ਐਡਾ ਕਿਹੜਾ ਡਾਟੇ ਦੀ ਫਿਕਰ ਹੈ ਤੇ ਕੀ ਹੈ ਆਲਰੇਡੀ ਜਿਹੜਾ ਤੁਸੀਂ ਮੁਲਕ ਨੂੰ ਵੇਚਿਆ ਹੋਇਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵੀਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
ਪੰਜਾਬ ਦੀ ਆਜ਼ਾਦੀ ਲਈ ਚੱਲ ਰਹੇ ਰੈਫਰੈਂਡਮ ਦੇ ਹੱਕ ਵਿੱਚ ਅਤੇ 17 ਅਗਸਤ ਨੂੰ ਵਾਸ਼ਿੰਗਟਨ ਡੀਸੀ ਵਿੱਚ ਹੋਣ ਜਾ ਰਹੇ ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀ ਸਪੋਰਟ ਵਿੱਚ ਵਿਸ਼ਾਲਕਾਰ ਰੈਲੀ 26 ਜੁਲਾਈ ਦਿਨ ਸ਼ਨੀਚਰਵਾਰ ਨੂੰ ਕੱਢੀ ਜਾ ਰਹੀ ਹੈ। ਰੈਲੀ ਦੀ ਸ਼ੁਰੂਆਤ 12 ਵਜੇ ਗੁਰਦੁਆਰਾ ਸਿੰਘ ਸਭਾ 12001 ਬੈਡਰੋਕ ਰੋਡ ਫੇਅਰਫੈਕਸ ਤੋਂ ਅਤੇ ਸਮਾਪਤੀ ਭਾਰਤੀ ਅੰਬੈਸੀ 2107 ਮੈਸਾਚਿਊਟਸ ਵਾਸ਼ਿੰਗਟਨ ਡੀਸੀ 20008 ਵਿਖੇ ਦੁਪਹਿਰ 2:30 ਵਜੇ ਹੋਵੇਗੀ। ਇਹ ਕਾਰ ਰੈਲੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਸਮੂਹ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਦੇ ਸਹਿਯੋਗ ਨਾਲ ਕੱਢੀ ਜਾ ਰਹੀ ਹੈ। ਕਾਰ ਰੈਲੀ ਬਾਰੇ ਵਧੇਰੇ ਜਾਣਕਾਰੀ ਲਈ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਹਿੰਮਤ ਸਿੰਘ 6463587745, ਬਲਵਿੰਦਰ ਸਿੰਘ ਚੱਠਾ 7039663913, ਨਰਿੰਦਰ ਸਿੰਘ 5712472444, ਦਵਿੰਦਰ ਸਿੰਘ ਦਿਓ 7036262561, ਸੁਰਜੀਤ ਸਿੰਘ ਕੁਲਾਰ 9174342483, ਦਲਵਿੰਦਰ ਸਿੰਘ 2406452525। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਵੀਅਰਸ ਜਿਉਂ ਜਾਪਦਾ ਹੈ ਕਿ ਪੰਜਾਬ ਵਿੱਚ ਬੇਅਦਬੀ ਰੋਕੂ ਕਾਨੂੰਨ ਦੀ ਆੜ ਵਿੱਚ ਦਲਿਤ ਵਰਗ ਨੂੰ ਸਿੱਖੀ ਤੋਂ ਦੂਰ ਕਰਨ ਦੀ ਡੂੰਘੀ ਸਾਜ਼ਿਸ਼ ਹੈ ਉਹ ਜਿਹੜੀ ਹੈ ਰਚੀ ਜਾ ਰਹੀ ਹੈ। ਔਰ ਇਸ ਬਿੱਲ ਵਿੱਚ ਗੁਰੂ ਗ੍ਰੰਥ ਸਾਹਿਬ, ਕੁਰਾਨ ਸ਼ਰੀਫ, ਗੀਤਾ, ਰਮਾਇਣ ਆਦਿ ਗ੍ਰੰਥਾਂ ਦੀ ਬੇਅਦਬੀ ਦਾ ਮੈਂਸ਼ਨ ਕੀਤਾ ਗਿਆ ਹੈ। ਪਰ ਹੁਣ ਦਲਿਤ ਸਮਾਜ ਦੇ ਇੱਕ ਵਰਗ ਤੋਂ ਇੱਕ ਮੰਗ ਕਰਵਾਈ ਗਈ ਹੈ ਕਿ ਹਾਲ ਹੀ ਵਿੱਚ ਕੱਢੇ ਗਏ ਗ੍ਰੰਥ ਵਿੱਚ ਅੰਮ੍ਰਿਤ ਬਾਣੀ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਜਾਵੇ। ਇਹ ਬਹੁਤ ਹੀ ਖਤਰਨਾਕ ਖੇਡ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਆਮ ਆਦਮੀ ਪਾਰਟੀ, ਅਰਵਿੰਦ ਕੇਜਰੀਵਾਲ, RSS ਦੀ ਬੀ ਟੀਮ, ਉਸ ਦਾ ਖੁੱਲ੍ਹ ਕੇ ਦਾਅਵਾ ਕਿ ਮੇਰਾ ਪਿਓ ਵੀ ਜਨਸੰਘੀ ਸੀ, ਮੈਂ ਤਾਂ ਜਨਮ ਤੋਂ ਹੀ ਜਨਸੰਘੀ ਹਾਂ। ਔਰ ਜੇ ਉਹਦਾ ਵਰਤਾਰਾ ਦਿੱਲੀ ਦਾ ਚੀਫ ਮਿਨਿਸਟਰ ਹੁੰਦਿਆਂ ਸਿੱਖਾਂ ਪ੍ਰਤੀ, ਮੁਸਲਮਾਨਾਂ ਪ੍ਰਤੀ ਦੇਖੋ, ਔਰ ਜੋ ਕੁਛ ਭਗਵੰਤ ਮਾਨ ਦੀ ਸਰਕਾਰ ਜਿਹੜਾ ਆਲਮੋਸਟ ਅੱਧੀ ਟਰਮ ਜਿਹਨਾਂ ਦੀ ਲੰਘ ਚੁੱਕੀ ਹੈ, ਉਹਨਾਂ ਦੀਆਂ ਨੀਤੀਆਂ ਤੁਸੀਂ ਦੇਖੋਗੇ ਤਾਂ ਇਹ ਸਮਝ ਆਉਂਦਾ ਹੈ ਕਿ ਭਾਈ ਇਹਨਾਂ ਨੇ ਬਿਲਕੁਲ ਹਿੰਦੂਤਵਾ ਦੇ ਏਜੰਡੇ ਨੂੰ ਵੀ ਵਨ ਵੇ ਔਰ ਦਾ ਅਦਰ ਲਾਗੂ ਕਰਨਾ ਸ਼ੁਰੂ ਕੀਤਾ ਹੋਇਆ। ਕਰਪਸ਼ਨ ਜਿਹੜੀ ਆ ਉਹ ਤਾਂ ਛੱਤ ਪਾੜ ਕੇ ਉੱਤੋਂ ਦੀ ਵੀ ਜਿਹੜੀ ਆ ਉਹ ਨਜ਼ਰ ਆ ਰਹੀ ਹੈ ਕਿ ਕਿਸ ਲੈਵਲ ਤੇ ਚਲੇ ਗਏ। ਹੁਣ ਜ਼ਾਹਰ ਹੈ ਕਿ ਜਦੋਂ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਬੁਰਜ ਜਵਾਹਰ ਸਿੰਘ ਵਾੜਾ ਤੋਂ ਜਿਸ ਦੀ ਸ਼ੁਰੂਆਤ ਹੋਈ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕੀਤੇ ਗਏ, ਚੈਲੰਜ ਕੀਤਾ ਗਿਆ ਸੌਦਾ ਸਾਧ ਵੱਲੋਂ ਕਿ ਜੀ ਇਹ ਜਿਹੜਾ ਅਸੀਂ ਤੁਹਾਡਾ ਗੁਰੂ ਚੁੱਕ ਲਿਆ, ਆ ਕੇ ਲੈ ਜਾਓ। ਔਰ ਬਾਅਦ ਦੇ ਵਿੱਚ ਜੇ ਪਿੰਡ ਵਾਲਿਆਂ ਨੇ ਜਾ ਕੇ ਉਹਨਾਂ ਦੇ ਸਰਪੰਚ ਔਰ ਦੂਜਿਆਂ ਨੇ ਥਾਣੇ 'ਚ ਰਿਪੋਰਟ ਕੀਤੀ, ਉਹਨਾਂ ਨੂੰ ਵੀ ਫੜ ਕੇ ਉਹਨਾਂ ਨੇ ਲੰਮੇ ਪਾ ਕੇ ਕੁੱਟਿਆ ਕਿਉਂਕਿ ਬਾਦਲ ਦੀ ਸਰਕਾਰ ਔਰ ਪੂਰਾ। ਔਰ ਫਿਰ ਕੁਛ ਦੇਰ ਬਾਅਦ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਦੇ ਅੰਗ ਜਿਹੜੇ ਨੇ ਉਹ ਬਰਗਾੜੀ ਦੀਆਂ ਗਲੀਆਂ ਦੇ ਵਿੱਚ ਮਿਲਦੇ ਨੇ। ਔਰ ਜੇ ਉਸ ਦੇ ਖਿਲਾਫ ਪ੍ਰੋਟੈਸਟ ਦੇ ਵਿੱਚ ਬਹਿਬਲ ਕਲਾਂ, ਕੋਟਕਪੂਰੇ ਸਿੱਖ ਸੰਗਤ ਬੈਠਦੀ ਹੈ ਤੇ ਉਹਨਾਂ ਦੇ ਉੱਤੇ ਗੋਲੀਆਂ ਦੀ ਬਾਛੜ ਸੁਮੇਧ ਸੈਣੀ ਔਰ ਡਾਇਰੈਕਟ ਜਿਹੜਾ ਉਹ ਸੁਖਬੀਰ ਬਾਦਲ ਹੋਮ ਮਿਨਿਸਟਰ ਹੈ ਔਰ ਜ਼ਾਹਰ ਹੈ ਬਾਦਲ ਚੀਫ ਮਿਨਿਸਟਰ ਹੈ। ਇਹ ਸਾਰੇ ਅੱਜ ਅਸੀਂ 10 ਸਾਲ ਬਾਅਦ ਇਹ ਗੱਲ ਕਰ ਰਹੇ ਹਾਂ 2015 ਤੋਂ। ਕਿੰਨਾ ਪਾਣੀ ਪੰਜਾਬ ਦੇ ਦਰਿਆਵਾਂ 'ਚੋਂ ਉਸ ਤੋਂ ਬਾਅਦ ਵਗਿਆ, ਸਿੱਖਾਂ ਦੀਆਂ ਭਾਵਨਾਵਾਂ, ਕਿੰਨੀਆਂ ਘਟਨਾਵਾਂ ਗੁਰੂ ਗ੍ਰੰਥ ਸਾਹਿਬ, ਗੁਟਕੇ, ਬੇਅਦਬੀ ਦੀਆਂ ਔਰ ਦੂਸਰੀਆਂ ਹੋਈਆਂ। ਹੁਣ ਗੱਲ ਕਰੀ ਉੱਥੋਂ ਤੱਕ ਨਹੀਂ ਰਹੀ। ਆ ਤੁਸੀਂ ਪਿਛਲੇ 2 ਹਫ਼ਤੇ 'ਚ ਦੇਖੋ ਕਿ 7 ਧਮਕੀਆਂ ਦਰਬਾਰ ਸਾਹਿਬ ਨੂੰ RDX ਨਾਲ ਉਡਾਉਣ ਦੀਆਂ ਆਈਆਂ। ਇੱਥੇ ਕੋਈ ਕਦੀ ਘਟਨਾ ਹੋਏ
ਇੱਕ ਵਪਾਰੀ ਅਬੋਹਰ 'ਚ ਮਾਰਿਆ ਗਿਆ, ਹਾਲਾਂਕਿ ਕੰਡੈਮਨੇਬਲ ਐਕਟ ਹੈ ਜਿਹਨੇ ਵੀ ਉਹ ਕੀਤਾ। ਵਿਦਿਨ 24 ਆਵਰਸ ਉਹਨਾਂ ਨੇ 2 ਜਿਹੜੇ ਨੇ ਹੋਰ ਬੇਗੁਨਾਹ ਜਿਹੜੇ ਉਹ ਚੁੱਕ ਕੇ ਕਿ ਜੀ ਇਹ ਮੁਕਾਬਲਾ ਇਹਨਾਂ ਨੇ ਕੀਤਾ ਸੀ, ਅਸੀਂ ਮਾਰਤੇ। ਅੱਜ ਇਸ ਘਟਨਾਕ੍ਰਮ ਨੂੰ RDX ਵਾਲੇ ਨੂੰ ਕਿੰਨੇ ਦਿਨ ਹੋਏ ਨੇ। ਹੁਣ ਇਹ ਵੀ ਸਾਹਮਣੇ ਆਇਆ ਕਿ ਗੁਰਦੁਆਰਾ ਨਾਨਕ ਝੀਰਾ ਜਿਹੜਾ ਸਾਊਥ ਦੇ ਵਿੱਚ ਹੈ, ਉਹਨਾਂ ਨੂੰ ਵੀ ਉਡਾਣ ਦੀ ਧਮਕੀ ਮਿਲੀ ਹੈ ਔਰ ਇਹ ਉਹਨੂੰ ਜਸਟੀਫਾਈ ਕਰ ਰਹੇ ਨੇ ਕਿ ਡਾਰਕ ਨੈਟ ਯੂਜ਼ ਟੂ ਸੈਂਡ ਥ੍ਰੈਟ ਮੇਲਸ ਟੂ ਬਲੋ ਅਪ ਗੋਲਡਨ ਟੈਂਪਲ ਪੰਜਾਬ, ਕਿ ਜੀ ਇਹ ਜਿਹੜਾ ਡਾਰਕ ਨੈਟ ਦੇ ਉੱਤੇ ਉਹਦੇ ਤੋਂ ਧਮਕੀਆਂ ਜਾ ਰਹੀਆਂ ਨੇ ਔਰ ਉਹਦੀ ਸਾਡੇ ਕੋਲ ਪਹੁੰਚ ਨਹੀਂ ਹੈ ਵਰਚੁਅਲ ਪ੍ਰਾਈਵੇਟ ਨੈਟਵਰਕ ਦੇ ਰਾਹੀਂ ਜਾਂ ਡਾਰਕ ਨੈਟ ਰਾਹੀਂ ਜਿਹੜੀਆਂ ਨੇ। ਔਰ ਅਸੀਂ ਅਮਰੀਕਾ ਵਾਲਿਆਂ ਨੂੰ ਕਿਹਾ ਕਿ ਉਹਨਾਂ ਦੇ ਕੋਲ ਐਕਸੈਸ ਹੈ ਤੇ ਇਹ ਉਹ, ਤੇ ਜਿਹੜਾ ਇਹਨਾਂ ਨੇ ਉਹ ਦੂਬੇ ਕਿ ਕੌਣ ਫੜਿਆ ਵੀ ਉਹਦੇ ਬਾਰੇ ਕੋਈ ਖਬਰ ਨਹੀਂ। ਸ਼੍ਰੋਮਣੀ ਕਮੇਟੀ ਪ੍ਰੈਜ਼ੀਡੈਂਟ ਨੇ ਵੀ ਕਿਹਾ ਕਿ ਵੀ ਜਾਣਕਾਰੀ ਦਿਓ ਕੌਣ ਬੰਦਾ ਹੈ, ਤੁਸੀਂ ਉਹ ਫਰੀਦਾਬਾਦ ਦਾ ਰਹਿਣ ਵਾਲਾ, ਸਾਊਥ 'ਚੋਂ ਜਾ ਕੇ ਚੁੱਕਿਆ। ਔਰ ਪਰ ਪੰਜਾਬ ਪੁਲਿਸ ਕਹਿ ਰਹੇ ਜੀ ਅਸੀਂ US ਬੇਸਡ ਫਰਮ ਨੂੰ ਕਮਿਊਨੀਕੇਟ ਕੀਤਾ, ਇਹ ਜਿਹੜਾ ਡਾਰਕ ਨੈਟ ਹੈ ਨੈਟਵਰਕ ਹੈਗਾ ਇੰਟਰਨੈਟ ਦੇ ਵਿਧੇ ਨਹੀਂ ਔਰ ਇਸ ਨੂੰ ਅਸੀਂ ਖਾਸ ਸੌਫਟਵੇਅਰ ਦੇ ਨਾਲ ਹੀ ਜਿਹੜਾ ਹੈ ਉਹ ਰੀਚ ਆਊਟ ਕਰ ਸਕਦੇ ਹਾਂ। ਔਰ ਇਸ ਪੀਰੀਅਡ 'ਚ ਇਕੱਲਾ ਦਰਬਾਰ ਸਾਹਿਬ ਹੀ ਨਹੀਂ, ਹੋਰ ਵੀ ਹਿਸਟੋਰੀਕਲ ਔਰ ਦੂਜੀਆਂ ਥਾਵਾਂ ਵਾਲਿਆਂ ਨੂੰ ਧਮਕੀਆਂ ਮਿਲੀਆਂ ਨੇ, ਸਿਮਿਲਰ ਥ੍ਰੈਟਸ ਪਿਛਲੇ ਦਿਨਾਂ ਤੋਂ, ਔਰ ਅਸੀਂ ਇਹਦੇ ਉੱਤੇ ਕੰਮ ਕਰ ਰਹੇ ਹਾਂ। ਔਰ ਇਹ ਸਾਰੇ ਦੇ ਉੱਤੇ ਸਿਮਿਲਰਲੀ ਨਾਨਕ ਝੀਰਾ ਗੁਰਦੁਆਰਾ ਮੈਨੇਜਮੈਂਟ ਬਿਦਰ ਦੇ ਵਿੱਚ ਉਹਨਾਂ ਨੂੰ ਵੀ RDX ਨਾਲ ਉਡਾਣ ਦੀ ਜੁਲਾਈ 18 ਤੱਕ ਉਹਨਾਂ ਨੇ ਕਿਹਾ ਕਿ ਜੀ ਉਹਨਾਂ ਨੂੰ ਜੁਲਾਈ 18 ਦੀ ਇਹ ਧਮਕੀ ਮਿਲੀ ਹੋਈ ਹੈ। ਹੁਣ ਇੱਕ ਪਾਸੇ ਤਾਂ ਉਹਨਾਂ ਨੇ ਇਸ ਨੂੰ ਇੰਨਾ ਖੁਰਖੇਡ ਬਣਾ ਦਿੱਤਾ ਹੈ, ਇਸ ਬਹਾਨੇ ਨਾਲ ਪੰਜਾਬ ਪੁਲਿਸ, ਜੇ ਤੁਹਾਨੂੰ ਇਹ ਨਹੀਂ ਪਤਾ ਵੀ ਧਮਕੀ ਕਿੱਥੋਂ ਆਈ ਹੈ, ਬੰਦਾ ਵੀ ਤੁਸੀਂ ਚੁੱਕ ਲਿਆ ਹੈ ਤੇ ਤੁਸੀਂ ਪੁਲਿਸ ਦੀ ਪ੍ਰੈਜ਼ੈਂਸ ਜਿਹੜੀ ਹੈ ਉਹ ਯੂਨੀਫਾਰਮਡ ਵੀ ਤਾਂ ਦੂਜੇ ਵੀ ਗੁਰਦੁਆਰਿਆਂ ਦੇ ਵਿੱਚ ਵਾੜਤੀ ਕਿ ਜੀ ਅਸੀਂ ਉਹਨੂੰ ਬਹੁਤ ਸਿਕਿਉਰ ਕਰਤਾ, ਅਸੀਂ ਐਕਸਟਰਾ ਪੁਲਿਸ ਦੇ ਦਿੱਤੀ ਹੈ। ਉਹਨੇ ਬੀਬੀ ਕਿਰਨਜੋਤ ਕੌਰ ਨੇ ਬਿਲਕੁਲ ਠੀਕ ਕਿਹਾ, ਉਹਨੇ ਕਿਹਾ ਔਰ ਯਾਦ ਹੈ ਮੈਨੂੰ ਕਿ ਵੀ ਅਸੀਂ ਬਚਪਨ 'ਚ ਜਦੋਂ ਦਰਬਾਰ ਸਾਹਿਬ ਜਾਣਾ ਉਹਦੇ ਬਾਹਰ ਲਿਖਿਆ ਹੁੰਦਾ, ਜਿਹੜੇ ਈਵਨ ਪੁਲਿਸ ਵਾਲੇ ਵੀ ਸੀ ਯੂਨੀਫਾਰਮ ਤੋਂ ਕੋਈ ਅੰਦਰ ਨਹੀਂ ਸੀ ਜਾ ਸਕਦਾ, ਜਿਹੜਾ ਭਾਵੇਂ ਕੋਈ ਸ਼ਰਧਾਲੂ ਦੇ ਤੌਰ ਤੇ ਹੋਏ, ਬੈਲਟ ਵੀ ਉਹ ਨਹੀਂ ਸੀ ਪਾ ਕੇ ਅੰਦਰ ਜਾ ਸਕਦਾ ਕਿਉਂਕਿ ਇਹ ਸੀ ਕਿ ਵੀ ਇਹ ਸਾਡੇ ਸੋਵਰਨ ਪਲੇਸਿਸ ਨੇ। ਤਾਂ ਹੁਣ ਯੂਨੀਫਾਰਮਡ ਪੁਲਿਸ ਤੁਸੀਂ ਗੁਰਦੁਆਰਿਆਂ ਦੇ ਅੰਦਰ ਵਾੜਤੀ ਇਸ ਬਹਾਨੇ ਦੇ ਨਾਲ ਕਿ ਜੀ। ਔਰ ਈਵਨ ਉਹ ਕਾਂਗਰਸ ਦਾ MP ਜਿਹੜਾ ਅੰਮ੍ਰਿਤਸਰ ਦਾ ਔਜਲਾ, ਉਹ ਡਿਮਾਂਡ ਕਰ ਰਿਹਾ ਅਮਿਤ ਸ਼ਾਹ ਤੋਂ ਜੀ ਸੈਂਟਰਲ ਦਸਤੇ ਲਾਓ ਇੱਥੇ ਤੁਸੀਂ ਦੂਜੇ। ਬੰਦਾ ਕੌਣ ਹੈ, ਕਿੱਥੋਂ ਆ, ਕਿਉਂਕਿ ਕੰਮ ਇਹ ਸਾਰਾ ਏਜੰਸੀਆਂ ਦਾ। ਇਸ ਪੀਰੀਅਡ 'ਚ ਹਾਲਾਂ ਇਹਨਾਂ 2-2.5 ਸਾਲਾਂ 'ਚ ਨਾ ਕੋਈ ਸੌਦਾ ਸਾਧ ਦੇ ਖਿਲਾਫ ਪ੍ਰੋਪਰ ਇਨਕੁਆਰੀ, ਨਾ ਕੋਈ ਕੇਸ ਅੱਗੇ ਤੋਰਿਆ ਗਿਆ। ਇਹ ਹੋਇਆ ਕਿ ਜੀ ਅਸੀਂ ਇੱਕ ਐਂਟੀ ਸੈਕਰੀਲੇਜ ਬਿੱਲ ਲੈ ਆਂਦਾ ਜਿਹਦੇ ਥੱਲੇ ਅੱਗੇ ਗੁਰੂ ਗ੍ਰੰਥ ਸਾਹਿਬ ਦੀ ਇਕੱਲੀ ਬੇਅਦਬੀ ਨਹੀਂ, ਇਹਦੇ 'ਚ ਰਾਮਾਇਣ ਵੀ, ਮਹਾਭਾਰਤ ਵੀ, ਬਾਈਬਲ ਵੀ, ਕੁਰਾਨ ਸ਼ਰੀਫ ਵੀ। ਚਲੋ ਸਮਝ ਆ ਗਿਆ, ਇਹਨਾਂ ਨੇ ਕਈਆਂ ਨੇ ਵਧਾਈਆਂ ਦਿੱਤੀਆਂ। ਦੇਖੋ ਜੀ ਭਗਵੰਤ ਮਾਨ ਉਹ ਬਿੱਲ ਲੈ ਕੇ ਆਇਆ, ਹੁਣ ਉਹ ਕਮੇਟੀ ਦੇ ਹਵਾਲੇ ਕਰਤਾ ਹੈ, ਉਹ 14 ਮੈਂਬਰੀ ਕਮੇਟੀ ਬਣਾ ਦਿੱਤੀ ਹੈ, ਉਹਦੇ 'ਚ ਹੋਰ ਤਰਮੀਮ ਕਰੇਗੀ, ਦੇਖੇਗੀ ਕੀ ਹੋਣਾ ਕੀ ਨਹੀਂ। ਉਦੋਂ ਵੀ ਆਪਣੇ ਜਿਹੜੇ ਸਿੱਖ ਵਕੀਲ ਜਿਵੇਂ ਭਾਈ ਜਸਪਾਲ ਸਿੰਘ ਮੰਝਪੁਰ ਨੇ, ਉਹਨੇ ਕਿਹਾ ਸੀ ਇਹ ਪੁੱਠੀਆਂ ਛਾਲਾਂ ਨਾ ਮਾਰੋ, ਇਹ ਸਾਡੇ ਲਈ ਬਹੁਤ ਨੁਕਸਾਨਦੇਹ ਹੋਏਗਾ ਕਿਉਂਕਿ ਇਹਦੇ 'ਚ ਗੁਰੂ ਗ੍ਰੰਥ ਸਾਹਿਬ ਦੇ ਬਹਾਨੇ ਨਾਲ ਤਾਂ ਇਹ ਕੱਲ੍ਹ ਨੂੰ ਜਿਹੜੇ ਦੂਸਰੇ ਧਰਮ ਗ੍ਰੰਥ ਨੇ, ਹੁਣ ਜੇ ਨਿਰੰਕਾਰੀਆਂ ਦੀਆਂ ਕਿਤਾਬਾਂ ਅਵਤਾਰ ਬਾਣੀ, ਯੁੱਗ ਪੁਰਸ਼ ਨੇ ਇੱਕ ਲਾਭ ਬਣਿਆ ਹੈ, ਉਹਨੂੰ ਕੋਈ ਬੇਅਦਬ ਕਰਦਾ ਹੈ ਔਰ ਉਹ ਵੀ ਇੱਕੋ ਹੀ ਤੁਹਾਡੇ ਤੇ ਹੋਏਗਾ ਸਾਰਾ। ਪਰ ਗੱਲ ਉਦੋਂ ਵੀ ਇਹ ਲੱਗਦੀ ਸੀ ਵੀ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇਹ ਬਾਕੀ ਲਿਆ ਕੇ, ਗੁਰੂ ਗ੍ਰੰਥ ਸਾਹਿਬ ਦਾ ਸਟੇਟਸ ਤਾਂ ਵੈਸੇ ਹੀ ਐਟਰਨਲ ਹੈ, ਸ਼ਬਦ ਗੁਰੂ ਦੇ ਤੌਰ ਦੇ ਉੱਤੇ ਕੋਈ ਵੀ ਚਵਰ ਛਤਰ ਤਖਤ ਦੇ ਨਾਲ ਆਪਣੇ ਗ੍ਰੰਥਾਂ ਨੂੰ ਨਹੀਂ ਜੋੜਦਾ ਹੈ, ਉਹਨਾਂ ਦੀਆਂ ਧਾਰਮਿਕ ਪੁਸਤਕਾਂ ਨੇ। ਲੇਕਿਨ ਸਾਡੇ ਲਈ ਤਾਂ ਜਾਗਤ ਜੋਤ ਗੁਰੂ ਹੈ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੇ ਗੁਰੂ ਗ੍ਰੰਥ ਸਾਹਿਬ ਸਾਡੇ ਲਈ ਜਿਹੜੀ ਹੈ ਉਹ ਪ੍ਰਗਟ ਗੁਰਾਂ ਕੀ ਦੇਹ ਵਾਂਗ ਅਸੀਂ ਜਿਹੜਾ ਉਸ ਦਾ ਸਤਿਕਾਰ ਕਰਦੇ ਹਾਂ। ਪਰ ਬਹੁਤਿਆਂ ਨੂੰ ਇਸ ਹੱਦ ਤੱਕ ਹੀ ਸੀ, ਅਸੀਂ ਵੀ ਇਸ ਦਾ ਪਾਸਿਕ ਰੈਫਰੈਂਸ ਜ਼ਿਕਰ ਕੀਤਾ ਸੀ। ਪਰ ਅੱਜ ਜਦੋਂ ਮੈਂ ਇਹ ਦੇਖਿਆ, ਮੈਂ ਕਿਹਾ ਵੀ ਇਹ ਤਾਂ ਬੜੀ ਖਤਰਨਾਕ ਖੇਡ ਵੱਲ ਜਾ ਰਹੀ ਹੈ ਗੱਲ। ਬਿਲਕੁਲ, ਕਿਉਂਕਿ ਆਲਰੇਡੀ ਜਿਹੜੀ ਸੈਂਸਸ ਹੋਣੀ ਚਾਹੀਦੀ ਸੀ 2021 14 2025 ਹੋ ਗਿਆ, ਸ਼ੁਰੂ ਨਹੀਂ ਹੋਈ। ਪਰ ਜਦੋਂ ਇਹ ਸ਼ੁਰੂ ਕਰਨੀ ਹੈ ਇਹਨਾਂ ਨੇ, ਉਹਦੇ 'ਚ ਆਲਰੇਡੀ ਉਹਨਾਂ ਨੇ ਟਰਮਸ ਆਫ ਰੈਫਰੈਂਸ ਇੱਕ ਚੀਜ਼ ਲਿਖ ਦਿੱਤੀ ਹੈ ਕਿ ਜਿਹੜੇ ਅੱਡ-ਅੱਡ ਪੰਥ ਨੇ, ਅੱਡ-ਅੱਡ ਗਰੁੱਪ ਨੇ, ਅੱਡ-ਅੱਡ ਨੇ, ਜੇ ਉਹ ਆਪਣਾ ਧਰਮ ਅੱਡ ਲਿਖਾਣਾ, ਹੁਣ ਉਹਦੇ 'ਚ ਪਹਿਲਾਂ ਤਾਂ ਮੇਜਰ ਜਿਹੜੇ ਰਿਲੀਜਨਸ ਨੇ ਉਹਨਾਂ ਦੀ ਕੈਟਾਗਰੀ ਸੀ ਕਿ ਉਹ ਅੱਡ ਵੀ ਹੋ ਸਕਦੇ ਨੇ। ਸੋ ਸਾਨੂੰ ਉਦੋਂ ਹੀ ਨਜ਼ਰ ਆਇਆ ਵੀ ਇਹ ਤਾਂ ਕੱਲ੍ਹ ਨੂੰ ਰਾਧਾ ਸੁਆਮੀ ਵੀ ਅੱਡ, ਨਿਰੰਕਾਰੀ ਵੀ ਅੱਡ, ਸੌਦਾ ਸਾਧ ਦੇ ਚੇਲੇ ਵੀ ਅੱਡ,
ਤੇ ਇਹਦਾ ਮਤਲਬ ਇਹ ਹੈ ਵੀ ਜਿਹੜੀ ਡੈਮੋਗ੍ਰਾਫੀ ਹੈ, ਇੱਕ ਤਾਂ ਇਹ ਡੈਮੋਗ੍ਰਾਫੀ ਬਦਲ ਰਹੇ ਨੇ, ਯੂਪੀ ਬਿਹਾਰ ਵਾਲਿਆਂ ਨੂੰ ਲਿਆ ਕੇ ਉੱਥੇ ਵਸਾ ਰਹੇ ਨੇ, ਪੂਰਾ ਰਾਸ਼ਨ ਕਾਰਡ ਕਾਲੋਨੀਜ਼ ਰੱਖ ਜਿਹੜੀਆਂ ਨੇ ਉਹ ਉਹਨਾਂ ਨੂੰ ਰੈਕਗਨਾਈਜ਼ ਕਰਦੇ ਨੇ, ਲੀਗਲਾਈਜ਼ ਕਰ ਰਹੇ ਨੇ। ਦੂਸਰਾ ਪੱਖ, ਜੇ ਸੈਪਰੇਟ ਕਾਲਮ ਦੇ ਥੱਲੇ ਈਵਨ ਉਹੀ ਰਹਿਣ ਵਾਲੇ, ਹੁਣ ਜੇ ਰਾਧਾ ਸੁਆਮੀ ਪੰਜਾਬ ਦੇ ਨੇ, ਉਹਨਾਂ 'ਚ 80-90% ਸਿੱਖੀ ਸਰੂਪ ਵਾਲੇ ਨੇ, ਉੱਧਰ ਵੀ ਚਲੇ ਜਾਂਦੇ ਨੇ, ਉੱਧਰ ਵੀ ਚਲੇ ਜਾਂਦੇ ਨੇ। ਪਰ ਜੇ ਉਹਨਾਂ ਨੂੰ ਇਹ ਆਪਸ਼ਨ ਹੋਏਗੀ ਕਿ ਵੀ ਉਹ ਰਾਧਾ ਸੁਆਮੀ ਆਪਣਾ ਧਰਮ ਲਿਖਾ ਸਕਦੇ ਨੇ, ਤੇ ਤੁਹਾਡੇ ਤਾਂ ਉੱਥੇ ਕਿੰਨੇ % ਰਹਿ ਜਾਣੇ ਨੇ। ਹੁਣ ਈਵਨ ਇਸ ਜਿਹੜਾ ਐਂਟੀ ਸੈਕਰੇਲੇਜ ਬਿੱਲ ਜਾਂ ਲਾਅ ਹੈ, ਅੱਜ ਉਸ ਦੀ ਜਿਹੜੀ ਖਬਰ ਹੈ ਮੇਨਲੀ 2-3 ਉਹਦੇ ਨਾਲ ਰਿਲੇਟਡ, ਕਿ ਵੀ ਇਹ ਇੱਕ ਪੈਂਡੋਰਾਸ ਬਾਕਸ ਖੋਲ੍ਹਣ ਵਾਲੀ ਗੱਲ ਹੈ। ਈਵਨ ਮੀਡੀਆ ਨੇ ਵੀ, ਰੁਚਿਕਾ ਖੰਨਾ ਦੀ ਸਟੋਰੀ ਹੈ ਟ੍ਰਿਬਿਊਨ ਦੇ ਵਿੱਚ, ਕਿ ਰਵਿਦਾਸੀਆ ਕਮਿਊਨਿਟੀ ਖਾਸ ਤੌਰ ਤੇ ਡੇਰਾ ਬੱਲਾ ਜਿਨ੍ਹਾਂ ਨੇ ਇਹ ਸਾਰਾ ਉਹਨਾਂ ਦੇ, ਕਿਉਂਕਿ ਏਜੰਸੀਆਂ ਦਾ ਹੀ ਨੈਟਵਰਕ ਹੈ ਉੱਥੇ, ਕੁਝ ਵਕਤ ਪਹਿਲਾਂ ਇਹਨਾਂ ਨੇ ਅੰਮ੍ਰਿਤ ਬਾਣੀ ਦੇ ਨਾਂ ਥੱਲੇ ਜਿਹੜੀ ਹੁਣ ਭਗਤ ਰਵਿਦਾਸ ਜੀ ਦੀ ਬਾਣੀ ਦੇ 40 ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਨੇ, ਜਿਹੜੀ ਉਹਨਾਂ ਦੀ ਸਟੀਕ ਬਾਣੀ ਹੈ, ਲੇਕਿਨ ਬਹੁਤ ਸਾਰੀ ਜਿਹੜੀ ਹੈ ਰਵਿਦਾਸ ਜੀ ਦੇ ਨਾਂ ਨਾਲ ਜੋੜ ਕੇ ਉਹਨਾਂ ਨੇ ਕਵਿਤਾਵਾਂ ਲਿਖਾ ਕੇ ਉਸ ਕਿਸਮ ਦੀਆਂ ਏਜੰਸੀਆਂ ਨੇ ਕੁਝ ਸਾਲ ਪਹਿਲਾਂ ਇੱਕ ਗ੍ਰੰਥ ਤਿਆਰ ਕੀਤਾ, ਉਹਨੂੰ ਕਿਹਾ ਗਿਆ ਜੀ ਇਹ ਅੰਮ੍ਰਿਤ ਬਾਣੀ ਹੈ। ਔਰ ਹੁਣ ਉਹਦਾ ਨਾਂ ਈਵਨ ਅੰਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਜੀ ਕਰਤਾ, ਉਦੋਂ ਸਤਿਗੁਰੂ ਰਵਿਦਾਸ ਜੀ ਵੀ ਨਹੀਂ ਸੀ, ਅੰਮ੍ਰਿਤ ਬਾਣੀ। ਹੁਣ ਜਦੋਂ ਇਹਨਾਂ ਦਾ ਇੱਕ ਸਾਧ ਉੱਥੇ ਮਾਰਿਆ ਗਿਆ ਇਟਲੀ ਦੇ ਵਿੱਚ, ਜਿਹੜਾ ਇਸ ਕਿਸਮ ਦਾ ਉਹਨਾਂ ਦਾ ਫਰੰਟ ਸੀ, ਤੇ ਦੁਆਬੇ ਦੇ ਵਿੱਚ ਬਹੁਤ ਵੱਡੇ ਪੈਮਾਨੇ ਦੇ ਉੱਤੇ ਰਾਪੁਰ ਬੱਲਾਂ ਦੇ ਔਰ ਦੂਸਰਿਆਂ ਨੇ ਵਾਇਲੈਂਸ ਕੀਤੀ। ਬਾਦਲ ਦੀ ਸਰਕਾਰ ਸੀ, ਵੋਟਾਂ ਚਾਹੀਦੀਆਂ ਹੁੰਦੀਆਂ ਨੇ, ਉਹ ਬਿਲੀਅਨਸ ਆਫ ਰੁਪੀਜ਼ ਦੀ ਜਾਇਦਾਦ ਵੀ ਤਬਾਹ ਹੋਈ, ਤੇ ਉਹਨਾਂ ਨੇ ਆਫ ਦਾ ਹੁੱਕ ਕਰਤਾ। ਫਿਰ ਇੱਕ ਮੂਵਮੈਂਟ ਖੜੀ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਜਿਹੜੇ ਦਲਿਤ ਸਮਾਜ ਹੈ, ਰਵਿਦਾਸੀਆ ਭਾਈਚਾਰਾ ਹੈ, ਉਹਨਾਂ ਦੇ ਜਿਹੜੇ ਗੁਰਦੁਆਰੇ ਨੇ, ਉਹਨਾਂ 'ਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੁੱਕ ਕੇ ਤੇ ਸੋ ਕਾਲਡ ਅੰਮ੍ਰਿਤ ਬਾਣੀ ਜਿਹੜੀ ਹੈ ਉਹਨੂੰ ਪ੍ਰਕਾਸ਼ਿਤ ਕੀਤਾ, ਉਹਨੂੰ ਜਿਹੜਾ ਇੰਸਟਾਲ ਕੀਤਾ ਜਾਏ। ਉਹ ਮੂਵ ਚੱਲਿਆ ਨਹੀਂ, ਬਾਰਿੰਗ ਫਿਊ, ਜਿਵੇਂ ਰਾਪੁਰ ਬੱਲਾਂ ਦੇ ਡੇਰੇ 'ਚ ਹੋਏਗੀ ਜਾਂ 2-4-5 ਹੋਰ ਥਾਵਾਂ 'ਤੇ। ਮੈਜੋਰਿਟੀ ਜਿਹੜਾ ਰਵਿਦਾਸੀ ਭਾਈਚਾਰਾ ਹੈ, ਜਿਨ੍ਹਾਂ ਦੀ ਪ੍ਰਾਊਡ ਹਿਸਟਰੀ ਹੈ ਸਿੱਖੀ ਦੇ ਨਾਲ, ਉਹਨਾਂ ਨੇ ਕਿਹਾ ਜੀ ਨਹੀਂ, ਅਸੀਂ ਗੁਰੂ ਗ੍ਰੰਥ ਸਾਹਿਬ 'ਚ ਜੋ ਹੈ ਇਹ ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਹੀ ਜੁੜੇ ਹੋਏ। ਹੁਣ ਜਿਹੜੀ ਔਰ ਉਹ ਗੇਮ ਚੱਲੀ ਨਹੀਂ। ਇਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਇਹ ਇੱਕ ਆਪਣੇ ਆਪ ਦੇ ਵਿੱਚ ਹੀ ਜਦੋਂ ਤੁਸੀਂ ਉਹਨਾਂ ਦੇ ਗੁਰਦੁਆਰਿਆਂ 'ਚ ਦੂਸਰਾ ਇੰਸਟਾਲ ਕਰ ਦਿੰਦੇ ਹੋ ਤਾਂ ਗੱਲ ਮੁੱਕ ਜਾਂਦੀ ਹੈ ਕਿ ਜੀ ਇਹ ਅੱਡ ਧਰਮ। ਹੁਣ ਜਦੋਂ ਇਹ ਸੈਕਰੀਲੇਜ ਬਿੱਲ ਦਾ ਗੱਲ ਆਈ ਤੇ ਇਹਨਾਂ ਨੇ ਜਿਹੜਾ ਇੱਕ ਬਿਆਨ ਜਾਰੀ ਕੀਤਾ ਔਰ ਰਿਪਰੈਜ਼ੈਂਟੇਸ਼ਨ ਗਵਰਨਮੈਂਟ ਨੂੰ ਦਿੱਤੀ ਹੈ ਰਵਿਦਾਸੀ, ਉਹਨਾਂ ਨੇ ਕਿਹਾ ਜੀ ਅਸੀਂ 22% ਹੈ ਸਟੇਟ ਪਾਪੂਲੇਸ਼ਨ ਦਾ, ਪੰਜਾਬ ਦੀ ਪਾਪੂਲੇਸ਼ਨ ਦਾ, ਔਰ ਅਸੀਂ ਇਹ ਮੰਗ ਕਰਦੇ ਹਾਂ ਕਿ ਸਾਡੀ ਜਿਹੜੀ ਹੋਲੀ ਕਿਤਾਬ ਹੈ ਅੰਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਜੀ, ਉਹਨੂੰ ਵੀ ਹੋਲੀ ਸਕ੍ਰਿਪਚਰਸ ਦੇ ਜਿਹੜੇ ਉਹਦੇ 'ਚ ਸਪੈਸੀਫਾਈ ਕੀਤੇ ਗਏ ਨੇ ਬਿੱਲ 'ਚ, ਉਹਨਾਂ 'ਚ ਸਾਡੇ ਗ੍ਰੰਥ ਨੂੰ ਵੀ ਹੋਲੀ ਸਕ੍ਰਿਪਚਰ ਐਲਾਨਿਆ ਜਾਏ। ਗੱਲ ਕਰ ਲਈ ਇਹ ਨਹੀਂ ਹੈ, ਅਸੀਂ ਸਮਝਦੇ ਹਾਂ ਵੀ ਜੋ ਵੀ ਹੈ ਕਿਸੇ ਦਾ ਵੀ ਅਪਮਾਨ ਨਹੀਂ ਹੋਣਾ ਚਾਹੀਦਾ, ਪਰ ਇਸ ਦੇ ਪਿੱਛੇ ਜੁੜੀ ਹੋਈ ਇੱਕ ਭਾਵਨਾ ਹੈ ਜਿਸ ਦੇ ਵਿੱਚ ਉਹਨਾਂ ਦਾ ਇਹ ਕਹਿਣਾ ਹੈ। ਉਹਨਾਂ ਦਾ ਹੁਣ ਜਿਹੜਾ ਸਤਪਾਲ ਵਿਰਦੀ ਲੀਗਲ ਐਡਵਾਈਜ਼ਰ ਹੈ ਅਖਿਲ ਭਾਰਤੀ ਰਵਿਦਾਸ ਧਰਮ ਸੰਗਠਨ, ਉਹਨੇ ਕਿਹਾ ਵਿਰਦੀ ਕਲੇਮਡ that they were fighting to get the status of religion for Ravdasiyas as they were so far considered a religious sect। ਹੁਣ ਤੱਕ ਸਾਨੂੰ ਇੱਕ ਧਰਮ ਦਾ ਵਿੰਗ ਮੰਨਿਆ ਜਾਂਦਾ ਹੈ, ਜ਼ਾਹਰ ਹੈ ਵਿਦਿਨ ਸਿੱਖਾਂ ਦੇ ਕਿਹਾ ਜਾਂਦਾ ਜੀ ਇਹ ਰਵਿਦਾਸੀ ਹੈ ਜਾਂ ਇਹ ਹੈ। ਉਹਨੇ ਕਿਹਾ ਜੀ ਅਸੀਂ ਸੈਪਰੇਟ ਧਰਮ ਦਾ ਜਿਹੜਾ ਟੈਗ ਚਾਹੁੰਦੇ ਕਿ ਵੀ ਸਾਨੂੰ ਹੋਏ। ਸੋ ਹੋਏਗਾ ਕਿ ਵੀ ਇਹਦੇ 'ਚ ਪਹਿਲਾਂ ਉਹਦੇ 'ਚ ਸ਼ਾਮਲ ਹੋਏਗਾ ਕਿ ਜੀ ਅੰਮ੍ਰਿਤ ਬਾਣੀ ਇਹਨਾਂ ਦਾ ਗ੍ਰੰਥ ਹੈ, ਫਿਰ ਇਹਨਾਂ ਦਾ ਕਲੇਮ ਹੋਏਗਾ ਜਦੋਂ ਸੈਂਸਸ ਹੋਣੀ ਹੈ ਕਿ ਜੀ ਅਸੀਂ ਕਿਉਂਕਿ ਸਾਡਾ ਸੈਪਰੇਟ ਗ੍ਰੰਥ ਹੈ, ਅਸੀਂ ਸੈਪਰੇਟ ਧਰਮ ਹੈ ਔਰ ਸਾਡੇ ਲਈ ਸੈਪਰੇਟ ਧਰਮ ਦਾ ਖਾਨਾ ਜਿਹੜਾ ਉਹ ਬਣਾਇਆ ਜਾਏ। ਸੋ ਇਸ ਮੁੱਦੇ ਦੇ ਉੱਤੇ ਜਿਹੜਾ ਉਹ ਸਿਆਸੀ ਧਿਰਾਂ ਹੁਣ, ਕਿਉਂਕਿ ਇਹ ਤਾਂ ਸਾਰੇ ਕੰਪਰੋਮਾਈਜ਼ ਪੋਜੀਸ਼ਨ ਨੇ ਜੋ ਭਗਵੰਤ ਮਾਨ ਔਰ ਇਹ ਸਾਰਾ ਟੋਲਾ ਜਿਹੜਾ ਜੁੜਿਆ ਹੋਇਆ ਹੈ ਬਿਲਕੁਲ, ਔਰ ਅਲਟੀਮੇਟਲੀ ਇਹ ਹੋਏਗਾ ਕਿ ਸੈਂਸਸ ਤੋਂ ਬਾਅਦ ਜਦੋਂ ਕਿ ਰਵਿਦਾਸੀਆਂ ਦਾ ਇੱਕ ਆਪਣਾ ਧਰਮ ਬਣਿਆ ਹੋਏਗਾ ਔਰ ਆਲਰੇਡੀ ਰਾਧਾ ਸੁਆਮੀ ਔਰ ਦੂਜੇ ਆਪਣੇ ਹੋਣਗੇ, ਤਾਂ ਉਹ ਕਹਿਣਗੇ ਸਿੱਖ ਤਾਂ ਲਓ ਜੀ ਪੰਜਾਬ ਦੇ ਵਿੱਚ ਇਹ ਤਾਂ 30% ਵੀ ਸਿੱਖਾਂ ਦੀ ਆਬਾਦੀ ਨਹੀਂ ਹੈ, ਇੰਨੀ ਦੂਜਿਆਂ ਦੀ ਆ, ਦੱਸੋ ਜੀ ਕਿੱਥੇ ਤੁਸੀਂ ਖਾਲਿਸਤਾਨ ਬਣਾਉਣਾ। ਸੋ ਇਹ ਬੜੀ ਖਤਰਨਾਕ ਗੇਮ ਹੈ ਔਰ ਇਸ ਦੇ ਉੱਤੇ ਕਿਉਂਕਿ
ਹੁਣ ਅਕਾਲੀਆਂ ਤੋਂ ਜਾਂ ਕਿਸੇ ਹੋਰ ਤੋਂ ਕੀ ਤਵੱਕੋ ਕਰਨੀ ਹੈ। ਪਰ ਮੈਨੂੰ ਇਹ ਦੇਖਦੇ ਹਾਂ ਕਿ ਵੀ ਜਿਉਂ ਹੀ ਮੈਂ ਇਹ ਦੇਖਿਆ ਕਿ ਵੀ ਇਹ ਤਾਂ ਬਹੁਤ ਖਤਰਨਾਕ ਜਿਹੜੀ ਹੈ ਇਹ ਖੇਮ, ਇਹ ਕੋਈ ਐਂਟੀ ਸੈਕਰੀਲੇਜ ਬਿੱਲ ਨਹੀਂ ਹੈ। ਇਨਫੈਕਟ ਇਹ ਸਿੱਖਾਂ ਨੂੰ ਫਰਦਰ ਡਿਵਾਈਡ ਕਰਕੇ ਪੰਜਾਬ 'ਚ ਸਿੱਖਾਂ ਨੂੰ ਮਾਈਨੋਰਿਟੀ 'ਚ ਕਰਨ ਦੀ ਸਾਜ਼ਿਸ਼ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ, ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੇ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਆਸਟ੍ਰੇਲੀਆ ਦੀ ਮੀਡੀਆ ਰਿਪੋਰਟ ਅਨੁਸਾਰ ਮੈਲਬਰਨ ਦੀ ਇੱਕ ਸਵਾਮੀ ਨਾਰਾਇਣ ਮੰਦਿਰ ਦੀ ਕੰਧ ਉੱਤੇ ਹਿਟਲਰ ਦੀ ਪਿਕਚਰ ਬਣਾਈ ਗਈ ਹੈ। ਇਸ ਨਸਲਵਾਦੀ ਗ੍ਰੈਫਿਟੀ ਦੇ ਖਿਲਾਫ ਲੋਕਲ ਐਮਪੀਜ਼ ਵੱਲੋਂ ਸਖਤ ਨੋਟਿਸ ਲਿਆ ਗਿਆ ਔਰ ਨਿੰਦਿਆ ਵੀ ਕੀਤੀ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਸ 'ਚ ਕੋਈ ਸ਼ੱਕ ਨਹੀਂ ਕਿ ਇਸ ਵੇਲੇ ਜਿਹੜੀ ਇੱਕ ਜ਼ੋਰਦਾਰ ਲਹਿਰ ਉਹ ਅਮਰੀਕਾ ਕੈਨੇਡਾ ਦੇ ਹਵਾਲੇ ਨਾਲ ਹੋਏ, ਯੂਰਪ ਦੇ ਵਿੱਚ ਹੋਏ ਜਾਂ ਈਵਨ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਹੋਏ, ਕਿਉਂਕਿ ਸੈਂਟਰਲ ਏਸ਼ੀਆ ਨੂੰ ਜਾਂ ਮਿਡਲ ਈਸਟ ਨੂੰ ਡਿਸਟਰਬ ਕੀਤਾ ਗਿਆ ਹੈ ਸੀਰੀਆ 'ਚੋਂ। ਫਿਰ ਅਸੀਂ ਦੇਖਦੇ ਹਾਂ ਉਸ ਤੋਂ ਪਹਿਲਾਂ ਇਰਾਕ, ਫਿਰ ਈਵਨ ਸੁਡਾਨ, ਸੋਮਾਲੀਆ, ਜੇ ਸਾਰੇ ਤੁਸੀਂ ਦੇਖੋਗੇ ਕਿ ਜਿੱਥੇ ਕਿਤੇ ਸਿਵਲ ਵਾਰ ਸ਼ੁਰੂ ਕਰਾਈ ਗਈ, ਕਿਤੇ ਕੋਈ ਹੋਰ ਉਹਦੇ ਬਿਹਾਈਂਡ ਕੀ ਹੈ, ਇਹ ਵੱਖਰੀ ਕਹਾਣੀ ਹੈ। ਲੇਕਿਨ ਉਹ ਸਾਰੇ ਨੇ ਵੱਡੀ ਗਿਣਤੀ ਦੇ ਵਿੱਚ ਰਿਫਿਊਜੀ ਇਨਫਲਕਸ ਕੀਤਾ ਔਰ ਰਿਫਿਊਜੀਜ਼ ਕਿੱਧਰ ਨੂੰ ਜਾਣੇ ਸੀ? ਤੁਸੀਂ ਜਿੱਥੇ ਰੋਟੀ ਮਿਲੇ ਯੂਰਪ ਵੱਲ ਮੁੜੇ, ਕੋਈ ਆਸਟ੍ਰੇਲੀਆ ਵੱਲ ਮੁੜੇ, ਕੋਈ ਦੂਸਰੇ ਨੇ। ਇਸ ਵੇਲੇ ਜਿਹੜਾ ਜੇ UN ਦੀ ਰਿਫਿਊਜੀ ਏਜੰਸੀ ਵੱਲ ਦੇਖੀਏ ਤੇ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਬਰਡਨ ਹੈ ਔਰ ਦੂਸਰੇ। ਲੇਕਿਨ ਇਸ ਸਾਰੇ 'ਚੋਂ ਕਿਉਂਕਿ ਜਿਨ੍ਹਾਂ ਮੁਲਕਾਂ ਵੱਲ ਵੀ ਜਿਹੜਾ ਉਹ ਰਿਫਿਊਜੀਆਂ ਦਾ ਜਾਣਾ ਹੋਇਆ ਜਾਂ ਲੀਗਲ ਵੀ ਜਿਹੜੇ ਲੋਕ ਜਾ ਰਹੇ ਨੇ, ਉਹਦੇ ਥੱਲੇ ਜਿਹੜੇ ਵਾਈਟ ਸੁਪਰੈਮਿਸਟ ਲੌਬੀ ਹੈ, ਉਹ ਅਮਰੀਕਾ 'ਚ ਹੋਏ, ਕੈਨੇਡਾ 'ਚ ਹੋਏ ਜਾਂ ਯੂਰਪ 'ਚ ਹੋਏ ਜਾਂ ਆਸਟ੍ਰੇਲੀਆ 'ਚ ਹੋਏ, ਉਹ ਬਹੁਤ ਅਪਸੈਟ ਨੇ। ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇਹ ਸਾਡੇ ਹੱਕਾਂ 'ਤੇ ਛਾਪ ਹੈ, ਸਾਡੀਆਂ ਨੌਕਰੀਆਂ ਜਾ ਰਹੀਆਂ ਨੇ, ਸਾਡੇ ਪਛਾਣ, ਇਹ ਸਾਡੇ ਮੁਲਕਾਂ 'ਚੋਂ ਵੰਸਵੰਨੀਆਂ ਸ਼ਕਲਾਂ ਵਾਲੇ ਜਿਹੜੇ ਨੇ ਉਹ ਆ ਰਹੇ ਨੇ। ਸੋ ਨਤੀਜੇ ਦੇ ਤੌਰ 'ਤੇ ਜਦੋਂ ਅਸੀਂ ਜਿਹਦੇ ਲਈ ਇੱਕ ਜ਼ਮਾਨੇ 'ਚ ਲਫ਼ਜ਼ ਜ਼ੀਨੋਫੋਬੀਆ ਕਹਿੰਦੇ ਸੀ, ਕਿਸੇ ਵੀ ਬਾਹਰਲੇ ਲਈ ਜਿਹਦੇ ਤੋਂ ਤੁਸੀਂ ਅਗਿਆਤ ਤੋਂ ਇੱਕ ਨਫ਼ਰਤ ਹੋਣਾ, ਹੌਲੀ ਅਸੀਂ ਦੇਖਿਆ ਕਿ ਵੀ ਇਸਲਾਮੋਫੋਬੀਆ ਵੀ ਹੋ ਗਿਆ 9/11 ਤੋਂ ਬਾਅਦ ਜਾਂ ਈਵਨ ਆਇਤੁੱਲਾ ਖਮੀਨੀ ਦੇ ਵੇਲੇ ਵੀ। ਫਿਰ ਹੁਣ ਜਿਹੜਾ ਇੱਕ ਟ੍ਰੈਂਡ ਹੈ ਕਿ ਵੀ ਹਰ ਪਾਸੇ ਉਹੀ ਆਈਡੀਓਲੋਜੀ ਵਾਪਸ ਸਿਰ ਚੁੱਕ ਰਹੀ ਹੈ। ਜਿਹੜੇ ਇਹ ਸਮਝਦੇ ਨੇ ਕਿ ਵੀ ਇਹ ਜਿਹੜੇ ਨੇ ਵਾਈਟ ਰੇਸ, ਗੋਰੀ ਰੇਸ, ਉਹਨਾਂ ਦਾ ਹੀ ਹੱਕ ਹੈ ਇਸ ਪਲੈਨਟ ਦੇ ਉੱਤੇ ਜਾਂ ਜਿਹਨਾਂ ਮੁਲਕਾਂ 'ਚ ਇਹ ਇਹਨਾਂ ਨੇ ਕਬਜ਼ੇ ਕੀਤੇ ਹੋਏ ਨੇ, ਕਿਸੇ ਹੋਰ ਲਈ ਥਾਂ ਨਹੀਂ ਹੈ। ਔਰ
ਉਹਦੇ 'ਚ ਜੇ ਅਸੀਂ ਜਦੋਂ ਹਿਟਲਰ ਜਾਂ ਨਾਜ਼ੀ ਜਾਂ ਅੱਜ ਦੇ ਜਿਹੜੇ ਇਸ ਥਾਟ ਵਾਲੇ ਨੇ ਉਹਨਾਂ ਨੂੰ ਨਿਓ ਨਾਜ਼ੀ ਕਹਿੰਦੇ ਆ, ਕਿਉਂਕਿ ਜਿਹੜੀ ਨਾਜ਼ੀ ਪਾਰਟੀ ਸੀ ਹਿਟਲਰ ਨੇ ਫਾਊਂਡ ਕੀਤੀ, ਉਸ ਦੀ ਦਾ ਆਧਾਰ ਹੀ ਜਿਹੜੀ ਹੈ ਉਹ ਨਸਲਵਾਦ ਸੀ। ਉਸ ਦਾ ਕਹਿਣਾ ਸੀ ਕਿ ਵੀ ਇਹ ਬਲੂ ਆਈਜ਼ ਬਲੌਂਡ ਹੇਅਰ ਇਹ ਜਿਹੜੀ ਆਰੀਅਨ ਰੇਸ ਹੈ, ਔਰ ਇਹੀ ਆਈਡੀਓਲੋਜੀ ਹਿੰਦੂਤਵਾ ਬ੍ਰਾਹਮਣਵਾਦ ਦੀ ਹੈ, ਜਿੱਥੇ ਕਿ ਬ੍ਰਾਹਮਣ ਉੱਤੇ ਟੌਪ ਤੇ ਬੈਠਾ ਹੈ ਤੇ ਬ੍ਰਾਹਮਣ ਦੇ ਜਿਹੜੇ ਤੁਸੀਂ ਡੈਫੀਨੇਸ਼ਨ ਦੇਖੋਗੇ ਜਾਂ ਵਰਨ ਆਸ਼ਰਮ ਦੇ ਵਿੱਚ ਉਹਨਾਂ ਦਾ ਦੇਖੋਗੇ, ਉਹੀ ਗੌਰ ਵਰਨ, ਗੋਰਾ ਰੰਗ, ਚੌੜਾ ਮੱਥਾ, ਲੰਮਾ ਕੱਦ, ਲੰਮਾ ਨੱਕ, ਉਹੀ ਜਿਹੜੇ ਆਰੀਆ ਦੇ ਸਿਮਟਮ ਜਿਹੜੇ ਲੱਛਣ ਨੇ ਹਿਟਲਰ ਨੇ ਪਲਾਨ ਕੀਤਾ। ਉਹਨੂੰ ਕਿਹਾ ਜੀ ਇਹ ਗੋਰੀ ਰੇਸ ਇਹ ਹੈ, ਬਾਕੀ ਇਨਫੀਰੀਅਰ ਨੇ, ਉਹ ਸਬਜੂਗੇਟ ਹੋਣੀਆਂ ਚਾਹੀਦੀਆਂ। ਹਾਲਾਂਕਿ ਹਿਟਲਰ ਕੋਈ ਮਜ਼ਹਬੀ ਬੰਦਾ ਨਹੀਂ ਸੀ, ਉਹ ਤਾਂ ਰੱਬ 'ਚ ਵੀ ਨਹੀਂ ਸੀ ਯਕੀਨ, ਐਗਨੋਸਟਿਕ ਸੀ, ਉਹ ਨਾ ਯਕੀਨ ਕਰਦਾ ਸੀ ਨਾ ਡਿਨਾਇਲ 'ਚ ਸੀ, ਲੇਕਿਨ ਰੇਸਿਸਟ ਸੀ, ਕਿਉਂਕਿ ਉਹਨੂੰ ਇਹ ਸੀ ਕਿ ਵੀ ਜਿਹੜੀ ਵਾਈਟ ਰੇਸ ਹੈ ਉਹਦੇ ਕੋਲ ਹੱਕ ਹੈ ਰੂਲ ਕਰਨ ਦਾ। ਸੋ ਉਹਨੇ ਜੋ ਹਾਲਾਤ ਜੋ ਯਹੂਦੀਆਂ ਦਾ ਹਾਲ ਕੀਤਾ, ਜਿਪਸੀਆਂ ਦਾ ਕੀਤਾ, ਦੂਸਰਿਆਂ ਦਾ ਕੀਤਾ, ਉਹ ਸਾਹਮਣੇ ਹੈ ਪਾਰਟ। ਹੁਣ ਉਹੀ ਆਈਡੀਓਲੋਜੀ ਜਿਹੜੀ ਭਾਵੇਂ ਉਹ ਜ਼ੀਨੋਫੋਬੀਆ 'ਚੋਂ ਨਿਕਲ ਰਹੀ ਹੈ, ਇਸਲਾਮੋਫੋਬੀਆ 'ਚੋਂ ਨਿਕਲ ਰਹੀ ਹੈ, ਇਨਸਿਕਿਉਰਿਟੀ 'ਚੋਂ ਨਿਕਲ ਰਹੀ ਹੈ, ਉਹਨਾਂ ਨੂੰ ਨਿਓ ਨਾਜ਼ੀ ਕਿਹਾ ਜਾਂਦਾ ਹੈ। ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਜਦੋਂ ਅਸੀਂ ਹਿੰਦੂਤਵਾ ਜਾਂ ਬ੍ਰਾਹਮਣਵਾਦ ਵਰਨ ਆਸ਼ਰਮ ਨਾਲ ਕੰਪੇਅਰ ਕਰਦੇ ਹਾਂ, ਇਹਨਾਂ ਦਾ ਬੜਾ ਕਲੋਜ਼ ਅਲਾਇੰਸ ਹੈ ਅਮਰੀਕਾ ਦੇ ਹੁਣ ਕੂਕਲੈਕਸ ਕਲਾਨ ਤਾਂ ਇੱਥੇ ਨਹੀਂ ਹੈ, ਪਰ ਜਿਹੜੇ ਈਵਨ ਵਿਦਨ ਰਿਪਬਲਿਕਨਸ ਐਕਸਟ੍ਰੀਮ ਕੈਨੇਡਾ 'ਚ ਵੀ ਹੁਣ ਤੁਹਾਨੂੰ ਕਿਉਂ ਹਿੰਦੂ ਤਵੀ ਜਿਹੜੇ ਨੇ ਉਹ ਕੰਜ਼ਰਵੇਟਿਵ ਪਾਰਟੀ ਦੇ ਨੇੜੇ ਆਣਗੇ। ਰਿਸ਼ੀ ਸੁਨਕ ਪ੍ਰਾਈਮ ਮਿਨਿਸਟਰ ਬਣਿਆ UK ਦੇ ਵਿੱਚ। ਇੰਗਲੈਂਡ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਨਾਲ ਇਹਨਾਂ ਦਾ ਕੀ ਰਿਸ਼ਤਾ ਹੈ ਕਿ ਬਈ ਉਹਨਾਂ ਦੇ ਇਹ ਮਦਦ ਵੀ ਕਰਦੇ ਰਹੇ ਨੇ ਦੂਜੇ। ਅਮਰੀਕਾ ਦੇ ਵਿੱਚ ਅਬ ਕੀ ਬਾਰ ਟਰੰਪ ਸਰਕਾਰ ਤੋਂ ਸ਼ੁਰੂ ਹੋ ਕੇ ਇਨਸਾਈਡ ਜਿਹੜੇ ਇਹਨਾਂ ਦੇ ਥਿੰਕ ਟੈਂਕਸ ਨੇ ਉਹਨਾਂ ਦੇ ਵਿੱਚ ਇਹਨਾਂ ਦਾ ਅਲਾਇੰਸ ਹੈ। ਹੁਣ ਖੁਦ ਹਿੰਦੂਤਵਾ ਆਈਡੀਓਲੋਜੀ ਬਿਲਕੁਲ ਨਾਜ਼ੀ ਲਾਈਕ ਆਈਡੀਓਲੋਜੀ ਹੈ। ਔਰ ਈਵਨ ਨਿਊਜ਼ੀਲੈਂਡ ਦੇ ਵਿੱਚ ਜਿਹੜੇ ਗੋਰੇ ਨੇ 2 ਮਸੀਤਾਂ ਦੇ ਵਿੱਚ ਕਿਲਿੰਗਸ ਕੀਤੀਆਂ ਸੀ ਚਰਚ ਸਿਟੀ ਦੇ ਵਿੱਚ ਜਾ ਕੇ, ਉਹਦਾ ਜਦੋਂ ਸਾਰਾ ਰਿਕਾਰਡ ਫੋਲਿਆ ਗਿਆ ਉਹ ਇਨਸਪਾਇਰ ਹੀ ਹਿੰਦੂਤਵਾ ਆਈਡੀਓਲੋਜੀ ਤੋਂ ਹੋਇਆ ਹੋਇਆ। ਸੋ ਇਹ ਕਾਮਨ ਨੇ, ਲੇਕਿਨ ਜਦੋਂ ਜਿਹਨੂੰ ਕਹਿੰਦੇ ਨੇ ਵੀ ਜਬ ਦਿਆ ਰੰਜ ਬੁੱਤੋਂ ਨੇ ਤਾਂ ਖੁਦਾ ਯਾਦ ਆਇਆ। ਹਾਲਾਂ ਅਸੀਂ ਇਸ ਹੱਕ 'ਚ ਨਹੀਂ ਹੈ ਵੀ ਕਿਸੇ ਦੀ ਵੀ ਕਿਤੇ ਬੇਹਰਮਤੀ ਹੋਏ। ਹੁਣ ਖਾਲਿਸਤਾਨ ਰੈਫਰੈਂਡਮ ਦੇ ਪੀਰੀਅਡ 'ਚ ਆਸਟ੍ਰੇਲੀਆ ਦੇ ਵਿੱਚ ਹਿੰਦੂ ਤਵੀਆਂ ਨੇ ਨੌਟੰਕੀ ਕੀਤੀ, ਖੁਦ ਹੀ ਕੈਮਰੇ ਬੰਦ ਕਰਕੇ ਆਪ ਹੀ ਖਾਲਿਸਤਾਨ ਜ਼ਿੰਦਾਬਾਦ ਲਿਖ ਕੇ ਫਿਰ ਇਹ ਕਿਹਾ ਜੀ ਖਾਲਿਸਤਾਨੀਆਂ ਨੇ ਲਿਖਤਾ, ਪੁਲਿਸ ਨੇ ਲੱਭਿਆ ਵੀ ਉਹਨਾਂ ਦਾ ਆਪਣਾ ਹੀ ਕੰਮ ਹੈ। ਹੁਣ ਉਹਦੇ ਚਲਦਿਆਂ ਇਹ ਨਿਓ ਨਾਜ਼ੀਆਂ ਤੱਕ ਵੀ ਇਹ ਕਿਵੇਂ ਪਹੁੰਚ ਹੋਈ। ਹੁਣ ਅੱਜ ਦੀ ਜਿਹੜੀ ਖਬਰ ਹੈ ਮੁੱਖ ਤੌਰ ਦੇ ਉੱਤੇ ਇੰਡੀਅਨ ਨਿਊਜ਼ ਏਜੰਸੀ ਪ੍ਰੈਸ ਟਰਸਟ ਆਫ ਇੰਡੀਆ ਨੇ ਵੀ ਦਿੱਤੀ ਹੈ, ਔਰ ਉਹਨਾਂ ਦੇ 2 MPs ਉਹਨਾਂ ਨੇ ਕੰਡੈਮਨੇਸ਼ਨ ਦਿੱਤੀ ਹੈ ਆਸਟ੍ਰੇਲੀਆ ਦਾ ਕਿ ਹਿੰਦੂ ਟੈਂਪਲ ਡੀਫੇਸਡ ਵਿਦ ਰੇਸਿਸਟ ਗ੍ਰੈਫਿਟੀ ਇਨ ਆਸਟ੍ਰੇਲੀਆ। ਹੁਣ ਉਹਨਾਂ ਨੇ ਮੰਦਰ ਦੇ ਬਾਹਰ, ਔਰ ਇਹਨਾਂ ਦੀ ਖਬਰ ਦੇ ਮੁਤਾਬਕ ਸਵਾਮੀ ਨਾਰਾਇਣਨ ਟੈਂਪਲ ਹੈ ਵਾਰਡਵਸਟ ਡਰਾਈਵ ਮੈਲਬਰਨ ਈਸਟਰਨ ਸਬਰਬ ਬੋਰੋਨੀਆ ਦੇ ਵਿੱਚ, ਉਹਦੇ ਤੇ ਰੈੱਡ ਪੇਂਟ ਦੇ ਨਾਲ ਰੇਸਿਸਟ ਸਲਰ ਲਿਖੇ ਗਏ ਨੇ ਔਰ ਜ਼ਾਹਰ ਹੈ ਵੀ ਉਸ ਦੇ ਵਿੱਚ ਹਿਟਲਰ ਦੀ ਜਿਹੜੀ ਆ ਉਹ ਫੋਟੋ ਬਣਾਈ ਹੋਈ ਹੈ। ਔਰ ਜੋ ਵੀ ਉਹਨਾਂ ਨੇ ਲਿਖਿਆ ਉਹਦਾ ਮਤਲਬ ਇਹ ਹੈ ਵੀ ਇੱਥੋਂ ਨਿਕਲੋ, ਬਾਹਰ ਜਾਓ ਇੱਥੋਂ। ਔਰ ਇਹ ਵੱਡੇ ਪੈਮਾਨੇ ਦੇ ਉੱਤੇ ਜਿਹੜਾ ਫਿਰ ਇਹ ਵੀ ਆਇਆ ਕਿ ਕੋਈ 2 ਰੈਸਟੋਰੈਂਟ ਨੇ ਉਹਨਾਂ ਦੇ ਵਿੱਚ ਵੀ ਇਹ ਲਿਖਿਆ ਹੋਇਆ। ਅਸੀਂ ਇਸ ਘਟਨਾ ਨੂੰ ਕੰਡੈਮ ਕਰਦੇ ਹਾਂ ਕਿਉਂਕਿ ਇਹ ਔਰ ਬਿਲਕੁਲ ਠੀਕ ਕਿਹਾ ਜਿਹੜੀ ਉਹਨਾਂ ਦੇ MPs ਨੇ ਔਰ ਦੂਸਰੇ ਨੇ, ਜਿਵੇਂ ਜੈਸਨ ਵੁੱਡ MP ਹੈ, ਉਹਨੇ ਕੰਡੈਮ ਕੀਤਾ ਹੈ। ਉਹਨੇ ਕਿਹਾ ਕਿ ਵੀ ਇਹ ਰੇਸਿਸਟ ਗ੍ਰੈਫਿਟੀ ਅਟੈਕ ਜਿਹੜਾ ਵੈਂਡਲਾਈਜੇਸ਼ਨ ਹੈ ਇਹ ਕੰਡੈਮਨੇਬਲ ਹੈ। ਸਾਡੀ ਸੁਸਾਇਟੀ 'ਚ ਰੇਸਿਜ਼ਮ ਲਈ ਕੋਈ ਥਾਂ ਨਹੀਂ ਹੈ ਔਰ ਇਹ ਜਿਹੜਾ ਕੋਈ ਵੀ ਇਹਨੇ ਜਜ਼ਬਾਤਾਂ ਨੂੰ ਹਰਟ ਕੀਤਾ ਹੈ। ਔਰ ਅਸੀਂ ਸਮਝਦੇ ਹਾਂ ਵੀ ਵਿਕਟੋਰੀਆ ਦੇ ਵਿੱਚ ਸਟਰੋਂਗ ਲਾਅ ਹੋਣੇ ਚਾਹੀਦੇ ਨੇ, ਸਟ੍ਰਿਕਟ ਸੈਂਟੈਂਸਸ ਹੋਣੀ ਚਾਹੀਦੀ ਹੈ ਜਿਹੜੇ ਇਸ ਕਿਸਮ ਦੀ ਗੱਲ ਕਰਦੇ ਨੇ। ਇਸੇ ਤਰ੍ਹਾਂ ਉਹਨਾਂ ਦੀ ਜਿਹੜਾ ਐਲਨ ਜੈਸਿੰਟਾ ਐਲਨ MP ਪ੍ਰੀਮੀਅਰ ਵੀ ਹੈ, ਮੈਂਬਰ ਆਫ ਬੌਂਡੀਗੋ ਈਸਟ, ਉਹਨੇ ਵੀ ਇਸ ਦੇ ਉੱਤੇ ਕੰਡੈਮਨੇਸ਼ਨ ਦਿੱਤੀ ਹੈ। ਔਰ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਇੱਕ ਕੰਡੈਮਨੇਬਲ ਐਕਟ ਹੈ। ਪਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਵੀ ਹੁਣ ਨਾ ਤਾਂ ਇੰਡੀਅਨ ਗਵਰਨਮੈਂਟ ਨੇ ਕੋਈ ਰੇਸਿਜ਼ਮ ਜਾਂ ਨਿਓ ਨਾਜ਼ੀ ਵਾਲਿਆਂ ਨੂੰ ਟਾਰਗੇਟ ਕੀਤਾ ਹੈ। ਪਿਛਲੇ ਪੀਰੀਅਡ 'ਚ ਹੁੰਦਾ ਰਿਹਾ ਵੀ ਤੁਸੀਂ ਆਪ ਹੀ ਲਿਖ ਕੇ ਖਾਲਿਸਤਾਨੀਆਂ ਦੇ ਖਾਤੇ 'ਚ ਪਾਉਂਦੇ ਰਹੇ ਹੋ ਔਰ ਉਹ ਤੁਸੀਂ ਦਰਵਾਜ਼ਾ ਖੋਲ੍ਹ ਦਿੱਤਾ ਉਹਨਾਂ ਦੇ ਲਈ ਨਿਓ ਨਾਜ਼ੀ। ਇਸ ਲਈ ਅਸੀਂ ਕੰਡੈਮ ਕਰਦੇ ਹਾਂ ਇਸ ਐਕਟ ਨੂੰ। ਕੋਈ ਗੁਰਦੁਆਰਾ, ਮੰਦਰ, ਮਸਜਿਦ, ਚਰਚ, ਕੋਈ ਵੀ ਜਿਹੜਾ ਧਾਰਮਿਕ ਥਾਂ
ਜਾਂ ਕੋਈ ਵੀ ਧਾਰਮਿਕ ਗ੍ਰੰਥ ਜਿਹੜਾ ਹੈ ਉਸ ਦੀ ਬੇਹਰਮਤੀ ਨਹੀਂ ਹੋਣੀ ਚਾਹੀਦੀ। ਪਰ ਇਹ ਜਿਹੜਾ ਹਿੰਦੂ ਤਵੀਆਂ ਨੇ ਖੁਦ ਹੀ ਕੰਮ ਕਰਨ ਦਾ ਕੰਮ ਸ਼ੁਰੂ ਕੀਤਾ ਹੋਇਆ ਸੀ। ਹੁਣ ਜੇ ਉਹ ਮੈਲਕਮ ਐਕਸ ਦੇ ਲਫ਼ਜ਼ਾਂ 'ਚ ਕਹਿਣਾ ਹੋਏ ਤਾਂ ਇਹ ਵੀ ਕਹਿ ਸਕਦੇ ਹਾਂ ਕਿ ਚਿਕਨਸ ਹੈਵ ਕਮ ਹੋਮ ਟੂ ਰੂਸਟ। ਹੁਣ ਇਹਨਾਂ ਦੀ ਹਿੰਮਤ ਨਹੀਂ ਪਏਗੀ ਕਿ ਜੀ ਇੰਡੀਅਨ ਗਵਰਨਮੈਂਟ ਜਿਹੜੀ ਆ ਨਿਓ ਨਾਜ਼ੀਜ਼ ਨੂੰ ਹੈਡ ਔਨ ਲੈ ਕੇ ਜੀ, ਕਿਉਂਕਿ ਉਹ ਤਾਂ ਖੁਦ ਉਸ ਆਈਡੀਓਲੋਜੀ ਨੂੰ ਪ੍ਰਚਾਰ ਰਹੇ ਨੇ ਜਿਹੜੀ ਨਸਲਵਾਦ ਦੇ ਉੱਤੇ ਆਧਾਰਿਤ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਆਪਾਂ ਆਪਣੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਬਸਰਾ ਜੀ ਸਾਡੇ ਪਹਿਲੇ ਵਿਊਅਰ ਨੇ, ਬੜੇ ਹੀ ਖਾਲਿਸਤਾਨ ਨੂੰ ਪਿਆਰ ਕਰਦੇ ਨੇ ਔਰ ਖਾਲਿਸਤਾਨ ਜ਼ਿੰਦਾਬਾਦ ਉਹਨਾਂ ਨੇ ਕਾਫੀ ਥਾਵਾਂ ਤੇ ਜਿੱਦਾਂ ਭਰੀ ਹੋਈ ਹੈ, ਕਿਉਂਕਿ ਅਸੀਂ ਰਿਕੁਐਸਟ ਕਰਾਂਗੇ। ਬੜਾ ਵਧੀਆ ਲੱਗਾ ਤੁਸੀਂ ਪਿਆਰ ਕਰਦੇ ਹੋ, ਕਿਉਂਕਿ ਸਾਡਾ ਪ੍ਰੋਗਰਾਮ ਹੀ ਖਾਲਿਸਤਾਨ ਦੇ ਬਿਹਾਫ ਤੇ ਜਿਹੜੀਆਂ ਵਿਚਾਰਾਂ ਜਿਹੜੀਆਂ ਹੁੰਦੀਆਂ ਨੇ, ਪਰ ਇੱਕ ਟਾਈਮ ਤੁਸੀਂ ਲਿਖ ਦਿਆ ਕਰੋ, ਵੈਰੀ ਨਾਈਸ ਹੋਏਗਾ। ਸੋ ਫਿਰ ਇਸੇ ਤਰ੍ਹਾਂ ਧਰਮ ਸਿੰਘ ਜੀ ਵੀ, ਸੁਰਨ ਮਾਲ ਜੀ ਵੀ, ਤੁਸੀਂ ਬਾਰ-ਬਾਰ ਲਿਖਦੇ ਹੋ ਫਿਰ ਸਪੇਸ ਨਹੀਂ ਰਹਿੰਦੀ ਬਾਕੀਆਂ ਨੇ ਵੀ ਆਪਣੇ ਜਿਹੜੇ ਵਿਚਾਰ ਨੇ ਤੁਹਾਡੇ ਵਾਂਗਾ ਦੇਣੇ ਹੁੰਦੇ ਨੇ। ਬੜੀ ਮਿਹਰਬਾਨੀ ਹੋਏਗੀ ਤੁਹਾਡੀ। ਔਰ ਨਿਹੰਗ ਸਿੰਘ ਜੀ ਵੀ, ਔਰ ਜਤਿੰਦਰ ਸਿੰਘ ਜੀ ਵੀ, ਔਰ ਮਨਦੀਪ ਸਿੰਘ ਕਲਸੀ ਜੀ ਵੀ, ਔਰ ਫਿਰ ਇਸੇ ਤਰ੍ਹਾਂ ਰਾਜਵਿੰਦਰ ਕੌਰ ਜੀ ਵੀ, ਮੁਹੰਮਦ ਜਾਕੂਬ ਜੀ ਕਹਿੰਦੇ ਨੇ ਬੋਲੇ ਸੋਹਣੇ ਹਾਲ, ਸਤਿ ਸ਼੍ਰੀ ਅਕਾਲ, ਰਾਜ ਕਰੇਗਾ ਖਾਲਸਾ ਔਰ ਖਾਲਸਾ ਫੋਰ ਖਾਲਿਸਤਾਨ, ਅਕਾਲ ਤੱਕ ਤੂੰ ਆਈ ਵਾਸ, ਖਾਲਿਸਤਾਨ ਖਾਲਿਸਤਾਨ। ਮੁਹੰਮਦ ਯਾਕੂਬ ਸਾਹਿਬ ਪ੍ਰੋਟੈਸਟ ਵਾਲੇ ਨਾਰੇ ਲਾ ਰਹੇ ਨੇ ਕਿਉਂਕਿ ਆਉਂਦੇ ਰਹੇ ਨੇ, ਪੁਰਾਣੇ ਖਾਲਿਸਤਾਨੀ ਨੇ। ਬਿਲਕੁਲ। ਸੁਖਜੀਵਨ ਬੱਚੂ ਜੀ ਵੀ, ਔਰ ਇਸ ਤਰ੍ਹਾਂ ਹਰਮਨ ਪੰਨੂ ਜੀ ਵੀ, ਸਤਨਾਮ ਔਜਲਾ ਜੀ ਵੀ, ਫਿਰ ਇਸੇ ਤਰ੍ਹਾਂ ਸਿਆਮ ਬਦਾਰ ਜੀ ਵੀ, ਔਰ ਇਸੇ ਤਰ੍ਹਾਂ ਅਮਰਜੀਤ ਸਿੰਘ ਸੈਣੀ ਜੀ ਵੀ, ਗੁਰਵਿੰਦਰ ਮਾਨ ਜੀ ਵੀ, ਔਰ ਫਿਰ ਇਸੇ ਤਰ੍ਹਾਂ ਖਾਨ ਬਨਾਰਸ ਜੀ ਵੀ, ਸਰਦਾਰ ਸਾਹਿਬ ਜੀ ਵੀ, ਔਰ ਨਰਿੰਦਰ ਸਿੰਘ ਜੀ ਵੀ ਵਿਲ ਗੈਟ ਖਾਲਿਸਤਾਨ ਟੂਡੇ ਟੁਮਾਰੋ, ਔਰ ਹਰਿੰਦਰ ਬਲ ਜੀ ਵੀ, ਇਹ ਵੀ ਕਹਿੰਦੇ ਨੇ ਕਿ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ਣ ਅਤੇ ਤੁਸੀਂ ਇਸੇ ਤਰ੍ਹਾਂ ਹੀ ਸਾਨੂੰ ਜਾਗਰੂਕ ਕਰਦੇ ਰਹੋ। ਔਰ ਇਸੇ ਤਰ੍ਹਾਂ ਆਰਿਫ ਮਜੀਦ ਜੀ ਵੀ, ਔਰ ਇਹ ਵੀ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਔਰ ਇਸੇ ਤਰ੍ਹਾਂ ਸਿੱਖ ਬ੍ਰਦਰਸ ਪਾਕਿਸਤਾਨ ਇਜ਼ ਵਿਦ ਯੂ ਆਲਵੇਜ਼, ਥੈਂਕ ਯੂ ਸੋ ਮਚ। ਔਰ ਇਸੇ ਤਰ੍ਹਾਂ ਰਵਿੰਦਰ ਸਿੰਘ ਜੋਲ ਜੀ ਵੀ ਕਹਿੰਦੇ ਡਾਕਟਰ ਸਾਹਿਬ ਵਾਟ ਇਜ਼ ਦਾ UK Sikh Federation trying to achieve by requesting an inquiry into the UK's role in the 1984 Darbar Sahib attack? I don't think it is the right time, but it achieves nothing. और फिर इसी तरह कहते हैं कि where was the UK Sikh Federation when the country and its prime minister who were involved in the Darbar Sahib attack were in the UK? They didn't organize any protests. ਰਵਿੰਦਰ ਸਿੰਘ ਜੌਲ ਜੀ, ਮੇਰਾ ਖਿਆਲ ਹੈ ਤੁਸੀਂ ਬਹੁਤੇ ਅਵੇਅਰ ਨਹੀਂ ਹੋ। ਸਿੱਖ ਫੈਡਰੇਸ਼ਨ ਤਾਂ ਹੁਣੀ ਬਣੀ ਹੈ, ਲੇਕਿਨ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਜਿਸ ਨੂੰ ਬਾਅਦ ਦੇ ਵਿੱਚ ਬੈਨ ਕੀਤਾ ਗਿਆ ਸੀ, ਇਹ ਪ੍ਰੋਮੀਨੈਂਟ ਆਰਗੇਨਾਈਜੇਸ਼ਨ UK 'ਚ ਹੀ ਬਣੀ। ਇਹਨਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਸਟਰਗਲ ਦੇ ਵਿੱਚ ਵੀ ਔਰ ਹੋਰ ਹਰ ਪੱਖ ਤੋਂ ਹੀ। ਤੁਸੀਂ ਥੋੜ੍ਹਾ ਜਿਹਾ ਜੇ ਗੂਗਲ 'ਤੇ ਜਾ ਕੇ ਸਰਚ ਕਰੋਗੇ ਕਿ ਭਾਈ ਇੰਡੀਅਨ ਗਵਰਨਮੈਂਟ ਲਈ ਉਹ ਇੰਨੀ ਵੱਡੀ ਸਿਰਦਰਦੀ ਸੀ ਕਿ ਉਹਨਾਂ ਨੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਨੂੰ ਦਹਿਸ਼ਤਗਰਦ ਬਣਾ ਕੇ ਜਿਹੜਾ ਉਹ ਪਾਬੰਦੀ ਲਵਾਈ ਔਰ ਉਸ ਤੋਂ ਬਾਅਦ ਇਹਨਾਂ ਨੇ ਸਿੱਖ ਫੈਡਰੇਸ਼ਨ ਬਣਾਈ। ਇਸ ਵੇਲੇ ਵੀ ਜਿਹੜਾ ਸਿੱਖ ਫੈਡਰੇਸ਼ਨ ਦੇ ਲੌਬਿੰਗ ਦਾ ਢੰਗ, ਸਿੱਖ ਏਜੰਡਾ 10 ਪੁਆਇੰਟ ਬਣਾ ਕੇ ਉਹਨਾਂ ਨੇ ਪੋਲੀਟੀਕਲੀ ਆਪਣੇ ਜਿਹੜਾ ਕਾਉਂਸ ਨੂੰ ਅੱਗੇ ਵਧਾਇਆ। ਸੋ ਇਹ ਕਿਉਂਕਿ ਲੇਬਰ ਪਾਰਟੀ ਦਾ ਪ੍ਰੋਮਿਸ ਸੀ ਪਿਛਲੀ ਚੋਣ ਤੋਂ ਪਹਿਲਾਂ ਕਿ ਉਹਨਾਂ ਨੇ ਇਨਵੈਸਟੀਗੇਸ਼ਨ ਕਰਵਾਉਣੀ ਹੈ। ਇਨਵੈਸਟੀਗੇਸ਼ਨ ਇੰਪੋਰਟੈਂਟ ਹੈ, ਇਹਦੇ ਨਾਲ ਕੁਝ ਚੀਜ਼ਾਂ ਕਰੰਟ ਨੇ। ਤੁਸੀਂ ਠੀਕ ਕਹਿ ਰਹੇ ਹੋ ਕਿ ਜੀ ਕਰੰਟ ਸਾਡੀ ਆਪਣੀ ਲੌਬੀ ਖਾਲਿਸਤਾਨ ਲਈ ਉਹ ਕੰਮ ਕਰਦੀ ਹੈ, ਖਾਲਿਸਤਾਨ ਦੇ ਪ੍ਰਤੀ ਫੈਡਰੇਸ਼ਨ ਸਮਰਪਿਤ ਹੈ, ਲੇਕਿਨ ਅਸੀਂ ਇਹ ਕਹਿ ਕੇ ਕਿ ਜੀ ਬਸ ਹੁਣ ਇਹੀ ਗੱਲ ਕਰੀਏ। ਬਾਕੀ ਇਹ ਇੰਪੋਰਟੈਂਟ ਹੈ ਕਿਉਂਕਿ ਉਹਦੇ ਥੱਲੇ ਬਹੁਤ ਕੁਝ ਹੋਰ ਸਾਹਮਣੇ ਆਏਗਾ ਔਰ ਕੁਝ ਚੀਜ਼ਾਂ ਬਰਾਬਰ ਨਾਲ ਚੱਲਦੀਆਂ ਹੁੰਦੀਆਂ ਨੇ। ਹਰ ਚੀਜ਼ ਨੂੰ ਜਿਹੜਾ ਅਸੀਂ ਨੈਗੇਟ ਕਰਕੇ ਕੁਝ ਹਾਸਲ ਨਹੀਂ ਕਰ ਪਾਵਾਂਗੇ। और इसी तरह अरबजीत जी कहते हैं डॉक्टर साहब यू आर डूइंग गुड जॉब अलॉन्ग विद सिस्टर, थैंक यू सो मच। जून 84 ਜ਼ਖਮ ਰਿਸ਼ਤੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਗੁਰਪ੍ਰੀਤ ਸਿੰਘ ਕਹਿੰਦੇ ਨੇ ਕਿ ਮੈਂ ਪੰਜਾਬ ਤੋਂ ਤੁਹਾਡਾ ਪ੍ਰੋਗਰਾਮ 2 ਸਾਲ ਤੋਂ ਰੋਜ਼ ਦੇਖਦਾ ਔਰ ਮੈਂ ਪਿੰਡ ਵਿੱਚ ਜੇ ਕਿਸੇ ਨਾਲ ਖਾਲਸਾਨ ਤੇ ਤੁਹਾਡੇ ਬਾਰੇ ਗੱਲ ਕਰਦਾ ਤਾਂ ਹਰ ਬੰਦਾ ਮੈਨੂੰ ਮੂਰਖ ਤੇ ਸਦਾਈ ਆਖਦਾ। ਖਾਲਸਾ ਜ਼ਿੰਦਾਬਾਦ। ਗੁਰਪ੍ਰੀਤ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ। ਪਹਿਲਾਂ ਤਾਂ ਸਾਨੂੰ ਖੁਸ਼ੀ ਹੁੰਦੀ ਹੈ ਵੀ ਸਾਡੇ ਹੋਮਲੈਂਡ ਗੁਰੂਆਂ ਦੀ ਧਰਤੀ ਤੇ ਵੀ ਬੇਸ਼ੱਕ ਉੱਥੇ ਪਾਬੰਦੀ ਹੈ 2020 ਤੋਂ, ਲੇਕਿਨ ਤੁਸੀਂ ਕੋਈ ਨਾ ਕੋਈ ਜੁਗਾੜ ਲਾ ਕੇ ਪ੍ਰੋਗਰਾਮ ਨੂੰ ਦੇਖਦੇ ਹੋ। ਨਾਈਸ। ਦੇਖੋ ਇਹ ਇੱਕ ਹਮੇਸ਼ਾ ਰਹੇਗਾ। ਜਿਵੇਂ ਕਿਸੇ ਨੇ ਇਹ ਕਿਹਾ ਕਿ ਵੀ ਜਿਹੜਾ ਤੋਤਾ ਪਿੰਜਰੇ 'ਚ ਬੰਦ ਹੈ ਚੂਰੀ ਖਾ ਰਿਹਾ ਹੈ,
ਉਹਨੂੰ ਹਮੇਸ਼ਾ ਇਹ ਲੱਗਦਾ ਵੀ ਜਿਹੜਾ ਤੋਤਾ ਅਸਮਾਨਾਂ 'ਚ ਉਡਾਰੀਆਂ ਮਾਰਨ ਵਾਲਾ ਵੀ ਇਹਦੇ 'ਚ ਕੋਈ ਨੁਕਸ ਹੈ। ਹਾਂਜੀ, ਵੀ ਉਹਨੂੰ ਉੱਡਣ ਦੀ ਕੀ ਲੋੜ ਹੈ, ਇੱਥੇ ਬੈਠੇ ਬਿਠਾਏ ਸਭ ਕੁਝ ਹੀ ਮਿਲਦਾ ਹੈ। ਸੋ ਇਹ ਹਮੇਸ਼ਾ ਹੀ ਰਹੇਗਾ। ਜਿਹੜੀ ਕਲਾਸ ਜਿਹੜੀ ਹੈ ਉਹਨਾਂ ਨੂੰ ਕਈਆਂ ਨੂੰ ਅਹਿਸਾਸ ਨਹੀਂ ਹੈ, ਕਈਆਂ ਨੇ ਗੁਲਾਮੀ ਕਬੂਲੀ ਹੋਈ ਹੈ, ਔਰ ਇਹ ਗੁਲਾਮੀ ਦੇ ਸੰਗਲ ਕੱਟਣ ਵਾਲੇ ਔਰ ਇਸ ਭਾਵਨਾ ਦੇ ਨਾਲ ਜੁੜੇ ਹੋਏ ਉਹਨਾਂ ਦੇ ਵੱਗ ਨਹੀਂ ਹੁੰਦੇ, ਇੱਜੜ ਨਹੀਂ ਹੁੰਦੇ, ਉਹ ਵਿਰਲੇ ਟਾਵੇਂ ਹੁੰਦੇ ਨੇ। ਔਰ ਤੁਹਾਡੇ ਇਸ ਜਜ਼ਬੇ ਨੂੰ ਸੈਲਿਊਟ ਹੈ। ਔਰ ਇਸੇ ਤਰ੍ਹਾਂ ਮਨਜੀਤ ਸਿੰਘ ਮਿਠਾਰੂ ਜੀ ਵੀ ਕਹਿੰਦੇ ਖਾਲਸਾ ਜ਼ਿੰਦਾਬਾਦ, ਡੈਫੀਨੇਟਲੀ ਫਿਊਚਰ ਇਜ਼ ਫॉर 6 TV 94 ਲਿਖਿਆ ਇਹਨਾਂ ਨੇ, ਮੇਰੇ ਖਿਆਲ ਮਿਸਟੇਕ ਨਾਲ ਲਿਖਿਆ ਨਾ, ਔਰ 84 ਜ਼ਿੰਦਾਬਾਦ ਕਹਿੰਦੇ ਨੇ। ਔਰ ਫਿਰ ਇਸੇ ਤਰ੍ਹਾਂ ਹਾਂਜੀ ਅੰਦਰਜੀਤ ਸਿੰਘ ਸੰਧੂ ਜੀ ਵੀ, ਅਮਨ ਸਿੰਘ ਖਾਲਸਾ ਜੀ ਵੀ, ਸਿੰਘ ਗਰਚਾ ਜੀ ਵੀ, बिलहाल अहमद जी हेलो डॉक्टर साहब, सिस्टर नीलम कौर जी टुडे इज़ फ्राइडे सो जुम्मा मुबारक। और टुडे लाहौर का मौसम क्लाउडी है, किसी वक्त भी रेन आ सकती है। ਤੁਹਾਨੂੰ ਵੀ ਜੁਮਾ ਮੁਬਾਰਕ ਹੋਵੇ ਜੀ। ਮੀਆਂ ਨੇ ਫਿਰ ਰੌਣਕਾਂ ਲਾਈਆਂ ਹੋਈਆਂ। ਹਾਂਜੀ, ਮਾਲਪੂੜੇ ਵੀ ਚੱਲ ਰਹੇ ਹੋਣੇ ਨੇ, ਖੀਰ ਪੂੜੇ, ਮਾਲਪੂੜੇ। ਔਰ ਸਿੰਘ ਗਰਚਾ ਜੀ ਵੀ, ਰਾਜਨਪ੍ਰੀਤ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਡਾਕਟਰ ਪਰਮਜੀਤ ਸਿਮਰਾ ਜੀ ਵੀ ਹਮੇਸ਼ਾ ਤਰ੍ਹਾਂ ਬੜੇ ਪਿਆਰ ਨਾਲ ਫਤਿਹ ਬੁਲਾਉਂਦੇ ਨੇ, ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਬਿਲਾਲ ਜੀ ਕਹਿੰਦੇ ਨੇ कि डॉक्टर साहब आपको बेहतर पता होगा कि हिंदू माइंडसेट का बगल में छुरी मुंह में राम राम। और डॉक्टर साहब क्या चाइना बंद करेंगे? और चाइना पूरी दुनिया को मार करके बैठा हुआ है कि इंडिया का क्या सामने है, इंडिया उसके सामने क्या है? हाँ जी हाँ जी, वो तो चाइना तो इंडिया ਨੂੰ ਕੰਪੀਟੀਟਰ ਹੀ ਨਹੀਂ ਸਮਝਦਾ। ਉਹਨਾਂ ਨੂੰ ਤਾਂ ਉਹ ਉਹਨਾਂ ਕੀ ਉਹਨਾਂ ਦੀ ਹੋਂਦ ਨੂੰ ਕਬੂਲਣਾ ਚਾਹੁੰਦੇ ਨੇ ਕਿ ਵੀ ਵੈਸਟਰਨ ਪਾਵਰਸ ਦੇ ਹੱਥਾਂ 'ਚ ਇਹ ਇੱਕ ਟੂਲ ਵਾਂਗ ਨਾ ਵਰਤੇ ਜਾਣ। ਇਸ ਤੋਂ ਬਿਯੋਂਡ ਇੰਡੀਆ ਦੀ ਕੋਈ ਅਹਿਮੀਅਤ ਨਹੀਂ ਹੈ ਚੀਨ ਦੀਆਂ ਨਜ਼ਰਾਂ 'ਚ। ਜਸਬੀਰ ਸਿੰਘ ਜੀ ਵੀ, ਔਰ ਇਸੇ ਤਰ੍ਹਾਂ ਕਮਲਜੀਤ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਹਾਂਜੀ ਕਹਿੰਦੇ ਨੇ ਇੱਕ ਮਿੰਟ ਹਾਂਜੀ ਬਲਵੀਰ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਮਨਸੂਰ ਹੈਦਰ ਜੀ ਵੀ ਪਾਕਿਸਤਾਨ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਕਹਿੰਦੇ ਵੰਦ ਵਾਰ पाकिस्तान वन द वार। और फिर इस बलाल जी कहते हैं कि डॉक्टर साहब अगर 1000 साल गुलामी करने के बाद हिंदू को पावर मिली है, पर ये लोग जैनी गुलाम थे और रहेंगे। RSS प्ले विद फायर। हाँ बिल्कुल, इन्हों की जहनीत गुलाम है और ये गुलामा वांग ही बिहेव कर रहे हैं। और इसी तरह बलिहार सिंह कंग जी भी, मोहम्मद याकूब जी भी, फिर बलाल जी कहते हैं कि मैंने दुनिया के 90% यहूदी मारे और मैंने क्यों लिखा है 10% छोड़ दिए, दुनिया खुद फैसला करे कि मैंने 10% यहूदी को क्यों छोड़ा। हिटलर ਨੂੰ ਕੋਟ ਕੀਤਾ। ਅੱਛਾ ਹਿਟਲਰ ਨੂੰ ਕੋਟ। ਹਿਟਲਰ ਨੇ ਕਿਹਾ। ਓਕੇ ਸੌਰੀ, ਇਹਨਾਂ ਨੇ ਦੱਸਿਆ ਨਾ ਹੈਗਾ, ਮੈਂ ਕਿਹਾ ਕੀ ਹੋ ਗਿਆ। ਨੂਪਾ ਜੀ ਕਹਿੰਦੇ ਵਾਚ ਡਾਕੂਮੈਂਟਰੀ ਨੇਮਡ ਕੋਲਡ ਵਾਰ ਸੋਲਜਰ ਆਫ ਗॉड टू अंडरस्टैंड सोवियत अफगान वॉर जी। और हाँ जी फिर मोहम्मद याकूब जी कहते गज़ा में नस्ल कुशी जारी है और 200 बिलियन मुस्लिम भी बगैरत बनकर तमाशा देख रहे हैं। बहुत दुखदाई है जो गज़ा ਦੇ ਵਿੱਚ ਚੱਲ ਰਿਹਾ ਹੈ। ਬਰਾਬਰ ਉਹਨਾਂ ਦੇ ਇੱਕ ਡਾਕਟਰ ਨੇ ਕਿਹਾ ਕਿ ਇੱਥੇ ਨਸਲਕੁਸ਼ੀ ਹੋ ਨਹੀਂ ਰਹੀ, ਅਸੀਂ ਨਸਲਕੁਸ਼ੀ ਨੂੰ ਹੰਢਾ ਰਹੇ ਹਾਂ। ਐਵਰੀ ਡੇ ਜਿਹੜੇ ਵਿਚਾਰੇ ਏਡ ਲਈ ਖਲੋਤੇ ਹੁੰਦੇ ਨੇ ਉਹਨਾਂ ਨੂੰ ਉਹਨਾਂ ਦੇ ਸਨਾਈਪਰ ਫਾਇਰ ਜਿਹੜੇ ਨੇ ਉਹ ਮਾਰ ਰਹੇ ਨੇ। और इसी तरह बेसत अली भी और मोहम्मद याकूब जी की कहते हैं कि हाँ जी मुझे उम्मीद है कि खालिस्तान के लीडर पाकिस्तान के लीडर की माफिक अंग्रेज़ के एजेंट नहीं होंगे और लीडर यानी कि सियासतदान। अफसोस के पता नहीं कि लिखा, अफसोस की बात है कि हमारी मेजॉरिटी मकबर कल्चर अपना चुकी है और यानी पंजाबी मुस्लिम भी और पंजाबी सिख भी प्लीज़ भी कहते प्रैक्टिकल मुस्लिम एंड सिख। और इस तरह शाबले जी भी सब का बहुत बहुत शुक्रिया। इस तरह अपने व्यूअर्स को लेने इजाजत। व्यूअर्स साडे प्रोग्राम का समा इत्थे मुकदा। तुसीं अपनी राय ते सुझाव सानूं भेजना ना भुलना। साडे इस पते ते SOS@TV84.tv ते असीं अपना प्रोग्राम लैके फिर दोबारा तुहाडे सामने होवांगे। तद तक ले मैनूं ते अपना सुना गया तो देखते रहो TV84। बुला दिओ फतेह। वाहिगुरू जी का खालसा, वाहिगुरू जी की फतेह। रब राखा।